ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब वर्ड्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 31 अगस्त 2023 16 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਪਲਟਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स जे तुसीं TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਨਿਊ ਜਰਸੀ ਤੋਂ ਵੀਰ ਜਸਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ। ਸਾਡਾ ਪੱਖ ਦੁਨੀਆ ਸਾਹਮਣੇ ਜਿਹੜਾ ਮੀਡੀਆ ਉਹ ਰੱਖ ਸਕੇ ਅਤੇ ਸਿੱਖਾਂ ਖਿਲਾਫ ਪੂਰੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇਵੇ। ਸੋ TV 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਕੱਢੋ ਅਤੇ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਜਿਹੜੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਘਾਟ ਹੈ ਸੋ ਵੱਧ ਤੋਂ ਵੱਧ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵੀਅਰਸ ਆਪਾਂ ਸਭ ਜਾਣਦੇ ਹਾਂ ਕਿ ਜਿਹੜੀ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸੋ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ 28ਵਾਂ ਸ਼ਹੀਦੀ ਦਿਨ ਹੈ ਔਰ 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਬੁੱਚੜ ਬੇਅੰਤੀ ਨੂੰ 31 ਅਗਸਤ 1995 ਵਾਲੇ ਦਿਨ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਨਰਕਾਂ ਨੂੰ ਤੋਰਿਆ ਸੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ 31 ਅਗਸਤ ਦਾ ਦਿਨ ਵੀ ਸਿੱਖ ਯਾਦਾਂ ਦੇ ਵਿੱਚ ਉਵੇਂ ਹੀ ਜੁੜਿਆ ਹੈ ਜਿਵੇਂ ਅਸੀਂ 31 ਅਕਤੂਬਰ ਨੂੰ ਯਾਦ ਕਰਦੇ ਹਾਂ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਜਾਂ ਅਸੀਂ 9 ਅਕਤੂਬਰ ਨੂੰ ਯਾਦ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਤੇ 6 ਜੂਨ ਜ਼ਾਹਰ ਹੈ ਜਿਹੜਾ ਘੱਲੂਘਾਰਾ ਹਫ਼ਤਾ ਹੈ ਉਸ ਦੀ ਪੀਕ ਵੀ ਹੈ। ਲੇਕਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ 6 ਜੂਨ ਨੂੰ ਜਿਹੜਾ ਉਹ ਸਾਡੀਆਂ ਯਾਦਾਂ ਦੇ ਵਿੱਚ ਪ੍ਰਚੰਡ ਹੁੰਦਾ। ਇਹ ਇਤਿਹਾਸ ਨਵਾਂ ਸਿਰਜਿਆ ਗਿਆ ਲਗਭਗ 4 ਦਹਾਕੇ ਪਹਿਲਾਂ ਜਿਹੜੀ ਟੋਟਲ ਵਾਰ ਭਾਰਤ ਦੀ ਹਕੂਮਤ ਨੇ ਸਿੱਖ ਕੌਮ ਦੇ ਖਿਲਾਫ ਵਿੱਢੀ ਉਸ ਨੂੰ ਅੱਡ-ਅੱਡ ਪੜਾਵਾਂ ਦੇ ਵਿੱਚ ਖਾਲਸਾ ਪੰਥ ਦੇ ਯੋਧਿਆਂ ਨੇ ਚੈਲੰਜ ਕੀਤਾ ਔਰ ਉਹ ਮਾਈਲਸਟੋਨ ਉਹ ਮੀਲ ਪੱਥਰ ਜਿਹੜੇ ਨੇ ਉਹ ਰੱਖੇ ਨੇ ਜਿਹੜੇ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਜਦੋਂ ਉਹ 18ਵੀਂ ਸਦੀ ਦੇ ਗੌਰਵਮਈ ਸਿੱਖ ਇਤਿਹਾਸ 'ਚੋਂ ਗੁਜ਼ਰਦੇ ਨੇ ਤੇ 19ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ 19ਵੀਂ ਸਦੀ ਦੇ ਯੋਧਿਆਂ ਦਾ ਇਤਿਹਾਸ ਔਰ 20ਵੀਂ ਸਦੀ ਦੇ ਦੂਸਰੇ ਅੱਧ ਵਿੱਚ ਜਿਸ ਬਹਾਦਰੀ ਨਾਲ ਔਰ ਜਿਸ ਨਿਡਰਤਾ ਦੇ ਨਾਲ ਔਰ ਜਿਸ ਸਫਾਈ ਦੇ ਨਾਲ ਖਾਲਸੇ ਨੇ ਆਪਣੇ ਗੋਲਡਨ ਉਸ ਇਤਿਹਾਸ ਨੂੰ ਦੁਹਰਾਇਆ ਇਹ 21ਵੀਂ ਸਦੀ ਦੇ ਵਿੱਚ ਸਾਡਾ ਵਿਰਸਾ ਹੈ ਔਰ 21ਵੀਂ ਸਦੀ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਟੋਟਲ ਵਾਰ ਸਾਡੇ ਦੇ ਉੱਤੇ ਜਾਰੀ ਹੈ। ਲੇਕਿਨ ਪਿਛਲੇ ਲਗਭਗ 2 ਦਹਾਕਿਆਂ ਤੋਂ ਜਿਵੇਂ ਖਾਲਸਾ ਪੰਥ ਮੂਵਮੈਂਟਸ ਦੇ ਫੇਜ਼ ਬਦਲਦੇ ਨੇ ਦਿੱਲੀ ਦਰਬਾਰ ਦੇ ਚਿਹਰੇ ਬਦਲੇ ਨੇ ਪਰ ਨੀਤੀਆਂ ਹੋਰ ਵੀ ਉਹਨਾਂ ਦੀਆਂ ਨਾ ਪੱਖੀ ਹੁੰਦੀਆਂ ਚਲੀਆਂ ਗਈਆਂ ਤੇ ਖਾਲਸੇ ਦਾ ਵੀ ਉਸ ਚੋਂ ਜਿਹੜਾ ਬੈਸਟ ਹੈ ਉਹ ਨਿਕਲ ਰਿਹਾ ਉਸ ਦੀ ਗੱਲ ਅਸੀਂ ਕਰਾਂਗੇ। ਪਰ ਉਸ ਤੋਂ ਪਹਿਲਾਂ ਭਾਈ ਜਸਵੀਰ ਸਿੰਘ ਨਿਊ ਜਰਸੀ
ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਕਿਉਂਕਿ ਜਿਉਂ-ਜਿਉਂ ਹਿੰਦੂ ਤਵੀਆਂ ਦੀ ਮੀਡੀਆ ਮਿਲ, ਰਿਊਮਰ ਮਿਲ, ਸੋਸ਼ਲ ਨੈਟਵਰਕ ਜਿਸ ਦੇ ਵਿੱਚ ਉਹਨਾਂ ਦੇ ਪੇਡ ਏਜੰਟ ਬੈਠੇ ਨੇ, ਉਹ ਸਿੱਖਾਂ ਦੇ ਖਿਲਾਫ ਇੱਕ ਨਾ ਪੱਖੀ ਨੈਰੇਟਿਵ ਸਿਰਜ ਰਹੇ ਨੇ, ਸਿੱਖ ਇਤਿਹਾਸ ਨੂੰ ਨੈਗੇਟ ਕਰ ਰਹੇ ਨੇ। ਕਰੰਟ ਸਟਰਗਲ ਦੇ ਖਿਲਾਫ ਤਾਂ ਜੋ ਹੈ ਉਹ ਤਾਂ 4 ਦਹਾਈਆਂ ਤੋਂ ਵੀ ਪਹਿਲਾਂ, ਜਦੋਂ ਅਸੀਂ 1970ਵਿਆਂ ਦੇ ਅਖੀਰ 'ਚ 1978 13 ਅਪ੍ਰੈਲ 1978 ਤੋਂ ਦੇਖਦੇ ਹਾਂ, ਜਦੋਂ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਪ੍ਰੋਕਸੀ ਵਾਰ ਦਾ ਮੋਹਰਾ ਬਣਾ ਕੇ ਨਰਕਧਾਰੀ ਗੁਰਬਚਨੇ ਤੋਂ 13 ਸਿੰਘਾਂ ਦੀ ਜਿਹੜੀ ਹੈ ਉਹ ਸ਼ਹਾਦਤ ਕਰਵਾਈ। ਉਦੋਂ ਤੋਂ ਹੀ ਮੀਡੀਆ ਦਾ ਰਵੱਈਆ, ਔਰ 78 ਤੋਂ 84 ਤੱਕ ਪਹੁੰਚਦੇ ਹਾਂ ਜਦੋਂ ਘੱਲੂਘਾਰਾ ਵਰਤਾਇਆ ਜਾਂਦਾ ਇਹਨਾਂ ਵੱਲੋਂ, ਸੋ ਉਦੋਂ ਤੱਕ ਇੱਕ ਬਿਲਕੁਲ ਨੈਗੇਟਿਵ ਬਿਰਤਾਂਤ ਸਿਰਜ ਦਿੱਤਾ ਗਿਆ ਸੀ। ਫਿਰ ਅਸੀਂ ਡਾਇਸਪੋਰਾ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਇਕੱਲੀ ਇਹੀ ਨਹੀਂ ਹੈ ਵੀ ਨਾ ਪੱਖੀ ਪ੍ਰਚਾਰ ਤੱਕ ਮਹਿਦੂਦ ਰਹੀ, ਹੁਣ ਉਹ ਟਾਰਗੇਟ ਕਿਲਿੰਗਸ ਤੱਕ ਪਹੁੰਚ ਗਈ ਹੈ। ਔਰ ਇਸ ਸਾਰੇ ਦੇ ਵਿੱਚ ਬੇਸ਼ੱਕ ਸਾਡੀ, ਜੇ ਅੱਜ ਵੀ ਮੈਨੂੰ ਮੈਂ 4 ਦਹਾਕੇ ਪਿੱਛੇ ਮੁੜ ਕੇ ਦੇਖਾਂ ਤੇ ਕੋਈ ਮੈਨੂੰ ਪੁੱਛੇ ਕਿ ਵੀ ਐਸਾ ਕੀ ਸੀ ਜਿਹੜਾ ਅਸੀਂ ਬਿਹਤਰ ਕਰ ਸਕਦੇ ਸੀ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਜਾਂ ਆਪਣੇ ਨਿਸ਼ਾਨੇ ਪ੍ਰਤੀ, ਤੇ ਮੇਰਾ ਉਦੋਂ ਵੀ, ਜੇ 4 ਦਹਾਕੇ ਪਹਿਲਾਂ ਵੀ, ਉਦੋਂ ਸਾਡੇ ਕੋਲ ਬਹੁਤ ਵੱਡੀ ਘਾਟ ਸੀ, ਕਿਉਂਕਿ ਭਾਰਤ ਦੇ ਵਿੱਚ ਉਦੋਂ ਈਵਨ ਇਹ ਪ੍ਰਾਈਵੇਟ ਮੀਡੀਆ ਜਾਂ ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ, ਭਾਰਤੀ ਦੂਰਦਰਸ਼ਨ ਤੇ ਜਾਂ ਪ੍ਰਿੰਟ ਮੀਡੀਆ, ਕਿ ਅਸੀਂ ਸੱਤਵਾਦੀ ਹੁੰਦਿਆਂ ਹੋਇਆਂ ਵੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ, ਇੰਡੀਅਨ ਸਟੇਟ ਦੇ ਵਿਕਟਮ ਹੁੰਦਿਆਂ ਹੋਇਆਂ ਵੀ ਆਪਣਾ ਵਿਕਟਮਹੁੱਡ ਕਾਰਡ ਵੀ ਪਲੇ ਨਹੀਂ ਕਰ ਸਕੇ, ਕਿਉਂਕਿ ਸਾਡੇ ਕੋਲ ਕੋਈ ਰਿਸੋਰਸ ਨਹੀਂ ਸਨ, ਕੋਈ ਮੀਡੀਆ ਨਹੀਂ ਸੀ, ਨਾ ਪ੍ਰਿੰਟ ਮੀਡੀਆ ਸੀ, ਇਲੈਕਟ੍ਰੋਨਿਕ ਤਾਂ ਦੂਰ ਦੀ ਗੱਲ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਬਾਹਰ ਆ ਕੇ 1980ਵਿਆਂ ਦੇ ਅਖੀਰ 'ਚ ਪੰਥਕ ਦਿਸ਼ਾ ਵੱਲ ਆਪਣਾ ਜੀਵਨ ਲਾਉਣ ਦਾ ਫੈਸਲਾ ਕੀਤਾ, ਤੇ ਉਦੋਂ ਵੀ ਸਾਡੇ ਸਾਹਮਣੇ ਜਿਹੜਾ ਪਹਿਲੀ ਪ੍ਰਾਇੋਰਟੀ ਸੀ ਉਹ ਇੱਕ ਤਾਂ 1-to-1 ਐਜੂਕੇਸ਼ਨ, ਜਿਹੜੀ ਅਸੀਂ ਅਮਰੀਕਾ ਕੈਨੇਡਾ ਦੇ ਗੁਰਦੁਆਰਿਆਂ 'ਚ ਜਿਹੜਾ ਹੈ ਇੱਕ ਉਹ ਸਿਸਟਮ ਕਿ ਸਿਰਫ ਇੱਕ ਲੈਕਚਰ ਨਹੀਂ ਹੋਏਗਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਖੁੱਲੀ ਚਰਚਾ ਜਾਂ ਡਿਸਕਸ਼ਨ ਦਾ ਸੱਦਾ ਹੁੰਦਾ ਸੀ, ਔਰ ਮੈਂ ਲਗਭਗ ਕੋਸਟ ਟੂ ਕੋਸਟ ਅਮਰੀਕਾ ਕੈਨੇਡਾ 'ਚ ਇਸ ਪਾਰਟ ਨੂੰ, ਔਰ ਉਹਨੇ ਬੇਸ਼ੱਕ ਕਈ ਥਾਂ ਤੇ ਨੈਗੇਟਿਵਿਟੀ ਵੀ ਹੁੰਦੀ ਸੀ, ਨਾ ਪੱਖੀ ਵੀ ਹੁੰਦੇ ਸੀ, ਲੇਕਿਨ ਮੇਰਾ ਇਹ ਹਮੇਸ਼ਾ ਯਕੀਨ ਰਿਹਾ, ਔਰ ਅੱਜ ਵੀ ਉਹ ਪਰਪੱਕ ਹੋਇਆ ਹਰ ਚੜ੍ਹਦੇ ਸੂਰਜ ਦੇ ਨਾਲ, ਕਿ ਸਾਡਾ ਖਾਲਿਸਤਾਨ ਦਾ ਕੇਸ, ਸਿੱਖ ਕੌਮ ਦਾ ਕੇਸ ਸੱਚ, ਹੱਕ, ਇਨਸਾਫ ਤੇ ਬੇਸਡ ਹੈ। ਔਰ ਇਹ ਦੁਨੀਆ ਦੇ ਕਿਸੇ ਵੀ ਕੋਰਟ, ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟਨੀ ਦੇ ਸਾਹਮਣੇ ਜਿਹੜਾ ਹੈ ਉਹ ਬੜੀ ਮਜ਼ਬੂਤੀ ਨਾਲ ਖਲੋ ਸਕਦਾ ਹੈ। ਇਸ ਲਈ ਸਾਨੂੰ ਗਾਲੀ ਗਲੋਚ ਕਰਨ ਦੀ ਲੋੜ ਨਹੀਂ ਹੈ, ਸਾਨੂੰ ਉੱਚੀ ਆਵਾਜ਼ ਚੁੱਕਣ ਦੀ ਲੋੜ ਨਹੀਂ ਹੈ ਕਿਤੇ ਵੀ। ਔਰ ਇਹ ਸਾਡਾ ਚੈਲੰਜ 4 ਦਹਾਕਿਆਂ ਤੋਂ ਰਿਹਾ, ਅੱਜ ਵੀ ਹੈ। ਭਾਰਤੀ ਹਾਈ ਕਮਿਸ਼ਨ, ਐਂਬੈਸਡਰ, ਕੌਂਸੂਲੇਟ, ਕਿਤੇ ਵੀ ਅਸੀਂ ਈਵਨ ਉਹਨਾਂ ਜ਼ਮਾਨਿਆਂ ਜਦੋਂ ਖੁਸ਼ਵੰਤ ਸਿੰਘ ਵਰਗਾ ਜਰਨਲਿਸਟ ਇਹਨਾਂ ਦਾ ਦੁਮਛੱਲਾ ਬਣ ਕੇ ਖਾਲਿਸਤਾਨ ਦੀ ਹੋਂਦ, ਉਸ ਦੀ ਜਿਓਗ੍ਰਾਫੀਕਲ ਬਾਉਂਡਰੀਜ਼ ਜਾਂ ਉਹਦੀ ਇਕਨੋਮਿਕਲ ਜਿਹੜੀ ਹੈ ਵਾਇਬਿਲਿਟੀ, ਇਸ ਕਿਸਮ ਦੇ ਮੁੱਦਿਆਂ ਤੇ ਸਵਾਲ ਚੁੱਕ ਰਿਹਾ ਸੀ, ਉਦੋਂ ਵੀ ਅਸੀਂ ਪਬਲਿਕਲੀ ਵਾਸ਼ਿੰਗਟਨ ਟਾਈਮਜ਼ ਦੇ ਰਾਹੀਂ ਔਰ ਉਹਨਾਂ ਨੂੰ ਇਹ ਚੈਲੰਜ ਕੀਤਾ ਸੀ ਕਿ ਵੀ ਤੁਸੀਂ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆ ਜਾਓ, ਓਪਨ ਡਿਬੇਟ, ਤੁਹਾਡੇ ਐਂਬੈਸਡਰ, ਦੂਜੇ ਤੀਜੇ ਵੀਜ਼ਾ ਵੀ ਸਿੱਖ, ਅਸੀਂ ਉਸ ਦੇ ਲਈ ਤਿਆਰ ਹਾਂ। ਔਰ ਇਹ ਅੱਜ ਵੀ ਸਾਡਾ ਚੈਲੰਜ ਕਾਇਮ ਹੈ ਕਿ ਜੇ ਸਿਰਫ ਫੇਕ ਆਈਡੀਜ਼ ਦੇ ਨਾਲ ਨੈਗੇਟਿਵਿਟੀ ਕਰਕੇ ਗਾਲੀ ਗਲੋਚ ਹੀ ਕਰਨਾ, ਜਿਹੜਾ ਅਸੀਂ ਰੋਜ਼ਾਨਾ ਆਪਣੇ ਹਰ ਸੈਗਮੈਂਟ ਦੇ ਉੱਤੇ ਦੇਖਦੇ ਹਾਂ, ਕਿਤੇ ਕੋਈ ਕੁਮਾਰ ਬਣਿਆ ਹੁੰਦਾ, ਕੋਈ ਵਿਪਨ ਕੁਮਾਰ ਹੈ, ਕੋਈ ਰੰਧਾਵਾ ਬਣਿਆ, ਕੋਈ ਬਰਾੜ ਬਣਿਆ, ਕੋਈ ਹੋਰ ਬਣਿਆ, ਸਾਨੂੰ ਵੀ ਪਤਾ ਹੁੰਦਾ ਵੀ ਇਹ ਕੌਣ ਇਹ ਲੋਕ ਨੇ, ਲੇਕਿਨ ਇੱਥੇ ਆਉਂਦਿਆਂ ਵੀ ਅਸੀਂ ਜਿਹੜਾ 1-to-1 ਵੀ ਸੀ, ਔਰ ਫਿਰ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜਾ ਪ੍ਰਿੰਟ ਅਖਬਾਰ ਕੋਵਿਡ ਤੱਕ ਜਾਰੀ ਰਿਹਾ, ਔਰ ਲਗਭਗ ਇਹਨਾਂ ਸਾਰੇ 25-30 ਸਾਲਾਂ 'ਚ ਉਸ ਦਾ ਐਡੀਟੋਰੀਅਲ ਵੀ, ਐਡੀਟੋਰੀਅਲ ਬੋਰਡ ਦਾ ਚੀਫ ਹੋਣ ਦੇ ਨਾਤੇ ਮੈਂ ਲਿਖਦਾ ਸੀ, ਔਰ ਉਸ ਦੇ ਵਿੱਚ ਇੱਕ ਸਪੈਸ਼ਲ ਕਾਲਮ ਅੰਗਰੇਜ਼ੀ ਔਰ ਪੰਜਾਬੀ 'ਚ ਅੰਡਰ ਖਾਲਿਸਤਾਨ ਕਾਲਿੰਗ, ਜਦੋਂ ਅਸੀਂ ਕਹਿੰਦੇ ਨਾ ਵੀ ਅਸੀਂ ਖਾਲਿਸਤਾਨ ਬੋਲ ਰਹੇ, ਔਰ ਇਹ ਗੁਰੂ ਦੀ ਰਹਿਮਤ ਹੈ ਕਿ ਗੁਰਸਿੱਖ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਲਗਭਗ 11 ਵਰ੍ਹੇ ਪਹਿਲਾਂ ਦਸੰਬਰ 2012 'ਚ ਗੁਰੂ ਨੇ ਸਾਨੂੰ ATV 84 ਦਾ ਪਲੇਟਫਾਰਮ ਦਿੱਤਾ,
और बेशक तंग दस्तियां ने बहुत सारे ਜਿਹੜੇ रिसोर्सिस ਦੇ ਲਈ ਰਿਕੁਆਇਰਡ ਨੇ ਲੇਕਿਨ ਅਸੀਂ ਸਤਿਗੁਰੂ ਦਾ ਵੀ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਅਸੀਂ ਸਮਝਦੇ ਹਾਂ ਵੀ ਜਦੋਂ ਸਾਡੇ ਸੱਚ ਹੱਕ ਇਨਸਾਫ ਦੇ ਇਸ ਰਸਤੇ ਦੇ ਉੱਤੇ ਸਾਡੇ ਵੀਰ ਪੈਣਾ ਹਮਾਇਤ ਖਲੋਂਦੇ ਨੇ ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਹੁੰਦਾ ਕਿਉਂਕਿ ਅਲਟੀਮੇਟ ਜਿਹੜੀ ਸਾਡੀ ਡੈਸਟਨੀ ਹੈ ਪੰਥ ਦੀ ਉਹ ਤਾਂ ਸਾਂਝੀ ਹੈ ਸਾਰੇ ਗੁਰੂ ਦੇ ਪਿਆਰੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਵੱਡੇ ਤਬਕੇ ਨੂੰ ਵਕਤ ਦੇ ਨਾਲ ਜਿਉਂ-ਜਿਉਂ ਇੰਡੀਆ ਦਾ ਨੈਗੇਟਿਵ ਪ੍ਰੋਪੇਗੈਂਡਾ ਪ੍ਰਚੰਡ ਹੁੰਦਾ ਜਾ ਰਿਹਾ ਹੈ ਬਹੁਤ ਸਾਰਿਆਂ ਨੂੰ ਜਿਹੜਾ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ ਔਰ ਟੀਵੀ 84 ਹਾਲਾਂਕਿ ਸਾਡੇ ਇਹ ਨਹੀਂ ਹੈ ਵੀ ਦੂਸਰੇ ਅਸੀਂ ਕਿਸੇ ਹੋਰ ਦੇ ਕੰਮ ਨੂੰ ਐਕਨੋਲੇਜ ਨਹੀਂ ਕਰਦੇ ਹਰ ਇੱਕ ਜਿਹੜਾ ਵੀ ਜਿਸ ਲੈਵਲ ਦੇ ਉੱਤੇ ਕੰਮ ਕਰਦਾ ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੱਥੇ ਇਹਨੂੰ ਸਨੇਹ ਨੂੰ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਵੀ ਸਾਂਝਾ ਕੀਤਾ ਸਾਂਝਾਂ ਦੀ ਗੱਲ ਵੀ ਦੋਵਾਂ ਪੰਜਾਬਾਂ ਦੇ ਔਰ ਜਿੱਥੇ ਵੀ ਡਾਇਸਪੋਰਾ 'ਚ ਵੀ ਸਾਡੇ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਵੀਰ ਭੈਣਾਂ ਨੇ ਇੱਕ ਡਾਇਲੌਗ ਵਾਲਾ ਸਿਲਸਿਲਾ ਜਾਰੀ ਕੀਤਾ ਔਰ ਇਸ ਪਲੇਟਫਾਰਮ ਦੇ ਉੱਤੇ ਜਿਵੇਂ ਅੱਜ ਸਾਡੇ ਕੋਲ ਬਹੁਤ ਸਾਰੇ ਜਿਹੜੇ ਨੇ ਇੰਟੈਲੈਕਚੁਅਲ ਸਾਡੇ ਨਾਲ ਜੁੜਦੇ ਨੇ ਜੇ ਅਸੀਂ ਕੀਰਤਨ ਸਮਾਗਮ ਜਾਂ ਗੁਰਬਾਣੀ ਦੇ ਉੱਤੇ ਵੀ ਪ੍ਰੋਗਰਾਮ ਕਰਦੇ ਹਾਂ ਤੇ ਉਹਦੇ 'ਚ ਕੋਈ ਹਾਰਵਰਡ ਯੂਨੀਵਰਸਿਟੀ ਦਾ ਡਾਕਟਰ ਹੈ ਕੋਈ ਲਾਹੌਰ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਕੋਈ ਦੂਸਰੇ ਨੇ ਜਦੋਂ ਉਹ ਆਪਣੀ ਇਨਪੁਟ ਭੇਜਦੇ ਨੇ ਤੇ ਮੈਨੂੰ ਇਸ ਗੱਲ ਦੀ ਜਿਹੜੀ ਹੈ ਤਸੱਲੀ ਹੁੰਦੀ ਹੈ ਕਿ ਵੀ ਅਸੀਂ ਘੱਟੋ ਘੱਟ ਉਸ ਮਿਆਰ ਨੂੰ ਕਾਇਮ ਰੱਖਿਆ ਠੀਕ ਹੈ ਕਿ ਜੇ ਅਸੀਂ ਮੈਨੂੰ ਕਈਆਂ ਨੇ ਇਹ ਕਿਹਾ ਵੀ ਕਿ ਜੀ ਤੁਹਾਡੇ ਜਿਹੜੇ ਸੈਗਮੈਂਟਸ ਦੇ ਟਾਈਟਲ ਅੰਗਰੇਜ਼ੀ 'ਚ ਹੁੰਦੇ ਨੇ ਜੇ ਉਹ ਸਿੱਧੀ ਸਾਦੀ ਜ਼ਬਾਨ 'ਚ ਆਮ ਲੋਕਾਂ ਨੂੰ ਜਿਹੜਾ ਉਹ ਭੜਕਾਉਣ ਵਾਲੇ ਅੰਦਾਜ਼ 'ਚ ਹੋਣ ਤੇ ਵਿਊਅਰਸ਼ਿਪ ਬਹੁਤ ਵੱਧ ਸਕਦੀ ਹੈ ਮੈਂ ਕਿਹਾ ਜੀ ਨਹੀਂ ਸਾਡਾ ਮਕਸਦ ਜਿਹੜਾ ਵਿਊਅਰਸ਼ਿਪ ਵਧਾਉਣ ਤੱਕ ਨਹੀਂ ਹੈ ਆਫ ਕੋਰਸ ਅਸੀਂ ਚਾਹੁੰਦੇ ਹਾਂ ਕਿ ਮੈਸੇਜ ਵੱਧ ਤੋਂ ਵੱਧ ਪਹੁੰਚੇ ਪਰ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਮਿਆਰ ਹੈ ਜਿਹੜਾ ਇੰਟੈਲੈਕਚੁਅਲ ਵੀ ਔਰ ਫੈਕਚੁਅਲ ਵੀ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਇਸ ਲਈ ਜਦੋਂ ਵੀ ਕੋਈ ਖਬਰ ਸਾਡੇ ਤੱਕ ਪਹੁੰਚਦੀ ਹੈ ਜਦੋਂ ਤੱਕ 2-3 ਹੋਰ ਸੋਰਸ ਉਸ ਨੂੰ ਕਨਫਰਮ ਕਰਨ ਵਾਲੇ ਨਾ ਹੁਣ ਇੰਡੀਪੈਂਡੈਂਟ ਸੋਰਸ ਮੈਂ ਜਿਹੜਾ ਗਰੇਜ਼ ਕਰਦਾ ਉਸ ਦੇ ਉੱਤੇ ਚਰਚਾ ਕਰਨ ਜਿਸੇ ਕੰਟੈਕਸਟ 'ਚ ਆਸਟਰੀਆ ਦੇ ਇੱਕ ਇਕਨੋਮਿਸਟ ਜਿਸ ਦਾ ਕਮੈਂਟ ਵੀ ਸੀ ਔਰ ਭਾਰਤ ਦੇ ਟੁੱਟਣ ਦੀ ਗੱਲ ਔਰ ਨਕਸ਼ੇ ਵੀ ਜਿਹੜੇ ਟੁੱਟੇ ਦਾ ਕਿ ਆਹ ਸਟੇਟ ਹੈ ਖਾਲਿਸਤਾਨ ਹੈ ਆਜ਼ਾਦ ਮੱਧ ਪ੍ਰਦੇਸ਼ ਹੈ ਇਹ ਰਾਜਪੂਤਾਨਾ ਹੈ ਪਰ ਹਾਲਾਂਕਿ ਕੱਲ ਦੀ ਇਹ ਖਬਰ ਸਾਡੇ ਕੁਝ ਵੀਰਾਂ ਨੇ ਸਾਨੂੰ ਭੇਜਿਆ ਵੀ ਔਰ ਕਿਹਾ ਵੀ ਤੁਸੀਂ ਡਿਸਕਸ ਕਰੋ ਤੇ ਮੈਂ ਅੱਜ ਹੀ ਵੀਰ ਸੁਖਜਿੰਦਰ ਸਿੰਘ ਬਾਜਵਾਰਾ ਨੂੰ ਕਿਹਾ ਸੀ ਮੈਂ ਕਿਹਾ ਜੀ ਇੱਕ ਅੱਧਾ ਸੋਰਸ ਜਿਹੜਾ ਆਪਣੇ ਮੀਡੀਆ 'ਚ ਹੀ ਹੈ ਉਸ ਤੋਂ ਇਲਾਵਾ ਕੋਈ ਹੋਰ ਲੇਕਿਨ ਕੋਈ ਹੋਰ ਸੋਰਸ ਨਹੀਂ ਆਇਆ ਸਾਹਮਣੇ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਨਹੀਂ ਹੈ ਵੀ ਅਸੀਂ ਗਲਤੀ ਨਹੀਂ ਕਰ ਸਕਦੇ ਸੋ ਅਸੀਂ ਘੱਟੋ ਘੱਟ ਇਸ ਨੂੰ ਮਿਆਰੀ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਤਾਂ ਕਿ ਕ੍ਰੈਡੀਬਿਲਿਟੀ ਦੇ ਨਾਲ ਜਿਹੜਾ ਉਹ ਕੋਈ ਵੀ ਐਸਾ ਫੈਕਟ ਜਿਹੜਾ ਕੱਲ ਨੂੰ ਚੈਲੰਜ ਹੋਏ ਹਾਲਾਂ ਵੈਸੇ ਤਾਂ ਚਲੋ ਸਾਨੂੰ ਜੇ ਕੋਈ ਪ੍ਰੋਪੇਗੈਂਡਿਸਟ ਕਹਿੰਦਾ ਹੈ ਤੇ ਅਸੀਂ ਖਾਲਿਸਤਾਨੀ ਪ੍ਰੋਪੇਗੈਂਡੇ ਦੇ ਵਿੱਚ ਤਾਂ ਪ੍ਰੋਪੇਗੈਂਡਾ ਬਹੁਤ ਵਾਰ ਲਫ਼ਜ਼ ਇਹ ਹੁੰਦਾ ਹੈ ਉਹ ਕਹਿਣਾ ਜੋ ਨਹੀਂ ਹੈ ਇਹ ਤਾਂ ਹੁੰਦਾ ਹੈ ਕਿ ਵੀ ਅਸੀਂ ਹਰ ਖਬਰ ਚੋਂ ਜਾਂ ਜਿਹੜੀ ਦੁਨੀਆ ਦੀ ਹਰ ਘਟਨਾ ਹੈ ਉਸ ਦਾ ਸਿੱਖਾਂ ਨਾਲ ਕੀ ਸੰਬੰਧ ਹੈ ਔਰ ਉਸ ਦੀ ਨੂੰ ਇੱਕ ਪੋਜ਼ਿਟਿਵ ਸਪਿਨ ਦੇਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਅਦਰਵਾਈਜ਼ ਤਾਂ ਫਿਰ ਮਕਸਦ ਵੀ ਨਹੀਂ ਰਹਿੰਦਾ ਹੈ ਜਿਹੜੇ ਇਹ ਕਹੇ ਜੀ ਅਸੀਂ ਤਾਂ ਨਿਊਟਰਲ ਹੁੰਦੇ ਆ ਨਿਊਟਰਲ ਤਾਂ ਜਿਹੜਾ ਹੈ ਉਹ ਅਗੇਂਸਟ ਹੁੰਦਾ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਾਡਾ ਖਾਲਿਸਤਾਨ ਦਾ ਝੰਡਾ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਔਰ ਸਾਡੇ ਮਿਸ਼ਨ ਨੂੰ ਵੀ ਦੱਸਦਾ ਹੈ ਪਰ ਇਹਦੇ ਬਾਵਜੂਦ ਅਸੀਂ ਕਿਸੇ ਨਫ਼ਰਤ ਤੋਂ ਦੂਰ ਰਹਿ ਕੇ ਇਸ ਲਈ ਅਸੀਂ ਇਸ ਗੱਲ ਨੂੰ ਰਿਪੀਟਡਲੀ ਕਲੀਅਰ ਕਰਦੇ ਹਾਂ ਕਿ 18ਵੀਂ ਸਦੀ 'ਚ ਜੇ ਅਸੀਂ ਸਟਰਗਲ ਕੀਤੀ ਤੇ ਸਾਡੀ ਲੜਾਈ ਸਟੇਟ ਦੇ ਖਿਲਾਫ ਸੀ ਜ਼ੁਲਮ ਦੇ ਖਿਲਾਫ ਸੀ ਆਪਣੀ ਸੋਵਰਨਿਟੀ ਨੂੰ ਐਸਟੈਬਲਿਸ਼ ਕਰਨਾ ਸੀ ਇਸਲਾਮ ਦੇ ਖਿਲਾਫ ਨਹੀਂ ਸੀ ਜੀ ਇਸੇ ਤਰ੍ਹਾਂ ਅੱਜ ਸਾਡੀ ਸਟੇਟ ਜਿਸ ਆਈਡੀਓਲੋਜੀ ਦੇ ਖਿਲਾਫ ਹੈ ਉਹ ਆਈਡੀਓਲੋਜੀ ਵਰਣ ਆਸ਼ਰਮ ਇਨਸਾਨੀ ਨਫ਼ਰਤ ਇਨਸਾਨਾਂ ਦੇ ਵਿੱਚ ਭੇਦਭਾਵ ਦੇ ਉੱਤੇ ਖੜੀ ਹੈ ਔਰ ਜਿਹੜੀ ਇੰਡੀਅਨ ਸਟੇਟ ਪਹਿਲਾਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਸ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਲਾਗੂ ਕਰ ਰਹੀ ਸੀ ਅੱਜ ਤਾਂ ਨੰਗੇ ਚਿੱਟੇ ਹੋ ਕੇ ਹਿੰਦੂਤਵਾ ਦੇ ਵਿਚਾਰਧਾਰਾ ਦੇ ਥੱਲੇ ਆ ਗਏ ਨੇ ਪਰ ਸਾਡੀ ਲੜਾਈ ਕੋਈ ਆਪਣੇ ਹਿੰਦੂ ਭੈਣਾਂ ਭਰਾਵਾਂ ਦੇ ਨਾਲ ਨਹੀਂ ਹੈ ਸੋ ਇਸ ਗੱਲ ਨੂੰ ਅਸੀਂ ਰਿਪੀਟਡਲੀ ਕਲੀਅਰ ਕਰਦੇ ਹਾਂ ਔਰ ਵੀਰ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹ ਸਾਡੇ ਹਮਦਰਦ ਨੇ ਪਿਆਰੇ ਨੇ ਔਰ ਸਾਡੇ ਖੈਰ ਖਵਾਹ ਨੇ ਟੀਵੀ 84 ਦੇ ਅੱਜ
ਜਿਵੇਂ ਮੈਂ ਪਹਿਲਾਂ ਹੀ ਬਿਗਨਿੰਗ 'ਚ ਕਿਹਾ ਕਿ ਖਾਸ ਦਿਨ ਹੈ ਔਰ 31 ਅਗਸਤ ਇੱਕਦਮ ਸ਼ਾਮ ਦੇ 5:15 ਵਜੇ ਦਾ ਟਾਈਮ, ਭਾਰਤੀ ਟਾਈਮ, ਚੰਡੀਗੜ੍ਹ ਦਾ ਸੈਕਟਰੀਏਟ, ਉਸ ਦੇ ਸਾਹਮਣੇ ਬੁੱਚੜ ਪੰਜਾਬ ਦਾ ਜਿਹੜਾ ਫਰਵਰੀ 1992 ਦੇ ਵਿੱਚ 8% ਤੋਂ ਵੀ ਘੱਟ ਵੋਟਾਂ ਦੇ ਫਰਕ ਦੇ ਨਾਲ ਜਿੱਤਦਾ ਹੈ ਔਰ ਜਿਵੇਂ ਫਿਰ ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ ਕਿਵੇਂ KP ਗਿੱਲ, ਬੇਅੰਤਾ ਦਿੱਲੀ ਦੇ ਵਿੱਚ ਉਹ ਨਰਸਿਮਹਾ ਰਾਓ ਜਿਸ ਬਾਰੇ ਹੁਣ ਮਨੀ ਸ਼ੰਕਰ ਆਇਰ ਨੇ ਜਿਹਨੇ ਇੱਕ ਕਿਤਾਬ ਲਿਖੀ ਔਰ 2-3 ਦਿਨ ਪਹਿਲਾਂ ਹੀ ਉਸ ਦਾ ਵਿਮੋਚਨ ਕੀਤਾ ਜਾਂ ਉਹਦੀ ਘੁੰਡ ਚਕਾਈ ਕੀਤੀ ਔਰ ਉਹਦੇ 'ਚ ਵੀ ਕਿਤਾਬ 'ਚ ਵੀ ਉਹਨੇ ਲਿਖਿਆ ਔਰ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਨਰਸਿਮਹਾ ਰਾਓ ਭਾਰਤ ਦਾ ਪਹਿਲਾ BJP ਦਾ ਪ੍ਰਧਾਨ ਮੰਤਰੀ ਸੀ ਔਰ ਉਹਨੇ ਬੜੀ ਬੋਲਡਲੀ ਫਿਰ ਉਹਨੇ ਆਪਣਾ ਬਾਬਰੀ ਮਸਜਿਦ ਵਾਲੀ ਗੱਲ ਤਾਂ ਬਾਅਦ 'ਚ ਹੁੰਦੀ ਹੈ 6 ਦਸੰਬਰ 1992 ਨੂੰ ਜਾਂ ਉਸ ਦੀਆਂ ਬਾਕੀ ਨੀਤੀਆਂ ਕੀ ਸੀ। ਅਸੀਂ ਤਾਂ ਇਸੇ ਹੀ BJP ਦੇ ਪਹਿਲੇ ਪ੍ਰਧਾਨ ਮੰਤਰੀ ਦਾ ਜਦੋਂ ਇਹ ਰਾਜੀਵ ਗਾਂਧੀ ਦਾ ਗ੍ਰਹਿ ਮੰਤਰੀ ਸੀ, ਹੋਮ ਮਿਨਿਸਟਰ, ਨਵੰਬਰ 1984 ਦੇ ਵਿੱਚ ਜਦੋਂ ਕਿ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਵਿੱਚ ਹੋਈ ਔਰ ਇਹ 3 ਦਿਨ ਸੁੱਤਾ ਰਿਹਾ। ਇਹਨੂੰ ਜਿਹੜੇ ਨੇ ਈਵਨ ਫੀਲਡ ਮਾਰਸ਼ਲ ਅਰਜਨ ਸਿੰਘ, ਜਗਜੀਤ ਸਿੰਘ ਅਰੋੜਾ, ਦੂਸਰੇ ਖੁਸ਼ਵੰਤ ਸਿੰਘ, ਸਾਰੇ ਜਿਹੜੇ ਨੇ ਉਹ ਕਾਲਾਂ ਵੀ ਕਰਦੇ ਰਹੇ, ਮਿਲਣ ਦੀ ਵੀ ਕੋਸ਼ਿਸ਼ ਕੀਤੀ। ਸੋ ਅਸੀਂ ਉਸੇ ਹੀ ਨਰਸਿਮਹਾ ਰਾਓ ਜਿਹੜਾ ਨਵੰਬਰ 84 ਚ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ ਜੀ, ਆਲਮੋਸਟ ਜਿਹੜਾ ਉਹ 7 ਸਾਲ ਬਾਅਦ 1991 ਦੇ ਵਿੱਚ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਔਰ ਇਧਰ ਜਿਹੜੀ ਹੈ 91 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਬਿਲਕੁਲ ਜਿਹੜੀਆਂ ਹੋਣ ਜਾ ਰਹੀਆਂ ਸੀ 24 ਘੰਟੇ ਪਹਿਲਾਂ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਮਲਹੋਤਰਾ ਉਹ 6-7 ਵਜੇ ਅਨਾਉਂਸ ਕਰਦਾ ਹੈ ਕਿ ਜੀ ਚੋਣਾਂ ਮੈਂ ਹਰ ਹਾਲਤ 'ਚ ਹੋਣਗੀਆਂ ਤੇ ਸ਼ਾਮ ਦੇ ਬੁਲੇਟਿਨ 'ਚ ਆ ਜਾਂਦਾ ਹੈ ਕਿ ਚੋਣਾਂ ਕੈਂਸਲ ਕਰ ਦਿੱਤੀਆਂ ਗਈਆਂ ਕਿਉਂਕਿ ਉਦੋਂ ਜ਼ਾਹਰ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਜਿਹੜੇ ਉਮੀਦਵਾਰ ਜਿੱਤਣ ਵਾਲੇ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਔਰ ਪੰਥਕ ਧਿਰਾਂ ਜਿਹੜੀਆਂ ਨੇ ਫੀਲਡ ਸੀ ਔਰ ਨਰਸਿਮਹਾ ਰਾਓ ਨੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਸੀ ਔਰ ਸ਼ੇਸ਼ਨ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਦੇ ਰਾਹੀਂ 24 ਘੰਟੇ ਪਹਿਲਾਂ ਉਹਨਾਂ ਇਲੈਕਸ਼ਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਫਿਰ ਜਦੋਂ ਦੁਬਾਰਾ 92 ਚ ਕਰਵਾਈਆਂ ਗਈਆਂ ਜ਼ਾਹਰ ਹੈ ਪੰਥਕ ਜੁਝਾਰੂ ਧਿਰਾਂ ਨੇ ਬਾਈਕਾਟ ਦੀ ਲਾਈਨ ਦਿੱਤੀ ਔਰ ਆਲਮੋਸਟ 8% ਤੋਂ ਵੀ ਘੱਟ ਵੋਟਾਂ ਨਾਲ ਇਸ ਬੁੱਚੜ ਬੇਅੰਤੇ ਦੀ ਸਰਕਾਰ ਬਣਦੀ ਹੈ। ਸੋ ਉੱਤੇ ਨਰਸਿਮਹਾ ਰਾਓ ਇੱਧਰ ਬੁੱਚੜ ਬੇਅੰਤਾ ਤੇ ਫਿਰ ਜਿਹੜਾ ਬਦ ਅਖਲਾਕ KP ਗਿੱਲ ਅਸਾਮ ਕਾਡਰ ਦਾ IPS ਜਿਹਨੂੰ ਸਪੈਸ਼ਲੀ ਇਸ ਕੰਮ ਦੇ ਲਈ ਲਿਆਂਦਾ ਗਿਆ ਸੀ ਔਰ ਉਸ ਦੇ ਜ਼ਬਰ ਦਾ ਦੌਰ ਸ਼ੁਰੂ ਹੋ ਜਾਂਦਾ ਹੁਣ ਇਹਨਾਂ 2.5 ਸਾਲਾਂ 'ਚ ਮੈਂ ਜਦੋਂ ਇਹ 50,000 ਦੀ ਫਿਗਰ ਤੁਸੀਂ ਵੀ ਕੋਟ ਕਰਦੇ ਹੋ ਜਾਂ ਮੈਂ ਵੀ ਅਕਸਰ ਕੋਟ ਕਰਦਾ ਕਿਉਂਕਿ ਜਦੋਂ 5:15 ਵਜੇ ਸੈਕਟਰੀਏਟ ਦੇ ਸਾਹਮਣੇ ਬੇਅੰਤੇ ਬੁੱਚੜ ਦੇ ਜਿਹੜੇ ਨੇ ਉਹ ਚੀਥੜੇ ਉੱਡਦੇ ਨੇ ਬਦਕਿਸਮਤੀ ਨਾਲ 12-13 ਦੇ ਕਰੀਬ ਉਹਦੇ ਸਿਕਿਉਰਿਟੀ ਗਾਰਡ ਵੀ ਮਾਰੇ ਜਾਂਦੇ ਨੇ 18-20 ਜ਼ਖਮੀ ਵੀ ਹੁੰਦੇ ਨੇ ਤੇ ਭਾਈ ਦਿਲਾਵਰ ਸਿੰਘ 25 ਸਾਲਾ ਗੱਭਰੂ ਐਥਲੀਟ ਜਿਹਨੇ ਪੁਲਿਸ ਦੀ ਨੌਕਰੀ ਜੁਆਇਨ ਕੀਤੀ ਸੀ ਉਹ ਆਪਣੇ ਸਰੀਰ ਨਾਲ ਬੰਬ ਬੰਨ ਕੇ ਇਸ ਬੁੱਚੜ ਬੇਅੰਤੇ ਨੂੰ ਉਡਾਉਂਦਾ ਔਰ ਦੁਨੀਆ ਭਰ ਦੇ ਵਿੱਚ ਹਰ ਥਾਂ ਜੇ ਮੈਂ ਸਮਝਾਂ ਕਿ ਵੀ ਜਿਵੇਂ ਔਰ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਜੇ ਸਿੱਖਾਂ ਦੀ ਮਾਨਸਿਕ ਸਥਿਤੀ ਦੇਖਣੀ ਹੋਏ ਕਿ ਜੂਨ ਦੇ ਪਹਿਲੇ ਹਫਤੇ ਤੋਂ 31 ਅਕਤੂਬਰ ਤੱਕ ਸਿੱਖ ਕੌਮ ਦੀ ਕਲੈਕਟਿਵ ਥਿੰਕਿੰਗ ਕਲੈਕਟਿਵ ਸਾਈਕੀ 'ਚ ਕੀ ਵਾਪਰ ਰਿਹਾ ਸੀ ਵਿਰਾਗ ਬਿਲਕੁਲ ਬੇਬਸੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਿ ਹੇ ਵਾਹਿਗੁਰੂ ਇਹ ਪਾਪਣ ਡੈਣ ਔਰ ਕਿੱਥੇ ਅਸੀਂ ਸਾਡਾ ਫੇਥ ਇਹ ਸਾਡੇ ਉਸ ਫੇਥ ਦੇ ਕੇਂਦਰ ਸਾਡੇ ਹਰਮੰਦਰ ਟੈਂਕਾਂ ਤੋਪਾਂ ਦੇ ਨਾਲ ਆ ਕੇ ਅਕਾਲ ਤਖਤ ਉਡਾ ਦਿੱਤਾ ਅਕਾਲ ਪੁਰਖ ਕਦੋਂ ਸਜ਼ਾ ਮਿਲੇਗੀ ਔਰ ਜਦੋਂ ਹੀ 31 ਅਕਤੂਬਰ ਦੀ ਖਬਰ ਕਿ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਨੇ ਇਸ ਪਾਪਣ ਦਾ ਅੰਤ ਕੀਤਾ ਤੇ ਜਿਹੜਾ ਵੀ ਫੇਥ ਵਾਲਾ ਸੀ ਉਹਦੇ ਅੰਦਰੋਂ ਇਹੀ ਆਵਾਜ਼ ਨਿਕਲੀ ਜੈਕਾਰ ਕੀਓ ਧਰਮੀਆਂ का पापी को दंड दियो है और यही मनोस्थिति जिन्हों ने फरवरी 1992 तो 31 अगस्त 1995 तक दे 2.5 साल हंडाए देखे अखां सामने 50,000 तो ज्यादा सिख नौजवान
ਕਿਵੇਂ ਘਰਾਂ ਚੋਂ ਕੱਢ ਕੇ ਕਿਵੇਂ ਅਣਪਛਾਤੀਆਂ ਲਾਸ਼ਾਂ ਬਣਾਏ ਗਏ, ਕਿਵੇਂ ਬੁੱਚੜ ਬੇਅੰਤੇ ਔਰ KP ਗਿੱਲ ਦੀ ਇਸ ਕਾਤਲ ਜੋੜੀ ਨੇ ਪੰਜਾਬ ਦੇ ਘਰਾਂ ਦੇ ਵਿੱਚ ਸੱਫ ਦੀ ਜਿਹੜੀ ਹੈ ਉਹ ਮਾਤਮ ਦੀ ਸੱਫ ਵਿਛਾਈ, ਔਰ ਕਿਵੇਂ ਫਿਰ ਉਹਦੇ ਵਜ਼ੀਰ ਦੂਜੇ ਕੋਈ ਉਹਨੂੰ ਬੇਅੰਤੇ ਬੁੱਚੜ ਨੂੰ ਗੁਰੂ ਨਾਨਕ ਦਾ ਅਵਤਾਰ ਕਹਿ ਰਿਹਾ, ਕੋਈ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਦਾ ਅਵਤਾਰ ਕਹਿ ਰਿਹਾ, ਔਰ ਚਾਰ ਚਫੇਰੇ ਕਿਉਂਕਿ ਅਸੀਂ ਤਾਂ ਉਹਨਾਂ ਪਲਾਂ ਚੋਂ ਗੁਜ਼ਰੇ ਹੋਏ ਹਾਂ ਕਿ ਵੀ ਇੱਕ ਬੇਬਸੀ ਦਾ ਆਲਮ ਸੀ। ਲੱਗਦਾ ਸੀ ਵੀ ਕਿੱਥੇ ਅਸੀਂ ਇਹ ਪੰਜਾਬ ਦੀ ਧਰਤੀ ਤੇ ਵਾਪਰ ਰਿਹਾ, ਔਰ ਕਿਵੇਂ ਸਾਰਾ ਭਾਰਤ ਦਾ ਮੀਡੀਆ ਔਰ ਬਹੁ ਗਿਣਤੀ ਲੋਕ ਉਹਨੂੰ ਬੇਅੰਤੇ ਦੇ ਗੁਣ ਗਾ ਰਹੇ ਸੀ, ਇਹਨੂੰ KP ਗਿੱਲ ਨੂੰ ਸੁਪਰ ਕੌਪ ਕਹਿ ਕੇ ਕਿ ਭਾਈ ਪੰਜਾਬ 'ਚ, ਔਰ ਸਾਰਾ ਮੀਡੀਆ ਕਿ ਜੀ ਅੱਤਵਾਦ ਦਾ ਖਾਤਮਾ ਕਰ ਦਿੱਤਾ ਹੈ। ਤੇ ਜਦੋਂ ਇਹ ਖਬਰ 31 ਅਗਸਤ ਸ਼ਾਮ 5:15 ਵਜੇ ਦੇ ਕਰੀਬ, ਘੜੀ ਅਜੇ ਵੀ ਕਲੌਕ ਉਹਨਾਂ ਦਾ ਸੈਕਟਰੀਏਟ ਦਾ ਉਸੇ ਟਾਈਮ ਦੇ ਉੱਤੇ ਹੀ ਖੜਾ ਹੈ ਜੇ ਉਹਨੂੰ ਪ੍ਰੀਜ਼ਰਵ ਕੀਤਾ ਹੋਇਆ, ਜਦੋਂ ਧਮਾਕਾ ਹੁੰਦਾ ਉਹ ਘੜੀ ਵੀ ਖਲੋ ਜਾਂਦੀ ਹੈ। ਔਰ ਜਦੋਂ ਇਹ ਖਬਰ ਆਈ ਤੇ ਮੈਂ ਸਮਝਦਾ ਵੀ ਜਿਵੇਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਇਹ ਹਰ ਧਰਮੀ ਸਿੱਖ ਦੇ ਅੰਦਰੋਂ ਨਿਕਲਿਆ ਸੀ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਇਹੀ ਭਾਵਨਾ ਸੀ। ਔਰ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਰਨ ਕਰਦੇ ਸੀ, ਕਿਉਂਕਿ ਜਦੋਂ ਉੱਥੇ ਸ਼ਾਮ ਸੀ 5:15 5:30 ਹੋਇਆ, 2 ਘੰਟੇ ਬਾਅਦ ਖਬਰ ਕਲੀਅਰ ਹੋ ਗਈ। ਇਹਨਾਂ ਨੇ ਅਣਖੀਲਾ ਪੰਜਾਬ ਦੇ ਉੱਤੇ ਇੱਕ ਸਪੈਸ਼ਲ ਸ਼ੋਅ ਕੀਤਾ। ਇਧਰੋਂ ਮੈਨੂੰ ਲਾਈਨ ਤੇ ਲਿਆ ਹੋਇਆ ਸੀ, ਚੰਡੀਗੜ੍ਹੋਂ ਜਿਹੜੇ ਨੇ ਜਸਟਿਸ ਅਜੀਤ ਸਿੰਘ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਹੈਡ, ਔਰ ਡਾਕਟਰ ਜਗਜੀਤ ਸਿੰਘ ਚੌਹਾਨ, ਪਤਾ ਨਹੀਂ ਉਦੋਂ UK 'ਚ ਸੀ ਜਾਂ ਕਿੱਥੇ ਸੀ, ਸ਼ਾਇਦ UK 'ਚ ਹੀ ਸੀ, ਉਹਨਾਂ ਨੂੰ ਲਿਆ ਹੋਇਆ ਸੀ। ਇੱਕ ਅੱਧੇ ਕੋਈ ਹੋਰ ਮੈਨੂੰ ਯਾਦ ਨਹੀਂ ਹੈ। ਔਰ ਉਸ ਪ੍ਰੋਗਰਾਮ ਦੇ ਵਿੱਚ ਜਸਟਿਸ ਅਜੀਤ ਸਿੰਘ ਬੈਂਸ, ਜਿਨ੍ਹਾਂ ਨੂੰ ਖੁਦ ਜਿਹੜਾ ਗੋਲਫ ਖੇਡਦਿਆਂ ਕਲੱਬ ਚੋਂ ਘਸੀਟ ਕੇ ਪੁੱਠੀ ਹੱਥਕੜੀ ਲਾ ਕੇ KP ਗਿੱਲ ਨੇ ਪਰੇਡ ਕੀਤਾ ਔਰ ਟਾਡਾ ਲਾਇਆ ਸੀ ਉਹਨਾਂ ਦੇ ਉੱਤੇ, ਕਿਉਂਕਿ ਜਸਟਿਸ ਬੈਂਸ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰਾਹੀਂ ਜਿਹੜਾ ਹੈ ਉਹ ਕਿਵੇਂ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਉਹਨਾਂ ਦੀਆਂ ਰਿਪੋਰਟਾਂ ਸ਼ਾਇਆ ਕੀਤੀਆਂ ਸੀ। ਇਹ ਉਹੀ ਦੌਰ ਸੀ ਜਦੋਂ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਹਾਂ, ਅਣਪਛਾਤੀਆਂ ਲਾਸ਼ਾਂ 3 ਸ਼ਮਸ਼ਾਨ ਘਾਟਾਂ ਤੋਂ, ਇਹ ਵੀ ਉਸ ਦੇ ਨਾਲ ਜੁੜਿਆ ਹੋਇਆ ਸੀ ਕਿ ਭਾਈ ਉਹਨਾਂ ਨੇ ਉਸ ਦੌਰ ਦੇ ਵਿੱਚ। ਔਰ ਜਸਟਿਸ ਬੈਂਸ ਨੇ ਆਪਣੇ ਕਮੈਂਟ ਦੇ ਵਿੱਚ ਕਿਹਾ ਸੀ ਕਿ ਭਾਈ ਦਿਲਾਵਰ, ਉਦੋਂ ਤੱਕ ਬਹੁਤੀ ਡੀਟੇਲ ਤਾਂ ਕਲੀਅਰ ਨਹੀਂ ਸੀ, ਇਹ ਤਾਂ ਸੀ ਵੀ ਮਨੁੱਖੀ ਬੰਬ ਬਣਿਆ, ਕੌਣ ਹੈ ਕੌਣ ਨਹੀਂ। ਔਰ ਮੈਂ ਕੁਦਰਤੀ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ, ਮਾਤਾ ਸੁਰਜੀਤ ਕੌਰ, ਕੁਛ ਵਰੇ ਪਹਿਲਾਂ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਆਏ ਹੋਏ ਸੀ। ਉਸ ਤੋਂ ਬਾਅਦ ਉਹਨਾਂ ਨੇ ਬੇ ਏਰੀਆ ਜਾਣਾ ਸੀ ਤੇ ਮੈਨੂੰ ਵੀ ਉਹਨਾਂ ਦੇ ਨਾਲ ਗੱਡੀ 'ਚ ਸਫ਼ਰ ਕਰਨ ਦਾ ਸਬਬ ਬਣਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਹਰਨੇਕ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ 'ਚ ਇੰਪਲੋਈ ਸਨ ਤੇ ਮਾਤਾ ਸੁਰਜੀਤ ਕੌਰ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੰਨਾ ਵੱਡਾ ਕਾਰਨਾਮਾ ਤੁਹਾਡੇ ਕੁੱਖ ਦੇ ਜਾਏ ਨੇ ਕੀਤਾ? ਤੇ ਮਾਤਾ ਕਹਿਣ ਲੱਗੇ ਜੀ ਜਦੋਂ ਖਬਰਾਂ 'ਚ ਸ਼ਾਮ ਨੂੰ ਆਇਆ ਕਿ ਵੀ ਇਸ ਤਰ੍ਹਾਂ ਇੱਕ ਆਤਮਘਾਤੀ ਨੇ ਜਿਹੜਾ ਇਸ ਦਾ ਅੰਤ ਕੀਤਾ, ਅਸੀਂ ਤਾਂ ਕਹਿੰਦੇ ਸਾਡੇ ਘਰ 'ਚ ਖੁਸ਼ੀ ਪਸਰ ਗਈ, ਖੁਸ਼ੀ ਦਾ ਮਾਹੌਲ ਕਿ ਵੀ ਵਾਹ ਵਾਹ ਵਾਹ, ਇਹ ਹੈ ਯੋਧਿਆਂ ਦਾ ਕੰਮ। ਇਹ ਇਸ ਜ਼ਾਬਰ ਦਾ ਜਦੋਂ ਕਹਿੰਦੇ ਪਤਾ ਤਾਂ ਉਦੋਂ ਹੀ ਲੱਗਾ ਜਦੋਂ ਸਵੇਰੇ 4 ਵਜੇ ਪੁਲਿਸ ਦਾ ਛਾਪਾ ਪਿਆ ਔਰ ਘਰ 'ਚ ਸਾਰਾ ਪੁਲਿਸ ਸਾਰਾ ਪਿੰਡ ਘੇਰਿਆ ਹੋਇਆ ਉਹਨਾਂ ਨੇ ਕਿ ਜੀ ਉਹ ਤੁਹਾਡਾ ਹੀ ਹੈ। ਕਹਿੰਦੇ ਉਦੋਂ ਤਾਂ ਪਰ ਉਹ ਕਹਿੰਦਾ ਵੀ ਮੇਰੀ ਕੁੱਖ ਸਫਲ ਹੋਈ ਹੈ। ਬੜੀ ਚੰਗੇ ਅੰਦਾਜ਼ ਦੇ ਵਿੱਚ ਮਾਤਾ ਸੁਰਜੀਤ ਕੌਰ ਜਿੱਥੇ ਵੀ ਗਏ ਉਹਨਾਂ ਨੇ ਇਹ ਪ੍ਰਭਾਵ। ਹੁਣ ਜਦੋਂ ਇਹ ਖਬਰ ਅਸੀਂ ਦੇਖਦੇ ਹਾਂ, ਔਰ ਜਿਹੜੀ ਗੱਲ, ਕਿਉਂਕਿ ਉਹ ਜਸਟਿਸ ਹਾਈ ਕੋਰਟ ਦੇ ਜੱਜ ਵੀ ਰਹੇ ਸੀ ਕਾਨੂੰਨੀ ਤੌਰ ਤੇ, ਉਹ ਕਹਿੰਦੇ ਵੀ ਇਸ ਨੂੰ ਕਤਲ ਨਹੀਂ ਕਿਹਾ ਜਾ ਸਕਦਾ ਕਿ ਜੇ ਬੇਅੰਤੇ ਦਾ ਕਤਲ ਕੀਤਾ ਹੈ। ਉਹਨਾਂ ਨੇ ਕਿਹਾ ਵੀ 50,000 ਸਿੱਖ ਨੌਜਵਾਨ ਜਿਹੜਾ ਇਹਨੇ 92 ਤੋਂ 95 ਤੱਕ ਮਾਰਿਆ, ਜੇ 2.5 ਸਾਲ ਉਹਦੀ ਟਰਮ ਰਹਿੰਦੀ ਸੀ, 5 ਸਾਲ ਦਾ ਹੁੰਦਾ ਤੇ ਵੀ ਉਹਨੇ 50,000 ਤੋਂ ਜ਼ਿਆਦਾ ਹੋਰ ਮਾਰਨਾ ਸੀ। ਸੋ ਉਹਨਾਂ ਨੇ ਕਿਹਾ ਵੀ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਉਹ 50,000 ਬਚਾਏ ਨੇ। ਔਰ ਇਹ ਗੱਲ ਗਲਤ ਨਹੀਂ, ਜਿਉਂ ਹੀ ਭਾਈ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਬੁੱਚੜ ਬੇਅੰਤੇ ਦਾ ਐਂਡ ਹੁੰਦਾ ਹੈ, ਇਮੀਡੀਏਟਲੀ ਸਿਰਫ 6 ਦਿਨ ਬਾਅਦ ਇਸ ਤੋਂ 6 ਸਤੰਬਰ ਔਰ ਬੇਅੰਤਾ ਉਹਨੂੰ KP ਗਿੱਲ ਵੀ ਰਿਜ਼ਾਈਨ ਕਰਦਾ ਔਰ ਹਰਚਰਨ ਸਿੰਘ ਬਰਾੜ ਨਵਾਂ ਮੁੱਖ ਮੰਤਰੀ ਬਣਦਾ ਔਰ 6 ਦਿਨ ਬਾਅਦ
6 ਸਤੰਬਰ ਨੂੰ ਸਰ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਦੇ ਘਰ ਤੋਂ ਬਾਹਰੋਂ ਚੁੱਕਿਆ ਜਾਂਦਾ ਔਰ ਗਾਇਬ ਕਰ ਦਿੱਤਾ ਜਾਂਦਾ। ਸੋ ਜਦੋਂ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਗੱਲ, ਸ਼ਹਾਦਤ ਦੀ ਗੱਲ ਕਰਦੇ ਹਾਂ, ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਹੁਣ ਜਦੋਂ ਅਸੀਂ ਇਹ ਆਲਮੋਸਟ 28 ਸਾਲ ਬਾਅਦ ਜਿਹੜਾ ਉਹ ਗੱਲ ਕਰ ਰਹੇ, ਕੋਈ ਉਸ ਲੈਵਲ ਦੇ ਮੁਕਾਬਲੇ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਨਹੀਂ, ਕਿਉਂਕਿ ਇਹਨਾਂ ਦੀਆਂ ਸ਼ਹਾਦਤਾਂ ਨੇ, ਭਾਈ ਦਿਲਾਵਰ ਸਿੰਘ ਦੀ ਸ਼ਹਾਦਤ, ਬੁੱਚੜ ਬੇਅੰਤੇ ਦਾ ਐਂਡ, ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਉਸ ਦੇ ਉੱਤੇ ਫੁੱਲ ਸਟਾਪ ਲਾਇਆ। ਸੋ ਜਦੋਂ ਤੁਸੀਂ ਕਿਹਾ ਕਿ ਵੀ ਹਜ਼ਾਰਾਂ ਨੌਜਵਾਨਾਂ ਦੇ ਸੇਵੀਅਰ, ਤੇ ਸੇਵੀਅਰ ਇਹੀ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਔਰ ਉਹਨਾਂ ਦੀ ਕੁਰਬਾਨੀ ਨੂੰ, ਜਿਵੇਂ ਇੰਸਟੈਂਟ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ, ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ, ਅਕਾਲ ਤਖਤ ਨੇ ਭਾਈ ਦਿਲਾਵਰ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਹੈ। ਇਹੀ ਕਾਰਨ ਹੈ ਕਿ ਇਹਨਾਂ ਸਾਰੇ ਹੀ ਮੌਕਿਆਂ ਦੇ ਉੱਤੇ 6 ਜੂਨ ਹੋਏ ਪਿੰਡਾਂ ਵਾਲਿਆਂ ਦਾ ਸ਼ਹੀਦੀ ਦਿਨ, 31 ਅਕਤੂਬਰ ਹੋਏ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਨ, ਜਾਂ 9 ਅਕਤੂਬਰ ਹੋਏ ਜਿੰਦੇ ਸੁੱਖੇ ਦਾ, ਔਰ 31 ਅਗਸਤ ਅਕਾਲ ਤਖਤ ਸਾਹਿਬ ਤੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਕੌਮੀ ਸ਼ਹੀਦ ਨੇ ਸਾਡੇ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ, ਕਿਉਂਕਿ ਉੱਥੇ ਤਾਂ ਅਗਲੇ ਦਿਨ ਦੀ ਸਵੇਰ ਹੈ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਕਿਉਂਕਿ ਜਿਹੜਾ ਸ਼ਹੀਦੀ ਸਮਾਗਮ ਹੋਇਆ, ਪੰਥਕ ਆਗੂਆਂ ਨੇ ਸੰਬੋਧਨ ਵੀ ਕੀਤਾ। ਪਰਿਵਾਰ ਤਾਂ ਉਹਨਾਂ ਦੇ ਪੇਰੈਂਟਸ ਕੈਨੇਡਾ 'ਚ, ਉਹਨਾਂ ਦਾ ਇੱਕ ਭਰਾ ਭਾਈ ਦਿਲਾਵਰ ਸਿੰਘ ਦਾ ਉਹ ਕੈਨੇਡਾ 'ਚ ਨੇ, ਉਹਨਾਂ ਕੋਲ ਨੇ ਆਏ ਹੋਏ ਨੇ। ਔਰ ਇਵੇਂ ਹੀ ਜਿਹੜਾ ਥਾਂ ਥਾਈਂ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਇਹ ਕਮਿੰਗ ਸੰਡੇ ਹੋਏਗਾ, ਸਾਰੇ ਪਾਸੇ ਬਹੁਤ ਸਾਰੀਆਂ ਥਾਵਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋ ਰਹੇ ਨੇ। ਸੋ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ। ਪਰ ਮੈਂ ਸਮਝਦਾ ਹਾਂ ਵੀ ਜੇ ਅਸੀਂ ਇਸ ਬੁੱਚੜ ਬੇਅੰਤੇ ਨੂੰ ਸਜ਼ਾ ਦੇਣ ਦੇ ਲਈ ਜਿਨ੍ਹਾਂ ਨੇ ਕੇਂਦਰੀ ਕਿਰਦਾਰ ਅਦਾ ਕੀਤਾ, ਭਾਈ ਦਿਲਾਵਰ ਸਿੰਘ ਤਾਂ ਸ਼ਹੀਦ ਹੋਏ, ਲੇਕਿਨ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਉਹਨਾਂ ਦੇ ਸਾਥੀ, ਔਰ ਐਸਾ ਕਿਹਾ ਜਾਂਦਾ ਹੈ ਉਹ ਵੀ ਪੁਲਿਸ ਸਪੋਰਟਸਮੈਨ ਸੀ, ਕਿ ਭਾਈ ਇਹ ਜਿਹੜਾ ਕੋਇਨ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਉਹਦੇ ਨਾਲ ਟਾਸ ਕਰਕੇ ਫੈਸਲਾ ਕੀਤਾ ਗਿਆ, ਉਹ ਆਪਸ 'ਚ ਸੀ ਕਿ ਜੀ ਮੈਂ ਸ਼ਹੀਦ ਹੋਣਾ ਹੈ, ਮੈਂ ਹੋਣਾ। ਸੋ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਔਰ ਉਹਨਾਂ ਦੇ ਬਾਕੀ ਜਿਹੜੇ 3 ਸਿੰਘ ਜਿਨ੍ਹਾਂ ਨੇ ਉਮਰਾਂ ਗਾਲ ਦਿੱਤੀਆਂ ਨੇ ਜੇਲ੍ਹਾਂ 'ਚ, ਹੁਣ ਕਿਸੇ ਨੂੰ ਬਰੀਫ ਪੈਰੋਲ ਮਿਲਦੀ ਹੈ, ਭਾਈ ਲਖਵਿੰਦਰ ਸਿੰਘ ਜਿਹੜੇ ਪਿੰਡ ਨਾਰੰਗਵਾਲ ਦੇ ਨੇ, ਔਰ ਇਸੇ ਤਰ੍ਹਾਂ ਇੰਜੀਨੀਅਰ ਗੁਰਮੀਤ ਸਿੰਘ, ਭਾਈ ਜਗਤਾਰ ਸਿੰਘ ਤਾਰਾ ਦਾ ਮੈਂ ਜ਼ਿਕਰ ਕੀਤਾ। ਸੋ ਅਸੀਂ ਇਹਨਾਂ ਸਾਰਿਆਂ ਨੂੰ, ਔਰ ਕੌਮੀ ਇਨਸਾਫ ਮੋਰਚਾ ਜਿਹੜਾ ਇਹਨਾਂ ਸਾਰੇ ਹੀ ਜਿਹੜੇ ਲੰਬੇ ਵਕਤ ਤੋਂ 25-25 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ। ਔਰ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਭਾਈ ਬਾਪੂ ਗੁਰਚਰਨ ਸਿੰਘ ਉਹਨਾਂ ਨੂੰ ਆਨਰ ਕੀਤਾ ਗਿਆ, ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਦਾ ਅਵਾਰਡ ਉਹਨਾਂ ਨੇ ਲਿਆ ਭਾਈ ਦਿਲਾਵਰ ਸਿੰਘ ਦੀ ਯਾਦ ਦੇ ਵਿੱਚ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਇਤਿਹਾਸ ਦੀ ਕੰਟੀਨਿਊਟੀ ਹੈ। ਔਰ ਮੈਂ ਇਸ ਸੈਗਮੈਂਟ ਨੂੰ ਸਰ ਚਰਨਜੀਤ ਸਿੰਘ ਸਫਰੀ ਬੜੇ ਪਪੂਲਰ ਸ਼ਾਇਰ ਹੋਏ ਨੇ ਪੰਜਾਬੀ ਦੇ, ਉਹਨਾਂ ਦੀ ਟ੍ਰਿਬਿਊਟ ਦੇ ਨਾਲ ਹੀ ਐਂਡ ਕਰਦਾ ਕਿ ਸ਼ਹੀਦ ਦਾ ਰੁਤਬਾ ਕੀ ਹੁੰਦਾ ਹੈ ਔਰ ਸਾਡਾ ਇਤਿਹਾਸ ਕੀ ਹੈ। ਉਹਨਾਂ ਕਿਹਾ, ਜ਼ਾਲਮ ਰੋਜ਼ ਜੰਮਦੇ ਪਰ ਮੁੱਕ ਜਾਂਦੇ, ਸਿੰਘ ਰੋਜ਼ ਮਰਦੇ ਪਰ ਮੁੱਕਦੇ ਨਹੀਂ। ਜ਼ਾਲਮ ਰੋਜ਼ ਜੰਮਦੇ ਪਰ ਮੁੱਕ ਜਾਂਦੇ, ਸਿੰਘ ਰੋਜ਼ ਮਰਦੇ ਪਰ ਮੁੱਕਦੇ ਨਹੀਂ। ਜ਼ਖਮ ਦੇਸ਼ ਪੰਜਾਬ ਦੇ ਕੌਣ ਗਿਣਦਾ, ਅੱਗੋਂ ਹੋਈ ਜਾਂਦੇ ਪਿਛਲੇ ਸੁੱਕਦੇ ਨਹੀਂ। ਜਦ ਤੱਕ ਪੰਥ ਦਾ ਨਹੀਂ ਹਿਸਾਬ ਮੁੱਕਦਾ, ਅਸੀਂ ਪੁੱਤਾਂ ਦੀਆਂ ਲਾਸ਼ਾਂ ਵੀ ਚੁੱਕਦੇ ਨਹੀਂ। ਸਾਡੇ ਸ਼ਹੀਦਾਂ ਦੇ ਲੱਗਦੇ ਰੋਜ਼ ਮੇਲੇ, ਪਰ ਲੋਕੀ ਜ਼ਾਲਮਾਂ ਦੀ ਕਬਰ ਤੇ ਥੁੱਕਦੇ ਨੇ। ਦੇਖੋ, ਹਾਂਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਮੁਲਕਾਂ ਦਾ ਨਵੀਂ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ ਸਿਖਰ ਸੰਮੇਲਨ ਜਿਹੜਾ ਹੋਣ ਜਾ ਰਿਹਾ ਹੈ। ਔਰ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਪਹਿਲਾਂ ਹੀ ਇਸ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਸੀ। ਹੁਣ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਇਸ ਸੰਮੇਲਨ ਵਿੱਚ ਆਉਣ ਦੀਆਂ ਸੰਭਾਵਨਾਵਾਂ ਬਹੁਤ ਘਟ ਗਈਆਂ ਹਨ। ਰੂਸ ਤੇ ਚੀਨ ਦੇ ਪ੍ਰੈਜ਼ੀਡੈਂਟ ਦੀ ਗੈਰ ਹਾਜ਼ਰੀ ਨੇ ਇਸ ਸੰਮੇਲਨ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣੀ ਤੋਂ ਰਸਾਵ ਤਾਪ ਹੋ। ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿਹੜੀ ਗੱਲ ਨੂੰ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ ਔਰ ਜਿਸ ਚੋਂ ਮੋਦੀ ਸਰਕਾਰ ਬਹੁਤ ਸਾਰੀ ਪਬਲਿਸਿਟੀ ਵੀ ਕੱਢਣਾ ਚਾਹੁੰਦੀ ਹੈ ਔਰ ਇਸ ਗੱਲ ਦੀਆਂ ਪੋਸੀਬਿਲਿਟੀਜ਼ ਨੂੰ ਵੀ ਨਕਾਰਿਆ ਨਹੀਂ ਜਾ ਰਿਹਾ ਕਿ ਇਸ ਵੇਲੇ ਚੰਦਰਯਾਨ ਦਾ ਰੇੜਾ ਇਹਨਾਂ ਦਾ ਮੂੰਹ ਤੇ ਜਾ ਕੇ ਅੜਿਆ ਹੈ। ਔਰ ਦੂਸਰੇ ਪਾਸੇ ਬਦਨਾਮੀ ਵੀ ਅਡਾਨੀ ਦੇ ਇੱਕ ਤੋਂ ਬਾਅਦ ਇੱਕ ਸਕੈਂਡਲ ਜਿਹੜੇ ਬਲੂਮਬਰਗ ਔਰ ਦੂਜਿਆਂ ਨੇ ਉਹ ਵੀ ਸਾਹਮਣੇ ਆ ਰਹੇ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਵੇਲੇ ਮਹਿੰਗਾਈ ਨੇ ਜਿਹੜਾ ਉਹ ਲੱਕ ਤੋੜਿਆ ਹੋਇਆ ਹੈ, ਲੋਕਾਂ 'ਚ ਨੈਗੇਟਿਵਿਟੀ ਹੋ ਰਹੀ ਹੈ, ਵੀ ਉਸ ਸਾਰੇ ਨੂੰ ਜਿਉਂ ਹੀ G20 ਦਾ ਖਤਮ ਹੁੰਦਾ ਹੈ, ਕਿਉਂਕਿ ਅਚਾਨਕ ਪਾਰਲੀਮੈਂਟ ਦਾ ਸੈਸ਼ਨ ਸੱਦ ਲਿਆ ਗਿਆ 3-4 ਦਿਨ ਦੇ ਲਈ ਔਰ G20 ਦਾ ਸੰਮੇਲਨ ਤਾਂ 9 ਔਰ 10 ਸਤੰਬਰ ਨੂੰ ਹੋਣਾ ਹੈ, ਜਿਹਦੇ ਲਈ ਬਹੁਤ ਵੱਡੇ ਪੈਮਾਨੇ ਦੀਆਂ ਤਿਆਰੀਆਂ ਨੇ। ਦਿੱਲੀ ਨੂੰ ਉਹਨਾਂ ਨੇ ਐਂ ਬਣਾ ਦੇਣਾ ਜਿਵੇਂ ਉੱਥੇ ਕੋਈ ਭੂਤਣੀ ਫਿਰ ਗਈ ਹੋਏ, ਸਭ ਸਕੂਲ ਕਾਲਜ ਬੰਦ, ਸੜਕਾਂ ਬੰਦ, ਲੋਕਾਂ ਨੂੰ ਵੀ ਘਰਾਂ 'ਚ ਰੱਖਣ ਦੀ ਤਾਕੀਦ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਵੀ ਕਿਆਸ ਰਾਈਆਂ ਨੇ ਕਿ ਵੀ ਇਸ ਸਾਰੀ ਪਬਲਿਸਿਟੀ ਚੋਂ ਜਿਹੜੀ G20 ਚੋਂ ਕੱਢਣੀ ਚਾਹੁੰਦੇ ਨੇ ਜਾਂ ਚੰਦਰਯਾਨ ਨਾਲ ਜੁੜਿਆ ਜਾਂ ਉਸ ਦੇ ਨਾਲ ਅਜੇ ਹੋਰ ਵੀ ਇਹਨਾਂ ਨੇ ਜਿਹੜਾ ਰੋਜ਼ਾਨਾ ਤੁਸੀਂ ਦੇਖੋਗੇ ਮੀਡੀਆ 'ਚ ਕਿ ਚੰਦਰਯਾਨ ਨੇ ਫੋਟੋ ਭੇਜ ਦਿੱਤੀ, ਧਰਤੀ ਦੀ ਭੇਜ ਦਿੱਤੀ। ਅੱਜ ਸੀ ਕਿ ਜੀ ਮੂਨ ਕੁਏਕ ਹੋਇਆ, ਐਕਟੀਵਿਟੀ ਹੋਈ ਤੇ ਇਹ ਲੱਗਦਾ ਵੀ ਉੱਥੇ ਵੀ ਭੁਚਾਲ ਆਇਆ ਹੋਇਆ। ਹੁਣ ਜੇ ਤਾਂ ਧਰਤੀ ਤੇ ਆਉਂਦਾ ਤਾਂ ਉਹਨੂੰ ਅਰਥਕੁਏਕ ਕਹਿੰਦੇ ਨੇ, ਉਹਨੂੰ ਕਹਿੰਦੇ ਉੱਥੇ ਮੂਨ ਕੁਏਕ ਦਾ ਰਿਕਾਰਡ ਹੋਇਆ। ਐਵੇਂ ਮਾਰੀ ਜਾਂਦੇ ਨੇ ਜਬਲੀਆਂ ਜਿਹੜੀਆਂ, ਕਿਉਂਕਿ ਤੁਸੀਂ ਜਦੋਂ ਇੱਕ ਝੂਠਾ ਪ੍ਰੋਪੇਗੈਂਡਾ ਸਿਰਜ ਕੇ ਬਹੁਤ ਵੱਡਾ ਸਾਬਤ ਕਰਨਾ। ਸੋ ਇਸ ਸਾਰੇ ਦੇ ਚਲਦਿਆਂ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਤੱਕ 7-8 ਮਹੀਨੇ ਬਾਅਦ ਇਲੈਕਸ਼ਨਾਂ ਹੋਣੀਆਂ ਨੇ, ਟਾਈਮਿੰਗ ਜਿਹੜੀ ਨਾਰਮਲ ਹੈ, ਉਦੋਂ ਤੱਕ ਉਹਦਾ ਕਾਫੀ ਕਬਾੜਾ ਹੋ ਚੁੱਕਾ ਹੋਏਗਾ ਜਿਸ ਕਿਸਮ ਦਾ, ਤੇ ਸ਼ਾਇਦ
ਇੱਕ ਕਿਆਸ ਰਾਈ ਹੈ ਕਿ ਵੀ ਇਹ ਚੋਣਾਂ ਪਹਿਲਾਂ ਵੀ ਆਰਡਰ ਕਰ ਸਕਦੇ ਨੇ, ਅੱਛਾ। ਪਰ G20 ਦੇ ਉੱਤੇ ਇਹਨਾਂ ਨੇ ਬਹੁਤ ਪਿਚ ਕੀਤਾ ਹੋਇਆ ਸੀ। ਔਰ ਅਸੀਂ ਇਹ ਦੱਸਿਆ ਵੀ ਸੀ ਕਿ G20 ਐਕਚੁਅਲੀ ਜਿਹੜਾ ਕਦੇ G6 ਫਿਰ G8 ਫਿਰ G20 ਕਿ ਦੁਨੀਆ ਦੀਆਂ 20 ਵੱਡੀਆਂ ਜਿਹੜੀਆਂ ਆਰਥਿਕਤਾਵਾਂ ਨੇ ਜਾਂ ਆਰਥਿਕ ਮੁਲਕ ਨੇ, ਆਰਥਿਕ ਸ਼ਕਤੀ ਵਾਲੇ, ਫਿਰ ਇਹਨਾਂ ਨੂੰ ਹੁਣ ਹਰ ਥਾਂ ਇਹ ਲੱਗਦਾ ਕਿਉਂਕਿ ਇਸ ਵੇਲੇ ਚੱਲ ਤਾਂ ਦੁਨੀਆ ਦੇ ਵਿੱਚ ਬਲੌਕਿਜ਼ਮ ਰਿਹਾ। ਜੇ ਹੁਣ ਬ੍ਰਿਕਸ ਦਾ ਜਿਹੜਾ ਉਹ ਆਲਰੇਡੀ ਤਾਂ 5 ਮੁਲਕਾਂ ਦਾ ਹੀ ਅਲਾਇੰਸ ਸੀ, ਉਹਨਾਂ ਦਾ ਮਕਸਦ ਉਸ ਜ਼ਮਾਨੇ 'ਚ ਰਸ਼ੀਆ ਔਰ ਚਾਈਨਾ ਨੂੰ, ਜਿਹੜੇ ਤਾਂ ਆਲਰੇਡੀ ਸਿਕਿਉਰਿਟੀ ਕਾਉਂਸਲ ਦੇ ਪਰਮਾਨੈਂਟ ਮੈਂਬਰ ਨੇ, ਉਹਨਾਂ ਦੇ ਨਾਲ ਜਿਹੜਾ ਸਾਊਥ ਅਫਰੀਕਾ ਔਰ ਬ੍ਰਾਜ਼ੀਲ ਔਰ ਇੰਡੀਆ ਇਹ ਸਮਝਦੇ ਸੀ ਵੀ ਅਸੀਂ UN ਸਿਕਿਉਰਿਟੀ ਕਾਉਂਸਲ 'ਚ ਭਾਵੇਂ ਨਾਨ ਵੀਟੋ ਬਿਲਡਿੰਗ ਹੀ ਸਹੀ ਪਰਮਾਨੈਂਟ ਮੈਂਬਰ ਦਾ ਸਟੇਟਸ ਮਿਲੇ। ਪਰ ਹੁਣ ਜਿਸ ਅੰਦਾਜ਼ ਦੇ ਵਿੱਚ ਬ੍ਰਿਕਸ ਦੀ ਐਕਸਪੈਂਸ਼ਨ ਹੋਈ ਹੈ, 5 ਹੋਰ ਮੁਲਕ ਜਿਨ੍ਹਾਂ 'ਚੋਂ 3 ਪ੍ਰੋਮੀਨੈਂਟਲੀ ਇਸਲਾਮਿਕ ਮੁਲਕ ਨੇ ਔਰ ਉਹਨੂੰ ਆਲਰੇਡੀ ਸੈਮਾਈ ਇਸਲਾਮਿਕ ਬਲੌਕ ਕਹਿਣਾ ਸ਼ੁਰੂ ਕਰ ਦਿੱਤਾ ਹੈ। ਔਰ ਇਹੀ ਗੱਲ ਜਿਹੜੀ ਮੈਂ ਉਸ ਟਵੀਟ ਦੇ ਹਵਾਲੇ ਨਾਲ ਕਹੀ ਹੈ ਉਸ ਆਸਟਰੀਆ ਦੇ ਇਕੋਨੋਮਿਸਟ ਔਰ ਜਿਹਦਾ ਸੰਬੰਧ ਨੈਟੋ ਨਾਲ ਵੀ ਜੁੜਦਾ ਹੈ, ਉਹਨੇ ਕਿਹਾ ਕਿ ਬ੍ਰਿਕਸ ਦਾ ਔਰ ਦੂਸਰਾ ਇਸ ਹਵਾਲੇ ਨਾਲ ਹੀ ਕਿ ਵੀ ਇਹ ਡਿਕਟੇਟਰਸ਼ਿਪਸ ਵਾਲਾ ਪਾਰਟ ਹੈ, ਵੀ ਇਹ ਤਾਂ ਅਗਲੇ ਇਹਨਾਂ 2-3 ਸਾਲਾਂ ਦੇ ਵਿੱਚ ਇਹਨਾਂ ਦਾ ਐਂਡ ਹੋ ਜਾਣਾ। ਸੋ ਬਹੁਤ ਸਾਰੀਆਂ ਕਿਆਸ ਰਾਈਆਂ ਦੇ ਦੁਆਲੇ ਘੁੰਮਦੀਆਂ ਨੇ। ਸੋ ਇਸੇ ਤਰ੍ਹਾਂ ਜੇ ਉਹਨਾਂ ਦਾ ਬ੍ਰਿਕਸ ਸੰਮੇਲਨ ਸੀ ਤਾਂ 20 ਹੋਰ ਮੁਲਕ ਜਿਹੜੇ ਨੇ ਐਜ਼ ਅ ਸਪੈਸ਼ਲ ਇਨਵਾਈਟੀ ਸੱਦੇ ਹੋਏ ਸੀ। ਹੁਣ ਭਾਰਤ ਨੇ ਵੀ ਜਿਹੜਾ 9 ਔਰ 10 ਸਤੰਬਰ ਦਾ ਇਹਨਾਂ ਦਾ G20 ਸੰਮੇਲਨ ਹੈ, ਉਹਦੇ ਵਿੱਚ ਪਤਾ ਨਹੀਂ 20 ਕਿ 25 ਸਪੈਸ਼ਲ ਇਨਵਾਈਟੀ ਸੱਦੇ ਹੋਏ ਨੇ। ਔਰ ਅਸੀਂ ਕੱਲ ਵੀ 2 ਦਿਨ ਪਹਿਲਾਂ ਜ਼ਿਕਰ ਕੀਤਾ ਸੀ ਕਿ ਈਵਨ ਇਹ ਸਾਰੇ ਨੂੰ ਕਿਵੇਂ ਆਪਣੇ ਆਪ ਨੂੰ ਪਪੂਲਰਾਈਜ਼ ਕਰਨ ਦੇ ਲਈ ਜਿਹੜਾ ਹੈ ਜੀ ਕਿ ਉਹ ਮਿਸ ਵਰਲਡ ਦਾ ਜਿਹੜਾ ਕੰਪੀਟੀਸ਼ਨ ਹੈ 40 ਸਾਲ ਬਾਅਦ ਉਹ ਸ੍ਰੀਨਗਰ 'ਚ ਰੱਖਤਾ ਹੈ ਦੱਸਣ ਲਈ ਕਿ ਕਸ਼ਮੀਰ 'ਚ ਸਭ ਨਾਰਮਲ ਸੀ। ਔਰ G20 ਦੇ ਇਸ ਸਮਿਟ ਤੱਕ ਪਹੁੰਚਣ ਤੋਂ ਪਹਿਲਾਂ ਜਿਹੜੀ ਪਿਛਲੇ ਇਹਦਾ ਆਲਮੋਸਟ ਸਾਲ ਤੋਂ ਹੀ ਇਹਨਾਂ ਨੇ ਕੁਛ ਨਾ ਕੁਛ ਕਰਵਾਉਣਾ ਸ਼ੁਰੂ ਕੀਤਾ ਹੋਇਆ, ਅੱਡ ਦੇ ਥੱਲੇ ਕਲਚਰਲ ਉਹ ਜਾਣ ਕੇ ਕਸ਼ਮੀਰ 'ਚ ਕਰਾਇਆ ਗਿਆ ਦੱਸਣ ਦੇ ਲਈ ਕਿ ਸਭ ਨਾਰਮਲ ਸੀ। ਲੇਕਿਨ ਜਿਹੜੀ ਇੱਕ ਹਾਈ ਫਾਈ ਕਿਸਮ ਦੀ ਕੈਂਪੇਨ ਇਹਨਾਂ ਨੇ ਸ਼ੁਰੂ ਕੀਤੀ ਸੀ ਜਾਂ ਹਾਈਪ ਕ੍ਰੀਏਟ ਕੀਤੀ ਸੀ G20 ਦੇ ਹਵਾਲੇ ਨਾਲ, ਉਸ ਦੀ ਫੂਕ ਨਿਕਲਦੀ ਜਾ ਰਹੀ ਹੈ। ਇੱਕ ਤਾਂ ਜਿਨ੍ਹਾਂ ਸਕੈਂਡਲਸ ਦੇ ਵਿੱਚ ਮੋਦੀ ਦਾ ਔਰ ਖਾਸ ਤੌਰ ਤੇ ਜਿਵੇਂ ਅੱਜ ਸਾਰੇ ਮੀਡੀਆ 'ਚ ਜਿਹੜਾ ਅਡਾਨੀ ਨਾਲ ਸੰਬੰਧਤ ਔਰ ਉਹਦੇ ਸ਼ੇਅਰ ਬੜੀ ਬੁਰੀ ਤਰ੍ਹਾਂ ਡਿੱਗੇ ਨੇ, ਮੈਂ ਉਸ ਟੌਪਿਕ ਦੀ ਡਿਟੇਲਸ ਤਾਂ ਨਹੀਂ ਜਾਵਾਂਗਾ ਕਿ ਉਹ ਤਾਂ ਆਲਰੇਡੀ ਜਿਹੜੀ ਹਿਡਨਬਰਗ ਰਿਪੋਰਟ ਨੇ ਜਿਹੜਾ ਇਹਦਾ ਪੋਲ ਖੋਲ੍ਹਿਆ ਸੀ ਔਰ ਕਿਵੇਂ $130 ਬਿਲੀਅਨ ਉੱਡ ਗਏ ਸੀ। ਹੈ ਤਾਂ ਟੈਕਸ ਪੇਅਰ ਮਨੀ, ਪਰ ਇਹ ਸਿੱਧੇ ਸਵਾਲ ਹੁਣ ਮੋਦੀ ਤੇ ਆ ਰਹੇ ਨੇ ਕਿ ਵੀ ਜਿਹੜਾ ਔਰ ਇਹਦੇ ਲਈ ਈਵਨ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ ਇਹ ਹਿਡਨਬਰਗ ਰਿਪੋਰਟ ਤੇ ਬੇਸਡ ਗਈ ਵੀ ਔਰ ਇਹਨਾਂ ਦੀ ਸੰਸਥਾ ਸੈਵੀ ਜਾਂ ਸੇਵੀ ਉਹਨੂੰ ਕਹਿੰਦੇ ਨੇ, ਉਸ ਦੀ ਰਿਪੋਰਟ ਵੀ ਸਾਹਮਣੇ ਆਈ, ਉਹਦੇ 'ਚ ਵੀ ਕਵਰ ਅਪ ਕੀਤਾ ਗਿਆ, ਸੁਪਰੀਮ ਕੋਰਟ ਨੂੰ ਹੋਰ ਜਾਣਕਾਰੀ ਦਿੱਤੀ ਗਈ। ਪਰ ਅੱਜ ਗਾਰਡੀਅਨ ਨੇ, ਮੇਲ ਨੇ, ਇੰਟਰਨੈਸ਼ਨਲ ਮੀਡੀਆ ਨੇ ਪੋਲ ਖੋਲ੍ਹ ਦਿੱਤਾ ਕਿ ਕਿਵੇਂ ਜਾਲੀ ਜਿਹੀਆਂ ਕਿਸਮ ਦੀ ਜਿਹਨੂੰ ਓਪੇਕ ਕਿਹਾ ਜਾਂਦਾ, ਜਦੋਂ ਅਸੀਂ ਫਾਈਨੈਂਸ਼ੀਅਲ ਡੀਲਿੰਗ 'ਚ ਜਿਹਦੇ 'ਚ ਹੁੰਦਾ ਹੈ ਵੀ ਬਿਲਕੁਲ ਕਲੀਅਰ, ਉਹਨੂੰ ਟਰਾਂਸਪੇਰੈਂਟ ਕਹਿੰਦੇ ਨੇ। ਓਪੇਕ ਹੁੰਦਾ ਇਹਦੇ ਆਰ-ਪਾਰ ਕੁਛ ਨਾ ਦਿਸੇ। ਸੋ ਜਿਹੜੀਆਂ ਓਪੇਕ ਕੰਪਨੀਆਂ ਖੜੀਆਂ ਕੀਤੀਆਂ ਹੋਈਆਂ ਨੇ ਉਹ ਕਿਸੇ ਕੈਰੀਬੀਅਨ ਕੰਟਰੀ 'ਚ ਹੋਣ, ਕਿਸੇ ਹੋਰ 'ਚ ਹੋਣ, ਮਨੀ ਬਿਲੀਅਨ $2 ਬਿਲੀਅਨ ਉੱਥੋਂ ਉਧਰ ਭੇਜੀ, ਉਧਰੋਂ ਆਪਣੀ ਕੰਪਨੀ ਖੜੀ ਕੀਤੀ ਹੋਈ ਹੈ ਅਡਾਨੀ ਨੇ, ਉਧਰ ਭੇਜੀ, ਉਧਰੋਂ ਉਧਰ ਭੇਜੀ। ਔਰ ਫਿਰ ਇਹ ਆਇਆ ਵੀ ਜਿਹੜਾ ਸੈਵੀ ਜਿਹਨੇ ਕਲੀਨ ਚਿੱਟ ਦਿੱਤੀ ਸੀ ਕਿ ਕੋਈ ਜਿਹੜਾ ਉਹ ਗੜਬੜੀ ਨਹੀਂ ਹੋਈ, ਉਸ ਬੰਦੇ ਨੂੰ ਜਿਹੜਾ NDTV ਇਹਨੇ ਖਰੀਦਿਆ ਅਡਾਨੀ ਨੇ, ਉਹਦਾ ਡਾਇਰੈਕਟਰ ਲਾ ਦਿੱਤਾ ਗਿਆ। ਸੋ ਇਸ ਵੇਲੇ ਇਹ ਕਾਫੀ ਗੰਭੀਰ ਲੈਵਲ ਦੇ ਉੱਤੇ ਜਿਹੜੇ ਲੋਕ ਥੋੜ੍ਹੇ ਬਹੁਤ ਵੀ ਇਮਾਨਦਾਰੀ 'ਚ ਯਕੀਨ ਰੱਖਦੇ ਨੇ ਔਰ ਉਸ ਸਿਸਟਮ 'ਚ, ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਤਾਂ ਇਹਨਾਂ ਨੇ, ਅਸੀਂ ਤਾਂ ਲੋਕਾਂ ਨੂੰ ਤਾਂ ਇਹ ਸੁਣਾਉਂਦੇ ਨੇ ਦੇਖੋ ਜੀ ਬਾਹਰਲੇ ਆਏ, ਮੁਗਲ ਆਏ, ਉਹਨਾਂ ਨੇ ਲੁੱਟਿਆ, ਫਲਾਣੇ ਆਏ ਉਹਨਾਂ ਨੇ ਲੁੱਟਿਆ, ਅੰਗਰੇਜ਼ ਲੈ ਗਏ, ਅੰਗਰੇਜ਼ ਇੱਥੋਂ ਕੱਚਾ ਮਾਲ ਲਿਜਾਂਦੇ ਸੀ, ਉੱਥੇ ਫਲਾਣਾ ਕਰਦੇ ਸੀ, ਇੰਨੇ $1 ਟ੍ਰਿਲੀਅਨ ਦੀ, ਸ਼ਸ਼ੀ ਥਰੂਰ ਨੇ ਵੀ ਕਿਤਾਬ, ਇੰਨੇ $1 ਟ੍ਰਿਲੀਅਨ ਜਿਹੜਾ ਅੰਗਰੇਜ਼ਾਂ ਨੇ 200 ਸਾਲ ਦੇ ਰਾਜ ਭਾਰਤ ਤੋਂ ਲੁੱਟਿਆ। ਪਰ ਨਜ਼ਰ ਇਹ ਆ ਰਿਹਾ ਕਿ ਵੀ ਇਸ ਵੇਲੇ ਤਾਂ ਅੱਖਾਂ ਦੇ ਸਾਹਮਣੇ ਟੈਕਸ ਪੇਅਰ ਮਨੀ, ਦੌਲਤ, ਹੁਣ ਉਹਨਾਂ ਦਾ ਤੁਹਾਨੂੰ ਕੋਈ ਲਲਿਤ ਮੋਦੀ ਜਾਂ ਵਿਜੇ ਮਲਾਇਆ ਜਾਂ ਕੋਈ ਉਹਦਾ ਨਾਂ ਨਹੀਂ ਹੋਏਗਾ ਵੀ ਕਿੱਥੇ ਚਲੇ ਗਏ ਉਹ ਸਾਰੇ, ਕਿੰਨੇ ਹਜ਼ਾਰ ਕਰੋੜ। ਹੁਣ ਗੱਲ ਲੱਖਾਂ ਜਾਂ ਕਰੋੜਾਂ ਦੇ ਨਹੀਂ, ਕਈ ਹਜ਼ਾਰ ਕਰੋੜ ਦੀ ਹੁੰਦੀ ਹੈ ਜਿਹੜੀ ਉਹ ਗਾਇਬ ਹੋ ਰਹੇ ਨੇ। ਔਰ ਅਡਾਨੀ ਦੇ ਹਵਾਲੇ ਤਾਂ ਹਰ ਲੈਵਲ ਦਾ ਜਿਹੜਾ ਕੰਮ ਹੈ, ਸਰਕਾਰ ਹੀ ਜਿਵੇਂ ਹੁੰਦਾ ਨਾ ਕਿ ਜੀ
ਦ ਗਵਰਨਮੈਂਟ ਇਜ਼ ਐਟ ਯੋਰ ਡਿਸਪੋਜ਼ਲ। ਉਹ ਜਿੰਨਾ ਪੈਸਾ ਹੈ ਉਹਦੇ ਰਾਹੀਂ, ਔਰ ਇਸ ਨੂੰ ਪ੍ਰੋਟੈਕਟ ਕੌਣ ਕਰ ਰਿਹਾ ਜਾਂ ਹੈ ਹੀ ਮੋਦੀ ਦਾ ਜਿਹੜਾ ਉਹਨੇ ਜਿਵੇਂ ਠੀਕ ਕਿਹਾ ਸੀ ਸਤਪਾਲ ਮਲਿਕ ਨੇ, ਉਹਨੇ ਕਿਹਾ ਇਹ ਜਿਹੜਾ ਅਡਾਨੀ ਦਾ ਪੈਸਾ ਹੈ ਇਹ ਮੋਦੀ ਦਾ ਹੀ ਪੈਸਾ। ਔਰ ਇਹ ਸਾਰੇ ਦੇ ਚੱਲਦੇ ਆ G20 ਦੀ ਅੱਗੋਂ ਫੂਕ ਨਿਕਲਦੀ ਹੈ। ਪਹਿਲਾਂ ਤਾਂ 3 ਦਿਨ ਪਹਿਲਾਂ ਜਦੋਂ ਵਲਾਡੀਮੀਰ ਪੁਟਿਨ ਰਸ਼ੀਅਨ ਪ੍ਰੈਜ਼ੀਡੈਂਟ ਨੇ ਕਾਲ ਕਰਕੇ ਕਿਹਾ ਕਿ ਜੀ ਮੈਂ ਨਹੀਂ ਆਣਾ ਹੈ ਔਰ ਮੇਰਾ ਫੋਰਨ ਮਿਨਿਸਟਰ ਜਿਹੜਾ ਹੈ ਉਹ ਡੈਲੀਗੇਸ਼ਨ ਲੈ ਕੇ ਲੀਡ ਕਰੇਗਾ। ਸੋ ਇਹ ਪਹਿਲਾ, ਜੇ ਅਸੀਂ ਵੱਡੀਆਂ ਪਾਵਰਸ ਦੇਖੀਏ, UN ਸਿਕਿਉਰਿਟੀ ਕੌਂਸਲ ਦੇ 5 ਮੈਂਬਰ, ਉਹਨਾਂ 'ਚ ਰਸ਼ੀਆ ਔਰ ਭਾਰਤ ਦੇ ਨਾਲ ਉਹਦੇ ਕਿਸ ਕਿਸਮ ਦੇ ਸਬੰਧ ਨੇ ਉਹ ਬਾਹਰ ਹੋ ਗਏ। ਹੁਣ ਸ਼ੀ ਜਿਨਪਿੰਗ, ਹੁਣ ਹਾਲਾਂਕਿ ਮੋਦੀ ਬ੍ਰਿਕਸ ਮੀਟ ਦੇ ਵਿੱਚ ਜਾਏਗਾ ਕਿ ਨਹੀਂ, ਕਿਉਂਕਿ ਬ੍ਰਿਕਸ ਜਿਹੜਾ ਹੈ ਉਹ ਚਾਈਨਾ ਡੋਮੀਨੇਟਡ ਹੈ, ਇਸ ਦੇ ਉੱਤੇ ਹੀ ਡਿਬੇਟ ਚੱਲਦੀ ਰਹੀ। ਔਰ ਮੇ ਬੀ ਉਹਨਾਂ ਦੀ ਮਿਨਿਸਟਰੀ ਨੇ ਫਾਈਨਲੀ ਜੇ ਮੋਦੀ ਦਾ ਜਾਣਾ ਜਿਹੜਾ ਹੈ ਉਹਨੂੰ ਓਕੇ ਕੀਤਾ ਤਾਂ ਉਹਨਾਂ ਨੂੰ ਇਹ ਲੱਗਾ ਹੋਏਗਾ ਕਿ ਵੀ ਜੇ ਮੋਦੀ ਨਾ ਗਿਆ ਫਿਰ ਚਾਈਨੀਜ਼ ਪ੍ਰੈਜ਼ੀਡੈਂਟ ਵੀ G20 ਲਈ ਨਹੀਂ ਆਏਗਾ, ਇਸ ਲਈ ਉਹਨੂੰ ਭੇਜਿਆ ਕਿ ਵੀ ਚਲੋ। ਪਰ ਜਿਵੇਂ ਉੱਥੇ ਉਹਦੀ ਜਿਹੜੀ ਹੈ ਉਹਨੇ ਚੀਕਾਂ ਮਾਰੀਆਂ, ਕੱਪੜੇ ਪਾੜੇ, ਔਰ ਉਹ ਜਿਹੜੀ ਖਬਰ ਸਭ ਤੋਂ ਪਹਿਲਾਂ, ਹਾਲਾਂਕਿ ਖਬਰ ਤਾਂ ਉੱਥੇ ਉਹਨਾਂ ਦੀ ਮੈਵਰਿਕ ਇਨਵੈਸਟੀਗੇਟਿਵ ਜਰਨਲਿਜ਼ਮ ਕਰਨ ਵਾਲਿਆਂ ਨੇ ਲਾਈ, ਪਰ ਅਸੀਂ ਸਭ ਤੋਂ ਪਹਿਲਾਂ ਡਿਸਕਸ ਕੀਤੀ। ਹੁਣ ਤੁਹਾਨੂੰ 20 ਘੱਟੋ ਘੱਟ ਚੈਨਲ ਐਸੇ ਮਿਲ ਜਾਣਗੇ ਜਿਨ੍ਹਾਂ 'ਚ ਹੋਇਆ ਕਿ ਜੀ ਮੋਦੀ ਕੀ ਖੂਬ ਹੋਈ ਘਿਸਾਈ, ਵੀ ਜਹਾਜ਼ ਤੋਂ ਹੀ ਨਹੀਂ ਉਤਰਿਆ ਜਦੋਂ ਉਹਨੂੰ ਲੈਣ ਹੀ ਨਹੀਂ ਆਇਆ ਕੋਈ, ਕੈਬਨਿਟ ਮਿਨਿਸਟਰ ਆਇਆ, ਔਰ ਬਾਅਦ 'ਚ ਕਿਵੇਂ ਉਹ ਆਪਣਾ ਬਾਅਦ 'ਚ ਉਹਨਾਂ ਨੇ ਡਿਪਟੀ ਪ੍ਰੈਜ਼ੀਡੈਂਟ ਨੂੰ ਭੇਜਿਆ ਔਰ ਫਿਰ ਉਹ ਥੱਲੇ ਉਤਰੇ। ਫਿਰ ਹੁਣ ਉੱਥੋਂ ਦੇ ਰਿਲੇਟਡ ਜੋਨਸਬਰਗ ਔਰ ਦੂਜੇ 'ਚ ਤਸਵੀਰਾਂ ਆ ਰਹੀਆਂ ਨੇ ਜਿਹਦੇ 'ਚ ਕਿ ਉਹ ਮੋਦੀ ਤਾਂ ਪਿੱਛੇ ਖੂੰਜੇ 'ਚ ਖੜਾ ਹੈ, ਉਸ ਗਰੁੱਪ ਫੋਟੋ ਦੇ ਵਿੱਚ ਵੀ ਉਹਨੂੰ ਤਾਂ ਅਗਲੀ ਲਾਈਨ 'ਚ ਵੀ ਨਹੀਂ ਖੜਾ ਕੀਤਾ ਗਿਆ। ਔਰ ਫਿਰ ਮੀਡੀਆ 'ਚ ਇਹ ਕਿ ਬਈ ਇਹ ਈਵਨ ਵੈਸਟਰਨ ਮੀਡੀਆ ਨੇ ਵੀ ਕਿਹਾ ਕਿ ਵੀ ਉੱਥੇ ਤਾਂ ਆਓ ਭਗਤ ਸ਼ੀ ਜਿਨਪਿੰਗ ਦੀ ਸੀ, ਉਹਨੂੰ ਲੈਣ ਉਹਨਾਂ ਦਾ ਪ੍ਰੈਜ਼ੀਡੈਂਟ ਵੀ ਗਿਆ ਔਰ ਦੂਜਾ ਵੀ ਬਰੀਫਿੰਗ ਵੀ, ਔਰ ਜਿਹੜੇ ਮੁਲਕ ਵੀ ਉਹਨੇ ਜੁਆਇਨ ਕਰਵਾਏ ਉਹ ਇਨਫੈਕਟ ਜਿਹੜੇ ਨੇ ਉਹ ਪ੍ਰੋ ਚਾਈਨਾ ਨੇ, ਇਸਲਾਮਿਕ ਮੁਲਕਾਂ ਦਾ ਜਿਹੜਾ ਜਿਨ੍ਹਾਂ ਨੂੰ ਉਹਨਾਂ ਨੇ ਲਿਆਂਦਾ। ਹੁਣ ਇਸ ਸਭ ਦੇ ਚੱਲਦੇ ਆ ਉਸ ਹਿਊਮਿਲੀਏਸ਼ਨ 'ਚੋਂ ਅਜੇ ਮੋਦੀ ਵਾਪਸ ਪਹੁੰਚਿਆ ਹੀ ਸੀ ਵਿਦ ਇਨ ਇੰਡੀਆ, ਔਰ ਇਹ ਦੱਸ ਰਹੇ ਸੀ ਇਹ ਤਾਂ ਆ ਗਿਆ ਕਿ ਜੀ ਸਾਈਡਲਾਈਨ ਮੀਟਿੰਗ ਹੋਈ ਸ਼ੀ ਜਿਨਪਿੰਗ ਦੇ ਨਾਲ, ਔਰ ਉਹਦੇ 'ਚ ਮੋਦੀ ਜੀ ਨੇ ਇਹ ਕਿਹਾ ਕਿ ਜੀ ਸਬੰਧ ਉਦੋਂ ਤੱਕ ਨਾਰਮਲ ਨਹੀਂ ਹੋਣਗੇ ਜਦੋਂ ਤੱਕ ਬਾਰਡਰ ਇਸ਼ੂ ਰਿਜ਼ੋਲਵ ਨਹੀਂ ਹੁੰਦਾ। ਇਹ ਉਹਨਾਂ ਨੇ ਆਪਣਾ ਪਬਲਿਸਿਟੀ ਕੱਢੀ। ਪਰ ਇਸ ਬਿਆਨ ਤੋਂ 2 ਦਿਨ ਬਾਅਦ ਚਾਈਨਾ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਵੀ ਦਾ ਮੀਟਿੰਗ, ਦਾ ਸਾਈਡਵਾਕ ਮੀਟਿੰਗ ਵਿਦ ਮੋਦੀ ਵਾਜ਼ ਐਟ ਦਾ ਰਿਕੁਐਸਟ ਆਫ ਪ੍ਰਾਈਮ ਮਿਨਿਸਟਰ ਮੋਦੀ। ਹੁਣ ਇਹਨੇ ਸਭ ਨੂੰ ਕਿ ਵੀ ਇਹ ਤਾਂ ਨਾਲੇ ਇੱਧਰ 3 ਸਾਲ ਤੋਂ ਜਿਹੜਾ ਉਹ ਰੌਲਾ ਪਾ ਰਹੇ ਨੇ ਕਿ ਜੀ ਚੀਨ ਦੇ ਨਾਲ ਅਸੀਂ ਬਿਲਕੁਲ ਨਹੀਂ ਕਰਾਂਗੇ, ਐਪਸ ਅਸੀਂ ਬੈਨ ਕਰਤੀਆਂ। ਦੂਸਰਾ ਉਹਨੂੰ ਕਿਹਾ ਜੀ ਇਹ ਤਾਂ ਮੀਟਿੰਗ ਇਹਨਾਂ ਨੇ ਮੰਗੀ, ਫਿਰ ਜਿਹਨੂੰ ਕਹੋ ਕਿ ਜੀ ਇੱਥੇ ਹੀ ਬਸ ਨਹੀਂ ਚੀਨ ਨੇ ਕੀਤੀ। ਇਸ ਤੋਂ ਬਾਅਦ 2 ਦਿਨ ਬਾਅਦ ਉਹਨਾਂ ਨੇ ਇਸ ਤੋਂ ਜਦੋਂ ਉਹਨਾਂ ਨੇ ਕਿਹਾ ਵੀ ਇੰਡੀਆ ਰਿਕੁਐਸਟਡ ਫॉर ਦਾ ਮੀਟਿੰਗ, ਉਹਨਾਂ ਨੇ ਆਫੀਸ਼ੀਅਲ ਮੈਪ ਜਾਰੀ ਕੀਤਾ ਜਿਸ ਦੇ ਵਿੱਚ ਅਰੁਣਾਚਲ ਪ੍ਰਦੇਸ਼ ਔਰ ਅਕਸਾਈ ਚਿਨ ਇਹ ਜਿਹੜਾ ਉਹਨਾਂ ਨੇ ਚੀਨ ਦਾ ਹਿੱਸਾ ਦਿਖਾਇਆ। ਔਰ ਪਹਿਲਾਂ ਤਾਂ 24 ਘੰਟੇ ਬੋਲੇ ਨਹੀਂ, ਫਿਰ ਜੇ ਫੋਰਨ ਮਿਨਿਸਟਰ ਨੇ ਕਿਹਾ ਇਟਸ ਐਬਸਰਡ, ਇਟਸ ਨੌਨਸੈਂਸ, doesn't mean anything, showing in map doesn't mean territory belongs to you, this। फिर चीन ने 24 घंटे बाद किया कि भाई don't overreact, भाई ठंडे रखो ठंड, कि ਉਹਨੂੰ ਕਹਿੰਦਾ ਹੁੰਦਾ ਨਾ ਵੀ ਨਹੀਂ ਉਹ ਪੰਜਾਬੀ ਚ ਕਹਿੰਦਾ ਠੰਡ ਰੱਖੋ, ਠੰਡ ਰੱਖ, ਕਿ ਵੀ ਉਹ ਵੀ ਉਹਨਾਂ ਦਾ ਜਿਹੜਾ ਸਨੈਪ ਸੀ ਇਸ ਕਿਸਮ ਦਾ। ਔਰ ਹੁਣ ਜਿਹੜੀ ਇਹਨਾਂ ਦਾ ਮੀਡੀਆ ਹਾਲਾਂਕਿ 2 ਦਿਨ ਪਹਿਲਾਂ ਤੱਕ ਜੰਪ ਕਰ ਰਹੇ ਸੀ ਕਿ ਹੁਣ ਇਹ ਆ ਰਿਹਾ G20 summit, no official word yet on Chinese President Xi's visits, speculation mounts। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਹੁਣ ਇਨਸਟੈਡ ਦਾ ਉਹਨਾਂ ਨੇ ਕਿਹਾ ਜੀ ਇੰਡੀਆ ਤਾਂ ਐਕਸਪੈਕਟ ਕਰਦਾ ਸੀ ਆਏਗਾ, instead the two sides landed in acrimonious exchange about which side had sought the meeting in Johannesburg। ਪਹਿਲਾਂ ਤਾਂ ਇਹ ਆਇਆ, ਫਿਰ ਉਹਨਾਂ ਨੇ ਕਿਹਾ ਵੀ there is however no official word from either Beijing or New Delhi on the subject। the latest confirmation ਇਹ ਜਿਹੜੇ ਬਾਕੀ ਆ ਰਹੇ ਨੇ ਜਿਹੜੇ ਯੂਰਪੀਅਨ ਔਰ ਦੂਸਰੇ ਮੁਲਕਾਂ ਦੇ, however while reports have trickled in about several western leaders confirming their attendance, or Chinese President Xi Jinping is likely to be absent। ਔਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਇਹਦੇ ਨਾਲ ਜਿਹੜੀ G20 ਦੀ ਕ੍ਰੈਡੀਬਿਲਿਟੀ ਹੈ
ਉਸ ਨੂੰ ਕਾਫੀ ਜਿਹੜਾ ਉਹ ਧੱਕਾ ਲੱਗਾ। ਹਾਲਾਂ ਚਾਈਨਾ ਨੇ ਇਕੱਲਾ ਇਹੀ ਨਹੀਂ ਸੀ ਕਿ ਵੀ ਉਹਨੇ ਅਕਸਾਈ ਚਿਨ ਔਰ ਅਰੁਣਾਚਲ ਪ੍ਰਦੇਸ਼ ਨੂੰ ਆਪਣੀ ਟੈਰੀਟਰੀ ਦਿਖਾਇਆ, ਈਵਨ ਉਹਨਾਂ ਨੇ ਸਾਊਥ ਚਾਈਨਾ ਸੀ ਸਾਰਾ, ਔਰ ਇਸ ਦੇ ਉੱਤੇ ਈਵਨ ਫਿਲੀਪੀਨਸ, ਮਲੇਸ਼ੀਆ, ਇੰਡੋਨੇਸ਼ੀਆ ਨੇ ਵੀ ਚਾਈਨਾ ਦੇ ਉਸ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਹੁਣ G20 ਦੇ ਹਵਾਲੇ ਨਾਲ ਹੀ ਰਾਹੁਲ ਗਾਂਧੀ ਅੱਜ ਕੱਲ੍ਹ ਕਾਫੀ ਅਗਰੈਸਿਵ ਮੋਡ 'ਚ ਹੈ। ਉਹਨੇ ਇਸ ਦੇ ਉੱਤੇ ਕਿਹਾ ਕਿ ਵੀ ਆ ਜਿਹੜਾ ਅਡਾਨੀ ਦਾ ਸਕੈਂਡਲ ਆਇਆ, ਉਹਨੇ ਕਿਹਾ ਇਹ G20 ਹੋਣ ਜਾ ਰਿਹਾ, ਇਹ ਸਾਡਾ ਕਿਹੜੀ ਇਨਵੈਸਟਮੈਂਟ ਆਏਗੀ ਜੀ ਇੱਥੇ, ਕੀ ਪ੍ਰਭਾਵ ਪਏਗਾ। ਪ੍ਰਾਈਮ ਮਿਨਿਸਟਰ ਸ਼ੁੱਡ ਕਮ ਕਲੀਨ ਔਨ ਫਰੈਸ਼ ਅਡਾਨੀ ਐਲੀਗੇਸ਼ਨਸ ਐਜ਼ ਇੰਡੀਆਜ਼ ਰੈਪੂਟੇਸ਼ਨ ਇਜ਼ ਔਨ ਦਾ ਲਾਈਨ। ਉਹਨੇ ਕਿਹਾ ਜੀ ਤੁਹਾਡਾ ਤਾਂ ਰੈਪੂਟੇਸ਼ਨ ਹੀ ਦਾਅ ਤੇ ਲੱਗਾ ਹੋਇਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ, 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਸੰਮੇਲਨ ਦੀ ਆੜ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਦਾ ਭਾਰਤੀ ਏਜੰਸੀਆਂ ਦਾ ਕੋਝਾ ਯਤਨ ਜਿਹੜਾ ਉਹ ਜਾਰੀ ਹੈ ਔਰ ਦਿੱਲੀ ਦੀਆਂ ਦੀਵਾਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਲਿਖਣ ਨੂੰ ਲੈ ਕੇ ਵੱਡੇ ਵੱਡੇ ਸਿੱਖ ਵਿਰੋਧੀ ਬਿਆਨ ਦਿੱਤੇ ਜਾ ਰਹੇ ਨੇ ਅਤੇ ਫੜੋ-ਫੜੀ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਹੈ। ਸੋ ਦੂਸਰੇ ਪਾਸੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 7 ਸਤੰਬਰ ਨੂੰ ਦਿੱਲੀ ਵਿੱਚ G20 ਦੇ ਬਰਾਬਰ ਇੱਕ ਸੰਮੇਲਨ ਕਰਵਾਇਆ ਜਾ ਰਿਹਾ ਔਰ ਇਸ ਵਿੱਚ ਸਿੱਖ ਨੁਮਾਇੰਦਿਆਂ ਤੋਂ ਇਲਾਵਾ ਜਿਹੜੀਆਂ ਘੱਟ ਦੂਸਰੀਆਂ ਜਿਹੜੀਆਂ ਗਿਣਤੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਬੇਸ਼ੱਕ ਰੂਸ ਔਰ ਚੀਨ ਦੇ ਪ੍ਰੈਜ਼ੀਡੈਂਟਸ ਦੀ ਗੈਰ ਹਾਜ਼ਰੀ ਇਸ G20 ਨੂੰ ਜਿਹੜੀ ਹੈ ਉਸ ਨੂੰ ਡੀਵੈਲਿਊ ਕਰਦੀ ਹੈ, ਉਸ ਦੀ ਫੂਕ ਕੱਢਦੀ ਹੈ। ਅੱਛਾ, ਪਰ ਇਹਨਾਂ ਨੇ ਦੇਖਦੇ ਆ ਕਿਉਂਕਿ ਦਿੱਲੀ ਜਿਹੜਾ ਜਿੱਥੇ ਇਹ ਸੰਮੇਲਨ 9 ਔਰ 10 ਸਤੰਬਰ ਨੂੰ ਹੋ ਰਿਹਾ, ਉਸ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਭਾਰਤੀ ਹਾਕਮਾਂ ਨੂੰ ਯਾਦ ਹੈ ਕਿ ਵੀ ਉਹ ਜੇ ਏਸ਼ੀਆਡ 82 ਜਿਹੜੀ ਸਭ ਤੋਂ ਵੱਡੀ ਇਵੈਂਟ ਇੰਦਰਾ ਗਾਂਧੀ ਨੇ ਆਪਣੇ ਕਰੀਅਰ ਦੀ ਕੋਈ ਇੰਟਰਨੈਸ਼ਨਲ ਇਵੈਂਟ ਕੀਤੀ ਕਿ ਜਿਹੜਾ ਉਹ ਬਹੁਤ ਵੱਡੇ ਮੁਲਕਾਂ ਦਾ ਸੀ ਔਰ ਉਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਔਰ ਧਰਮ ਯੁੱਧ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਵੀ ਅਸੀਂ ਡਿਸਰਪਟ ਕਰਾਂਗੇ ਏਸ਼ੀਆਡ 82 ਨੂੰ ਕਿਉਂਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਸੋ ਇਹ ਉਹ ਪੀਰੀਅਡ ਸੀ ਜਦੋਂ ਕਿ ਇੰਦਰਾ ਗਾਂਧੀ ਨੇ ਫਿਰ ਭਜਨ ਲਾਲ ਰਾਹੀਂ ਜਿਵੇਂ ਸਿੱਖਾਂ ਨੂੰ ਨਾ ਗੱਡੀਆਂ 'ਚ ਰਾਹੀਂ ਪਹੁੰਚਣ ਦਿੱਤਾ, ਟ੍ਰੇਨਾਂ ਦੂਜੀ ਕੱਢ ਕੇ ਜਿਵੇਂ ਹਰਿਆਣੇ ਦੇ ਬਾਰਡਰ ਦੇ ਉੱਤੇ ਪੰਜਾਬ ਤੋਂ ਨਿਕਲਦਿਆਂ ਜ਼ਲੀਲ ਕੀਤਾ ਗਿਆ ਔਰ ਉਹ ਇੱਕ ਵੱਡਾ ਕਾਰਨ ਬਣਿਆ ਸੀ ਜਿਸ ਦੇ ਥੱਲੇ ਫਿਰ ਜਦੋਂ ਧਰਮ ਯੁੱਧ ਮੋਰਚੇ ਵਾਲਿਆਂ ਨੇ ਸਾਬਕਾ ਫੌਜੀਆਂ ਦਾ ਇਕੱਠ ਸੱਦਿਆ ਜਾਂ ਸਾਬਕਾ ਇੰਟੈਲੈਕਚੁਅਲਸ ਦਾ ਸੱਦਿਆ ਅੰਮ੍ਰਿਤਸਰ ਮੰਜੀ ਸਾਹਿਬ
ਤੇ ਹਜ਼ਾਰਾਂ ਦੀ ਗਿਣਤੀ 'ਚ ਜਿਨ੍ਹਾਂ 'ਚ ਲੈਫਟੀਨੈਂਟ ਜਨਰਲ, ਮੇਜਰ ਜਨਰਲ, ਬ੍ਰਿਗੇਡੀਅਰ, ਕਰਨਲ, ਮੇਜਰ, ਕਪਤਾਨ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ। ਉਹਦਾ ਇੱਕ ਵੱਡਾ ਕਾਰਨ ਹੀ ਇਹ ਸੀ ਕਿ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਜਿਹੜੇ ਏਸ਼ੀਆਡ 82 ਦੇ ਵੇਲੇ ਜਾ ਰਹੇ ਸੀ ਦਿੱਲੀ ਦੇ ਵਿੱਚ, ਉਹਨਾਂ ਨੂੰ ਪੰਜਾਬ ਤੋਂ ਗੁਜ਼ਰਨ ਕਈ ਯੂਨੀਫਾਰਮ ਜਿਹੜੇ ਆਫੀਸਰ ਸੀ ਵੱਡੇ ਵੱਡੇ, ਉਹਨਾਂ ਨੂੰ ਵੀ ਉਤਾਰ ਕੇ ਗੱਡੀਆਂ 'ਚੋਂ ਜਿਹੜਾ ਉਹ ਜ਼ਲੀਲ ਕੀਤਾ ਗਿਆ ਸੀ। ਔਰ ਮੈਂ ਅਕਸਰ ਉਹ ਡਾਇਲੌਗ ਸੁਣਾਉਂਦਾ ਹੁੰਦਾ ਵੀ ਚੰਡੀਗੜ੍ਹ ਦਾ ਇੱਕ ਆਫਿਸਰ ਜਿਸ ਕੋਲ ਕੁਝ ਦੇਰ ਪਹਿਲਾਂ ਜਿਹੜੇ ਨੇ ਦਲ ਖਾਲਸਾ ਦੇ ਕਾਰਕੁਨ ਗਏ ਕਿ ਜੀ ਅਸੀਂ ਇੱਕ ਸੈਮੀਨਾਰ ਰੱਖਿਆ ਪੰਜਾਬ ਯੂਨੀਵਰਸਿਟੀ 'ਚ ਔਰ ਬਾਹਰੋਂ ਜਿਹੜੇ ਆਉਣੇ ਨੇ ਉਹਨਾਂ ਦੇ ਖਰਚੇ ਖੁਰਚੇ ਨੇ, ਤੇ ਉਹਨੇ ਅੱਗੋਂ ਕਿਹਾ ਜੀ ਮੈਂ ਰਿਟਾਇਰ ਹੋਇਆ ਬ੍ਰਿਗੇਡੀਅਰ, ਮੇਰਾ ਇੱਕ ਮੁੰਡਾ ਲੈਫਟੀਨੈਂਟ ਕਰਨਲ ਹੈ, ਇੱਕ ਮੇਜਰ ਹੈ, ਕਿਹੜਾ ਡਿਸਕ੍ਰਿਮੀਨੇਸ਼ਨ, ਗੈਟ ਆਊਟ ਮੇਰੇ ਬੰਗਲੇ 'ਚੋਂ, ਹੈ ਨਾ। ਔਰ ਉਹ ਵੀ ਜਦੋਂ ਏਸ਼ੀਆਡ 82 ਹੋਇਆ ਤਿਆਰ ਬਿਆਰ ਹੋ ਕੇ ਨਿਕਲਿਆ ਸ਼ੰਭੂ ਬਾਰਡਰ ਦੇ ਉੱਤੇ, ਉਹਨੂੰ ਇੱਕ ਲੰਮ ਤੜੰਗੇ ਹਰਿਆਣਵੀ ਸਪਾਈ ਨੇ ਰੋਕ ਲਿਆ ਔਰ ਉਹਨੇ ਉਹ ਦਿਖਾਏ ਆਪਣਾ ਆਈਡੀ ਕਿ ਮੈਂ ਤਾਂ ਬ੍ਰਿਗੇਡੀਅਰ ਹਾਂ, ਤੇ ਉਹ ਉਹਨੂੰ ਕਹਿੰਦਾ ਜਾਟ ਸਪਾਈ, ਇਹ ਗੱਤੋ ਸਾ ਨਾ ਦਿਖਾਲ ਮੁਝਕੋ ਉੱਤਰ ਕਾਰ ਮਾਸਾ। ਸੋ ਇਹ ਹਰ ਇੱਕ ਦੇ ਨਾਲ ਹੋਇਆ ਔਰ ਨਤੀਜਾ ਇਹ ਫਿਰ ਜਦੋਂ ਵਾਪਸ ਮੁੜਿਆ ਤਾਂ ਉਹਨੇ ਸੁਨੇਹਾ ਭਿਜਵਾਇਆ ਕਿ ਜੀ ਜਿੰਨੇ ਮਰਜ਼ੀ ਪੈਸੇ ਲੈ ਜਾਓ। ਔਰ ਇਹੀ ਕਾਰਨ ਸੀ ਕਿ ਜਦੋਂ ਫਿਰ ਸਾਬਕਾ ਫੌਜੀਆਂ ਦਾ ਇਕੱਠ ਸੱਦਿਆ ਗਿਆ 10,000 ਤੋਂ ਜ਼ਿਆਦਾ, ਜਿਵੇਂ ਮੈਂ ਦੱਸਿਆ ਵੀ ਮੇਜਰ ਰੈਂਕਸ ਦੇ ਲੋਕ ਪਹੁੰਚੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਦੋਂ ਔਰ ਉਹਦੇ 'ਚ ਹੀ ਏਸ਼ੀਆਡ 82 ਦੇ ਦੌਰਾਨ ਬਹੁਤ ਫੜੋ ਫੜੀ ਹੋਈ, ਇਹ ਤਾਂ ਹਿਊਮਿਲੇਸ਼ਨ ਤਾਂ ਹੋਈ ਲੇਕਿਨ ਇਹਦੇ ਬਾਵਜੂਦ ਗੁਰਦਾਸਪੁਰ ਜ਼ਿਲ੍ਹੇ ਦੀਆਂ 2-3 ਬੀਬੀਆਂ ਔਰ ਸਿੰਘ ਉਹ ਪਹੁੰਚ ਗਏ ਸੀ ਉੱਥੇ। ਉਹਨਾਂ ਨੇ ਐਨ ਜਿਹੜਾ ਜਦੋਂ ਕਿ ਚੱਲ ਰਿਹਾ ਸੀ ਉਹਨਾਂ ਨੇ ਜਿਹੜੇ ਪੈਂਫਲੇਟ ਵੀ ਸੁੱਟੇ ਔਰ ਗ੍ਰਿਫਤਾਰੀ ਵੀ ਹੋਈ ਔਰ ਹੋਰ ਵੀ, ਹਾਲਾਂਕਿ ਡਿਸਰਪਟ ਤਾਂ ਨਹੀਂ ਹੋਇਆ ਲੇਕਿਨ ਇਹ ਹੁੰਦਾ ਵੀ ਤੁਸੀਂ ਆਪਣੀ ਪ੍ਰੈਜ਼ੈਂਸ ਸ਼ੋ ਕਰ ਦਿੱਤੀ ਕਿ ਵੀ ਅਸੀਂ ਜਿਹੜਾ ਉਹ ਆਪਣਾ ਮੈਸੇਜ ਦੇ ਰਹੇ ਹਾਂ ਕਿ ਵੀ ਤੁਸੀਂ ਸਾਡੇ ਨਾਲ ਕਰ ਕੀ ਰਹੇ ਹੋ। ਹੁਣ ਇੰਡੀਆ ਦੇ ਲਈ ਤਾਂ G20 ਬੜਾ ਇਹਨਾਂ ਨੇ, ਹਾਲਾਂਕਿ ਇਹ ਕੋਈ ਕੱਦੂ ਚ ਤੀਰ ਨਹੀਂ ਮਾਰਿਆ ਹੋਇਆ, ਰੋਟੇਸ਼ਨ ਵਾਈਜ਼ ਉਹਨਾਂ ਵੀ ਇਕਨੋਮੀ ਚ ਇੰਡੀਆ ਵੀ ਇੱਕ ਹੈ, ਇਸ ਵਾਰੀ ਰੋਟੇਸ਼ਨ ਵਾਈਜ਼ ਇਹਨਾਂ ਨੂੰ ਪ੍ਰੈਜ਼ੀਡੈਂਸੀ ਮਿਲੀ ਹੈ। ਲੇਕਿਨ ਇਹਨਾਂ ਨੇ ਇਸ ਤੋਂ ਪਹਿਲਾਂ ਕਿ ਕੋਈ ਸਿੱਖਾਂ ਦੀ ਆਵਾਜ਼ ਜਾਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਗੱਲ ਹੋਏ, ਇਹਨਾਂ ਨੇ ਪਹਿਲਾਂ ਹੀ ਕਈ ਹਫ਼ਤਿਆਂ ਤੋਂ ਉਹ ਨੈਗੇਟਿਵ ਸਪਿਨ ਤਾਂ ਬਣਾਈ ਹੋਈ ਸੀ ਕਿ ਜੀ ਇੱਥੇ ਗੜਬੜ ਕਰ ਸਕਦੇ ਨੇ, ਇਹ ਹੋ ਸਕਦਾ ਉਹ ਹੋ ਸਕਦਾ। ਹਾਲਾਂਕਿ ਇਹਨਾਂ ਨੇ ਦਿੱਲੀ ਨੂੰ ਆਇਆ ਜਿਹੜਾ ਜਦੋਂ ਤੱਕ ਪਹੁੰਚਦੇ ਆ 9-10 ਤੋਂ ਪਹਿਲਾਂ ਹੀ, ਲੇਕਿਨ ਇਹਨਾਂ ਦੀ ਜਿਹੜੀ ਉਹ ਨੈਗੇਟਿਵ ਸਪਿਨ ਹੈ ਖਾਲਿਸਤਾਨ ਦੇ ਮੂਵ ਨੂੰ ਲੈ ਕੇ, ਜੇ ਤੁਸੀਂ ਖਬਰਾਂ ਦੇਖਦੇ ਹੋ ਤੇ ਉਹ ਨਜ਼ਰ ਆ ਰਿਹਾ ਕਿ ਵੀ ਕਿਵੇਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇਹਦੇ 'ਚ ਕੋਈ ਵੀ ਕਿਸੇ ਦੇ ਕੰਨਾਂ 'ਚ ਵੀ ਇਹ ਗੱਲ ਨਾ ਪਏ ਕਿ ਵੀ ਕੀ ਹਾਲਾਂ ਅਸੀਂ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਆਲਰੇਡੀ ਜਦੋਂ ਕਿ ਇਹਨਾਂ ਨੇ G20 ਦੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਗੈਦਰਿੰਗ ਕਰਕੇ ਉਹਨਾਂ ਨੇ ਕਿਹਾ ਜੀ ਇਕੱਲੇ ਸਿੱਖ ਨਹੀਂ, ਮੁਸਲਮਾਨ, ਕਸ਼ਮੀਰੀ, ਨਾਗੇ, ਉਹਨਾਂ ਦੇ ਵੀ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਸੱਦੇ ਔਰ ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਤਾਂ ਮਿਲਣਾ ਚਾਹੁੰਦੇ ਹਾਂ G20 ਵਾਲਿਆਂ ਨੂੰ, ਉਹਨਾਂ ਨੇ ਤਾਂ ਸਾਨੂੰ ਜਿਹੜਾ ਉਹ ਦਿੱਤਾ ਨਹੀਂ ਹੈ ਟਾਈਮ, ਆਪਣੀ ਅਸੀਂ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦੇ ਹਾਂ, ਲੇਕਿਨ ਅਸੀਂ ਆਪਣੀ ਕਾਨਫਰੰਸ ਪੈਰਲਲ ਕਰਕੇ ਜਿਹਦਾ ਉਹਨਾਂ ਨੇ ਜਿਹੜਾ ਅੰਮ੍ਰਿਤਸਰ 'ਚ ਕੀਤੀ। ਹੁਣ ਜਿਹੜੀ ਚੰਗੀ ਗੱਲ ਇਹ ਹੈ ਕਿ ਵੀ ਇਹ ਦੱਸਣ ਦੇ ਲਈ ਕਿ ਵੀ ਇਹ ਇੰਡੀਆ ਕੋਈ ਯੂਨਿਟਰੀ ਹਿੰਦੂ ਕੰਟਰੀ ਨਹੀਂ ਹੈ, ਇਸ ਵਿਚਲੀਆਂ ਮਾਈਨੋਰਟੀਜ਼ ਦੇ ਨਾਲ ਕੀ ਹੋ ਰਿਹਾ। ਉਹਨਾਂ ਨੇ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 7 ਸਤੰਬਰ ਨੂੰ ਕਨਸਟੀਟਿਊਸ਼ਨ ਕਲੱਬ ਆਫ ਇੰਡੀਆ ਦੇ ਵਿੱਚ ਵੱਖਰਾ ਸੰਮੇਲਨ ਰੱਖਿਆ। ਇਸ ਦੀ ਖਬਰ ਵੀ ਔਰ ਇਸ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਐਲਾਨ ਕੀਤਾ, TV 84 ਨਿਊਜ਼ ਦੇ ਉੱਤੇ ਇਸ ਨੂੰ ਦਿਖਾਇਆ ਵੀ ਗਿਆ ਸੀ ਔਰ ਉਹਨਾਂ ਨੇ ਇਹ ਐਲਾਨ ਕੀਤਾ ਕਿ ਵੀ ਅਸੀਂ ਜਿਹੜੇ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਦਾ ਦ੍ਰਿਸ਼ਟੀਕੋਣ ਤੇ ਪੱਖ G20 ਮੁਲਕਾਂ ਅੱਗੇ ਪੇਸ਼ ਕਰਨ ਦੇ ਮਕਸਦ ਨਾਲ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਂਝੇ ਤੌਰ ਤੇ 7 ਸਤੰਬਰ ਨੂੰ ਨਵੀਂ ਦਿੱਲੀ ਸਥਿਤ ਕਨਸਟੀਟਿਊਸ਼ਨ ਕਲੱਬ ਆਫ ਇੰਡੀਆ ਵਿਖੇ MN20 ਦੇ ਟਾਈਟਲ ਹੇਠ ਇੱਕ ਸਿਖਰ ਸੰਮੇਲਨ ਕਰਨ ਜਾ ਰਿਹਾ ਔਰ ਇਹ ਜਿਹੜਾ ਮਾਈਨੋਰਟੀਜ਼ ਆਫ ਔਰ ਉਹਦੇ ਵਿੱਚ ਕਸ਼ਮੀਰੀ ਵੀ ਹੋਣਗੇ, ਨਾਗੇ ਵੀ ਹੋਣਗੇ, ਮਨੀਪੁਰ ਦੇ ਵੀ ਹੋਣਗੇ। ਲੇਕਿਨ ਜਿਹੜੀ ਅਸੀਂ ਨੈਗੇਟਿਵਿਟੀ ਦੇਖ ਰਹੇ ਹੁਣ, ਜੇ ਮੈਂ 3 ਖਬਰਾਂ ਜਿਹੜੀਆਂ ਨੇ ਉਹਨਾਂ ਦੀਆਂ ਹੈਡਲਾਈਨਸ ਹੀ ਸਾਂਝੀਆਂ ਕਰਦੇ ਹਾਂ ਤੇ ਅੰਦਾਜ਼ਾ ਹੋਏਗਾ ਵੀ ਆਲਰੇਡੀ ਉਹਨਾਂ ਨੇ ਸਾਰੇ ਨੂੰ ਟੈਰਰਿਜ਼ਮ ਨੂੰ ਖਾਲਿਸਤਾਨ ਨਾਲ
ਫਿਰ ਟੈਰਰਿਜ਼ਮ ਨੂੰ ਨਾਰਕੋ ਟੈਰਰਿਜ਼ਮ। ਬਿਲਕੁਲ 6 associates of Pakistan-based terrorist Harvinder Singh Rinda arrested. The arrests are made by anti-gangster task force and the Mohali police. DGP Gaurav Yadav says in a post on X, ਕਿਉਂਕਿ ਹੁਣ ਉਸ ਟਵਿੱਟਰ ਦੀ ਜਿਹੜੀ ਆਈਡੀ ਹੈ ਉਹ ਜਿਹੜਾ ਉਹਨਾਂ ਦਾ ਲੋਗੋ ਹੈ ਉਹ ਐਕਸ ਬਣ ਗਿਆ ਜੀ। ਉਹਨਾਂ ਨੇ ਬੜੀ ਸੈਂਸੇਸ਼ਨਲ ਕ੍ਰਾਈਮਸ ਔਰ ਇਹ ਉਹ ਬਣਾ ਕੇ ਕਿਹਾ ਕਿ ਜੀ ਅਸੀਂ ਬੜਾ ਖਤਰਨਾਕ ਮਾਡਲ ਹੈ ਪਾਕਿਸਤਾਨ ਦਾ ਔਰ ਇਸ ਨੂੰ ਅਸੀਂ ਬਸਟ ਕੀਤਾ। ਫਿਰ ਅਸੀਂ ਖਬਰ ਦੇਖਦੇ ਹਾਂ ਕੋਰਟ ਆਰਡਰਸ ਅਟੈਚਮੈਂਟ ਆਫ ਪ੍ਰੋਪਰਟੀ linked to Khalistan Liberation Force narco terror module accused, और उन्होंने कहा that accused is allegedly part of a network involving drug smugglers, terror operatives, hawala agents from Punjab, Jammu Kashmir, Delhi. Pakistan based KLF used drug money to fund Indian activities. ਹੁਣ ਇਸ ਦੇ ਥੱਲੇ ਉਹਨਾਂ ਨੇ NIA ਨੇ ਕਿਹਾ ਕਿ ਮਿਸਟਰ ਚਾਲ ਨੇ ਉਹਨਾਂ ਦੀ ਜਿਹੜੀ ਹੈ ਸਾਰੀ ਪ੍ਰਾਪਰਟੀ ਔਰ ਦੂਜੀ ਜਿਹੜੀ ਹੈ ਉਹਨੂੰ ਅਸੀਂ ਕਨਫਿਸਕੇਟ ਕਰ ਰਹੇ ਹਾਂ ਔਰ ਇਸ ਨੂੰ ਸਮਗਲਰਾਂ ਦੇ ਨਾਲ ਹਰਮੀਤ ਸਿੰਘ PhD ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕਿਲਿੰਗ ਕਰਕੇ ਲਾਹੌਰ 'ਚ ਹੀ ਮਾਰਿਆ ਸੀ। ਔਰ ਇਹ ਕਹਾਣੀ ਜਿਹੜੀ ਹੈ ਈਵਨ ਪ੍ਰੋਮੀਨੈਂਟ ਦਾ ਹਿੰਦੂ ਦੀ ਹੈ ਦਾ ਮਨੀ ਲਾਂਡਰਿੰਗ ਅਕ੍ਰੋਸ ਬਾਰਡਰਸ ਗੈਂਗਸਟਰ ਟਰਨ ਟੈਰਰਿਸਟ। ਇਹ ਤੁਸੀਂ ਜਦੋਂ ਦੇਖਦੇ ਹੋ 4 ਸਫ਼ੇ ਦੀ ਇਹ ਸਟੋਰੀ ਇਹ ਆਪਣੇ ਆਪ 'ਚ ਦੱਸਦੀ ਹੈ ਵੀ ਕਿਸ ਲੈਵਲ ਦੀ ਜਿਹੜੀ ਹੈ ਇਸ ਵੇਲੇ ਨੈਗੇਟਿਵਿਟੀ ਖਾਲਿਸਤਾਨ ਨਾਲ ਜੋੜ ਕੇ ਐਨ G20 ਦੀ ਈਵ ਤੇ ਅੱਜ ਅਸੀਂ 31 ਅਗਸਤ ਕਰ ਰਹੇ ਹਾਂ 1 ਸਤੰਬਰ ਉੱਤੇ ਹੋ ਚੁੱਕਾ ਹੈ ਜੀ। ਫਿਰ PTI ਦੀ ਨਿਊਜ਼ one arrested another detained in connection with pro-Khalistan messages found on Delhi metro walls. Accused carried out the act on the directions of Gurpatwant Singh Pannu, chief of Band 6 for Justice outfit. ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਪ੍ਰੋ ਖਾਲਿਸਤਾਨ ਮੈਸੇਜ ਦਿੱਲੀ ਦੇ 5 ਤੋਂ ਜ਼ਿਆਦਾ ਮੈਟਰੋ ਸਟੇਸ਼ਨਸ ਤੇ ਲਿਖੇ ਗਏ ਸੀ G20 ਸਮਿਟ ਤੋਂ ਪਹਿਲਾਂ ਔਰ ਖਾਲਿਸਤਾਨ ਜ਼ਿੰਦਾਬਾਦ ਸੀ ਔਰ ਉਹਦੇ ਲਈ ਉਹਨਾਂ ਨੇ ਕਿਹਾ ਜੀ ਪ੍ਰੀਤਪਾਲ ਸਿੰਘ ਨੂੰ ਅਰੈਸਟ ਕਰ ਲਿਆ, ਰਾਜਵਿੰਦਰ ਸਿੰਘ ਡਿਟੇਨਡ ਹੈ ਉਹਨੂੰ ਜਿਹੜਾ ਬਹੁਤ ਜਲਦੀ ਦਿੱਲੀ ਲਿਆਂਦਾ ਜਾਏਗਾ ਔਰ ਨਾਰੇ ਲਿਖੇ ਹੋਏ ਸੀ ਦਿੱਲੀ ਬਣੇਗਾ ਖਾਲਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ। slogans were found on Shivaji Park, Madipur, Paschim Vihar, Udyog Nagar, Maharaja Surajmal Stadium, Metro Stadium। 27 ਅਗਸਤ ਨੂੰ ਇਹ ਨਾਰੇ ਲਿਖੇ ਗਏ ਸੀ ਔਰ ਇਹਦੇ ਥੱਲੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਉਹ G20 ਨੇਸ਼ਨਸ ਦੇ ਸਾਹਮਣੇ ਕਰਨ ਦੇ ਲਈ ਇਹ ਰੱਖਿਆ ਗਿਆ ਸੀ। ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਇਹ ਗੁਰਪਤਵੰਤ ਸਿੰਘ ਪੰਨੂ ਔਰ ਇਹ ਉਹ ਉਹਨਾਂ ਨੂੰ ਇਨਸਟੀਗੇਟ ਕੀਤਾ ਜੀ। ਫਿਰ ਜਿਹੜਾ ਐਕਸਕਲੂਸਿਵ ਇਹ ਮੀਡੀਆ ਦੀ ਰਿਪੋਰਟਿੰਗ ਹੈ ਨਿਊਜ਼ 9 ਲਾਈਵ ਦੀ SFJ threatens to derail G20 summit in Delhi as pro-Khalistan sympathizers increase influence। ਇਹ ਹੈਡਲਾਈਨ ਔਰ ਇਹ ਨਕਸ਼ਾਬ ਖਾਨ ਦੀ ਸਟੋਰੀ ਹੈ। The most recent anti-India activity by Six for Justice involves the defacement of Delhi metro property on August 27, whereas secessionist and pro-Khalistan slogans were written. According to intelligence sources, the banned terrorist organization SFJ is believed to be responsible for the graffiti and other anti-India activities। ਹੁਣ ਤੁਸੀਂ ਜੋੜ ਦਿਓ ਫਿਰ ਤੁਸੀਂ ਅੰਦਾਜ਼ਾ ਲਾਓ। ਇਸ ਦੇ ਉੱਤੇ ਹੀ ਸਾਡੇ ਵੀਰ ਟ੍ਰਾਂਟੋ ਤੋਂ ਯਵਾਰ ਸ਼ਾਹ ਸਾਹਿਬ ਨੇ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਸਾਡਾ ਜਿਹੜਾ ਕਸ਼ਮੀਰ ਦੇ ਉੱਤੇ ਸੈਗਮੈਂਟ ਸੀ ਉਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਉਹਨਾਂ ਨੇ ਕਿਹਾ ਥੈਂਕਸ for informing the world of well-planned tactics for the elimination of minorities in India. With the upcoming G20 summit in Delhi, it is absolutely vital that the leaders find out the reality of atrocities and genocide instead of closing their eyes to horrors which democratic countries are duty-bound to confront. Justice and freedom can't be selective। ਇਹ ਉਹਨਾਂ ਨੇ G20 ਮੁਲਕਾਂ ਨੂੰ ਚੈਲੰਜ ਕੀਤਾ ਹੈ ਕਿ ਵੀ ਤੁਸੀਂ ਇੱਕ ਡੈਮੋਕ੍ਰੇਸੀ ਦੀ ਵਕਾਲਤ ਜਾਂ ਵਜ਼ਾਤ ਕਰਨ ਵਾਲੇ ਹੋ ਪਰ ਤੁਸੀਂ ਅੱਖਾਂ ਬੰਦ ਨਹੀਂ ਕਰ ਸਕਦੇ ਕਿ ਜਿਸ ਮੁਲਕ 'ਚ ਤੁਸੀਂ ਇਕੱਠੇ ਹੋ ਰਹੇ ਹੋ ਉੱਥੇ ਕਿਵੇਂ ਮਾਈਨੋਰਿਟੀਜ਼ ਦਾ ਸਿਸਟਮੈਟਿਕ ਜੈਨੋਸਾਈਡ ਦੇ ਨਾਲ ਉਹਨਾਂ ਨੂੰ ਐਲੀਮੀਨੇਟ ਕੀਤਾ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ 66 ਐਵਨਿਊ 126 ਸਟਰੀਟ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 31 ਅਗਸਤ ਨੂੰ ਮੋਦੀ ਸਰਕਾਰ ਵਰਲਡ ਸੰਸਕ੍ਰਿਤ ਡੇ ਵਜੋਂ ਮਨਾ ਰਹੀ ਹੈ ਔਰ ਪਿਛਲੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਸਿਰਫ 15,000 ਲੋਕ ਸੰਸਕ੍ਰਿਤ ਬੋਲਣ ਵਾਲੇ ਹਨ। ਪਰ ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਦੱਸਿਆ ਗਿਆ ਹੈ ਕਿ ਸੰਸਕ੍ਰਿਤ ਜ਼ੁਬਾਨ ਦੀ ਪ੍ਰਮੋਸ਼ਨ ਲਈ ਪਿਛਲੇ ਵਰ੍ਹਿਆਂ ਵਿੱਚ 640 ਕਰੋੜ ਰੁਪਏ ਖਰਚ ਕੀਤੇ ਗਏ ਔਰ ਜਦੋਂ ਕਿ ਖੇਤਰੀ ਜ਼ੁਬਾਨਾਂ ਨੂੰ ਅਣਗੌਲਿਆ ਕੀਤਾ ਗਿਆ। ਹੋਰ ਕੀ ਸਬੂਤ ਚਾਹੀਦਾ ਤੁਹਾਨੂੰ ਭਾਰਤ ਦੇ ਹਿੰਦੂ ਰਾਸ਼ਟਰ ਬਣਨ ਦਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਔਰ ਇਹ ਗੱਲ ਜਦੋਂ ਅਸੀਂ ਸੋਸ਼ਲਿਸਟ ਪਾਰਟੀ ਦੇ ਲੀਡਰ ਮਿਸਟਰ ਮੌਰੀਆ ਉਹਨਾਂ ਦੇ ਬਿਆਨ ਦਾ ਵੀ ਜ਼ਿਕਰ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਹਿੰਦੂ ਧਰਮ ਕਹਿਣਾ ਤਾਂ ਇੱਕ ਧੋਖਾ ਹੈ, ਅਸਲ 'ਚ ਧਰਮ ਬ੍ਰਾਹਮਣਵਾਦ ਹੈ ਔਰ ਬ੍ਰਾਹਮਣਵਾਦ ਦਾ ਮਤਲਬ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਬ੍ਰਾਹਮਣਵਾਦ ਦੇ ਥੱਲੇ ਕਦੇ ਇਕੁਆਲਿਟੀ ਹੋ ਹੀ ਨਹੀਂ ਸਕਦੀ, ਕਿਉਂਕਿ ਉਹ ਤਾਂ ਖੜਾ ਹੀ ਵਰਣ ਆਸ਼ਰਮ ਦੇ ਉੱਤੇ ਹੈ। ਬ੍ਰਾਹਮਣ ਸਭ ਤੋਂ ਉਤਲੀ ਲੈਡਰ ਤੇ ਹੈ ਔਰ ਸਭ ਤੋਂ ਥੱਲੇ ਸ਼ੂਦਰ ਹੈ। ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਸਟੈਪ ਦੇ ਨਾਲ ਪਿਛਲੇ 9 ਸਾਲ 'ਚ ਮੋਦੀ ਸਰਕਾਰ ਨੇ ਭਾਰਤ ਨੂੰ ਆਲਮੋਸਟ ਇੱਕ ਹਿੰਦੂ ਰਾਸ਼ਟਰ ਵਜੋਂ ਖੜਾ ਕਰ ਦਿੱਤਾ ਹੈ। ਉਸ ਦੀ ਜਿਹੜੀ ਹੈ ਰਾਸ਼ਟਰੀ ਜਿਹੜੀ ਬੁੱਕ ਹੈ ਉਹ ਗੀਤਾ ਬਣਾ ਦਿੱਤੀ। ਜਿਹੜੀ ਨਵੀਂ ਪਾਰਲੀਮੈਂਟ ਬਣਦੀ ਉਹਦੇ 'ਚ ਵੇਦ ਮੰਤਰਾਂ ਦੇ ਨਾਲ ਹੀ ਉਸ 'ਚ ਐਂਟਰੀ ਹੁੰਦੀ ਹੈ। ਉਹਦੇ 'ਚੋਂ ਸੰਗੋਲ ਚੁੱਕ ਕੇ ਜਿਹੜਾ ਹੈ ਉਹ ਮਜ਼ਹਬੀ ਆਪਣਾ ਪਾਠ ਦੱਸ ਰਿਹਾ ਹੈ। ਜੇ ਚੰਦਰਮਾ ਤੇ ਉਹ ਰੇੜਾ ਜਾ ਕੇ ਇਹਨਾਂ ਦਾ ਚੰਦਰਯਾਨ ਰੁਕਦਾ ਹੈ, ਉਹਨੂੰ ਸ਼ਿਵ ਸ਼ਕਤੀ ਸਥਲ ਦੇ ਨਾਂ ਥੱਲੇ ਉਹਦਾ ਨਾਂ ਦਿੱਤਾ ਜਾਂਦਾ ਹੈ। ਸੋ ਇਹ ਸਾਰਾ ਪਾਠ ਚੱਲ ਰਿਹਾ, ਪਰ ਕੁਝ ਚੀਜ਼ਾਂ ਕਿਉਂਕਿ ਇਹਨਾਂ ਦੀ ਤਾਂ ਚਰਚਾ ਹੋ ਰਹੀ ਹੈ, ਪਤਾ ਹੈ, ਲੇਕਿਨ ਕਿਵੇਂ ਹੁਣ ਦੇਖੋ ਬ੍ਰਾਹਮਣਵਾਦ ਦਾ ਜਿਹੜਾ ਬੇਸ ਸੀ, ਇੱਕ ਤਾਂ ਉਹਨਾਂ ਨੇ ਐਜੂਕੇਸ਼ਨ ਆਪਣੇ ਕੋਲ ਰੱਖੀ ਸੀ, ਪਰ ਐਜੂਕੇਸ਼ਨ ਦਾ ਮੀਡੀਆ ਕੀ ਸੀ ਜਿਹੜਾ ਕਿ ਦੂਸਰੇ ਤੱਕ ਨਹੀਂ ਸੀ ਪਹੁੰਚ ਸਕਦਾ, ਸੰਸਕ੍ਰਿਤ ਜ਼ਬਾਨ। ਹੁਣ ਸੰਸਕ੍ਰਿਤ ਨੂੰ ਕਿਸ ਅੰਦਾਜ਼ 'ਚ ਪ੍ਰਮੋਟ ਕੀਤਾ ਜਾ ਰਿਹਾ ਹੈ, ਮੈਂ ਵੀ ਅੱਜ ਤੱਕ ਨਹੀਂ ਸੁਣਿਆ ਕਿ ਜੀ ਕੋਈ ਜਿਹੜਾ ਹੈ ਉਹ ਵਰਲਡ ਸੰਸਕ੍ਰਿਤ ਡੇ ਵੀ ਹੈ। ਹੁਣ ਇਹ ਜਿਹੜੀ ਗੱਲ ਮੈਂ ਡਿਟੇਲ 'ਚ ਕਰਾਂਗਾ ਔਰ ਇਹ ਕਾਂਗਰਸ ਦੇ ਵੱਡੇ ਲੀਡਰ ਜਿਹੜਾ ਖੁਦ ਵੀ ਸੰਸਕ੍ਰਿਤ ਦਾ ਵਿਦਵਾਨ ਹੈ, ਜਿਹੜਾ ਉਹਨੇ ਰਾਜ ਸਭਾ ਦੇ ਵਿੱਚ ਖਲੋ ਕੇ ਪਿਛਲੇ ਪੀਰੀਅਡ ਦੇ ਵਿੱਚ ਉਹਨੇ ਕਹੀ ਕਿ ਔਰ ਫਿਗਰ ਇਹ ਉਹਦੀ ਆ, ਇਸ ਤੋਂ ਪਹਿਲਾਂ ਮੈਂ ਵੀ ਕਿਤੇ ਪੜ੍ਹਿਆ ਸੀ, ਇਹ ਜਿਹੜੀ ਲਾਸਟ ਸੈਂਸਸ ਸੀ ਜਿਹੜੀ ਸ਼ਾਇਦ 2021 ਦੇ ਤਾਂ ਅਜੇ ਇਹਨਾਂ ਨੇ ਸਾਰੇ ਅੰਕੜੇ ਸਾਹਮਣੇ ਨਹੀਂ ਆਏ ਹੋਣਗੇ। ਭਾਰਤ ਦੇ ਵਿੱਚ ਕੁੱਲ ਭਾਰਤ ਦੇ 1 ਬਿਲੀਅਨ 400 ਮਿਲੀਅਨ ਲੋਕਾਂ 'ਚ ਸਿਰਫ 15,000 ਲੋਕਾਂ ਨੇ ਆਪਣੀ ਜ਼ਬਾਨ ਸੰਸਕ੍ਰਿਤ ਲਿਖਾਈ ਹੈ ਕਿ ਸਾਡੀ ਮਦਰ ਟੰਗ ਜਿਹੜੀ ਹੈ ਸੰਸਕ੍ਰਿਤ ਹੈ। 15,000, ਇਹ ਵੀ 15,000 ਕੋਈ ਫੈਲੇ ਹੋਏ ਨਹੀਂ ਨੇ। ਕੇਰਲਾ ਦੇ ਕੁਝ ਹਿੱਸੇ ਦੇ ਵਿੱਚ ਕੁਝ ਪਿੰਡ ਨੇ ਜਿੱਥੇ ਇੱਕ ਖਾਸ ਬ੍ਰਾਹਮਣ ਕਲਾਸ ਰਹਿੰਦੀ ਹੈ, ਕਿਉਂਕਿ
ਪਸ਼ੂਪਤੀ ਮੰਦਰ ਕਾਠਮੰਡੂ ਦਾ ਹੋਏ ਨੇਪਾਲ ਦਾ, ਜਗਨਨਾਥਪੁਰੀ ਹੋਏ ਉੜੀਸਾ 'ਚ, ਕੋਈ ਹੋਰ ਜ਼ਾਤ, ਕਿਉਂਕਿ ਬ੍ਰਾਹਮਣਾਂ ਦੇ ਵੀ ਅੱਗੋਂ ਆਪਣੇ ਦਰਜੇ ਨੇ, ਗੌੜ ਬ੍ਰਾਹਮਣ ਹੈ, ਸਾਰਸਵਤ ਬ੍ਰਾਹਮਣ ਹੈ, ਔਰ ਲੇਕਿਨ ਇਹ ਇਸ ਕਿਸਮ ਦੇ ਪਸ਼ੂਪਤੀ ਜਗਨਨਾਥਪੁਰੀ ਹੋਰ ਵੀ ਹੋਣਗੇ ਨਾ, 2 ਦਾ ਮੈਨੂੰ ਪਤਾ ਹੈ, ਇਹਦੇ 'ਚ ਸਿਰਫ ਕੇਰਲਾ ਦੇ ਉਹ ਕਲਾਸ ਦੇ ਬ੍ਰਾਹਮਣ ਹੀ ਆ ਕੇ ਪ੍ਰੀਸਟ ਬਣਦੇ ਨੇ, ਔਰ ਸੈਂਕੜਿਆਂ ਦੀ ਗਿਣਤੀ 'ਚੋਂ ਪ੍ਰੀਸਟ ਨੇ। ਸੋ ਉਹਨਾਂ ਲਈ ਸੰਸਕ੍ਰਿਤ ਬੋਲਣੀ ਸਿੱਖਣੀ, ਕਿਉਂਕਿ ਉਹਨਾਂ ਨੇ ਬਣਨਾ ਹੀ ਬ੍ਰਾਹਮਣ ਹੈ, ਔਰ ਲੁੱਟ ਦੇ ਵੱਡੇ ਥਾਂ ਮਿਲੀਅਨਸ ਆਫ ਡਾਲਰਸ ਦੀਆਂ ਇਹ ਥਾਵਾਂ ਨੇ ਜਿੱਥੇ ਉਹਨਾਂ ਨੇ ਜਾਣਾ। 15,000 ਬੰਦਾ ਸਿਰਫ ਭਾਰਤ ਦੇ ਵਿੱਚ ਸੰਸਕ੍ਰਿਤ ਬੋਲਣ ਵਾਲਾ ਹੈ। ਪਰ ਅੱਜ ਪਹਿਲਾਂ ਮੋਦੀ ਦੀ ਜਿਹੜੀ ਹੈ ਉਹ ਟਵੀਟ ਔਰ ਸਪੀਚ, ਵਰਲਡ ਸੰਸਕ੍ਰਿਤ ਡੇ, ਪ੍ਰਾਈਮ ਮਿਨਿਸਟਰ ਮੋਦੀ ਆਸਕਸ ਪੀਪਲ ਟੂ ਸ਼ੇਅਰ ਵਨ ਸੰਸਕ੍ਰਿਤ ਸੈਂਟੈਂਸ ਔਨ ਐਕਸ ਔਨ ਟਵਿੱਟਰ, ਮਤਲਬ ਹੈ। ਔਰ ਇਹਦੇ 'ਚੋਂ ਮੋਦੀ ਕਹਿੰਦਾ ਹੈ, ਪ੍ਰਾਈਮ ਮਿਨਿਸਟਰ ਮੋਦੀ greeted people on the occasion of World Sanskrit Day on Thursday, August 30th, ਬੀਤੇ ਦਿਨ ਜਿਹੜਾ 30 ਗੁਜ਼ਰਿਆ ਜੀ, and urged them to share a sentence in the ancient language to celebrate its greatness. Greetings on World Sanskrit Day. I laud all those who are passionate about it. India has a very special relation with Sanskrit. To celebrate this great language, I urge you all to share one sentence in Sanskrit. और ये उदी जड़ा ट्वीट है कि भी बहुत स्पेशल दिन है, और बहुत सारे जड़े ने इंडिया दा बड़ा स्पेशल, हिंदुआं दा ही ज़बान है, ब्राह्मणां दी ज़बान है संस्कृत, लोक बोली तो है नहीं। यही कारण सी कि क्योंकि संस्कृत सिर्फ ब्राह्मण दी ज़बान सी, बुद्ध पहला सी जिन्हें उन्होंने रिजेक्ट करके ਤੇ ਜਿਹੜਾ ਧਾਰਮਿਕ ਉਪਦੇਸ਼ ਦਿੱਤਾ ਉਹ ਪਾਲੀ ਡਾਇਲੈਕਟ ਦੇ ਵਿੱਚ ਦਿੱਤਾ, ਉਹਨਾਂ ਦੀ ਪਾਲੀ ਜ਼ਬਾਨ ਦੇ ਵਿੱਚ। ਗੁਰੂ ਸਾਹਿਬਾਨ ਨੇ ਉਸ ਸੰਸਕ੍ਰਿਤ ਨੂੰ ਰਿਜੈਕਟ ਕਰਕੇ ਗੁਰਮੁਖੀ ਸਕ੍ਰਿਪਟ ਔਰ ਲੋਕ ਬੋਲੀ ਦੇ ਵਿੱਚ ਦਿੱਤਾ। ਸਾਰੀ ਭਗਤੀ ਲਹਿਰ, ਉਹ ਚੈਤਨਿਆ ਪ੍ਰਭੂ ਹੋਏ, ਉਹ ਰਾਮਾਨੰਦ ਹੋਏ, ਉਹ ਦੂਸਰੇ ਜਿੰਨੇ ਨੇ, ਉਹਨਾਂ ਸਾਰਿਆਂ ਨੇ ਆਪਣੀਆਂ ਖੇਤਰੀ ਜ਼ਬਾਨਾਂ ਦੇ ਵਿੱਚ ਪ੍ਰਚਾਰ ਕੀਤਾ ਆਪਣੇ ਥਾਟ ਦਾ। ਨਤੀਜੇ ਦੇ ਤੌਰ ਤੇ ਹੌਲੀ ਹੌਲੀ ਇਹ ਬ੍ਰਾਹਮਣ ਦੀ ਹੀ ਜ਼ਬਾਨ ਜਿਹੜੀ ਸੀ ਉਹ ਸਿਮੜਦੀ ਅੱਜ 15,000 ਲੋਕਾਂ ਤੱਕ। ਪਰ ਹਿੰਦੂ ਰਾਜ ਜੇ ਸਥਾਪਿਤ ਕਰਨਾ ਹੈ, ਜੇ ਇਸ ਨੂੰ ਡਿਕਲੇਅਰ ਕਰਨਾ ਹੈ ਅਗਲੀਆਂ 2024 ਤੋਂ ਬਾਅਦ ਹਿੰਦੂ ਰਾਸ਼ਟਰ ਹੈ, ਤੇ ਫਿਰ ਵੇਦਾਂ ਦੀ ਸੁਪਰਾਮੇਸੀ ਹੋਏਗੀ। ਤਾਂ ਵੇਦ ਬਿਨਾਂ ਸੰਸਕ੍ਰਿਤ ਤੋਂ ਕਿਵੇਂ ਹੋਏਗਾ? ਬ੍ਰਾਹਮਣ ਨੂੰ ਜੇ ਬਿਠਾਣਾ ਹੈ ਤੇ ਬ੍ਰਾਹਮਣ ਦੀ ਜ਼ਬਾਨ ਤਾਂ ਸੰਸਕ੍ਰਿਤ ਹੈ, ਉਹਨੂੰ ਰੱਖਣਾ ਜਾਰੀ। ਹੁਣ ਇਸ ਦਾ ਪਤਾ, ਕਿਉਂਕਿ ਸਾਡੇ ਵੀਰ ਸਰਦਾਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੇ ਮੈਨੂੰ ਵੀਡੀਓ ਭੇਜੀ, ਉਹਨਾਂ ਦਾ ਐਸ ਜੈ ਰਾਮ ਸ਼ਾਇਦ ਕਾਂਗਰਸ ਦਾ ਵੱਡਾ ਲੀਡਰ ਹੈ, ਬੜਾ ਜ਼ਬਰਦਸਤ ਸੰਸਕ੍ਰਿਤ ਸਕਾਲਰ ਹੈ। ਉਹਨਾਂ ਦੀ ਵੀਡੀਓ ਤਾਂ ਕਾਪੀਰਾਈਟ ਕਰਕੇ ਅਸੀਂ ਦਿਖਾ ਨਹੀਂ ਸਕਦੇ, ਪਰ ਉਹਦਾ ਜਿਹੜੀ ਰਾਜ ਸਭਾ ਦੇ ਵਿੱਚ ਤਕਰੀਰ ਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਮੈਂ ਇਸ ਇਸ਼ੂ ਨੂੰ ਲਿਆ ਰਿਹਾ, ਔਰ ਕੋਟ ਵੀ ਉਹਨਾਂ ਨੇ ਕੀਤਾ ਵੀ ਲੇਟੈਸਟ ਸੈਂਸਸ ਦੇ ਮੁਤਾਬਕ 15,000 ਲੋਕ ਭਾਰਤ ਸੰਸਕ੍ਰਿਤ ਬੋਲਦੇ ਨੇ। ਪਰ ਜਦੋਂ ਲੋਕ ਸਭਾ ਦੇ ਵਿੱਚ ਕੁਐਸਚਨ ਨੰਬਰ 171 ਪੁੱਛਿਆ ਗਿਆ ਕਿ ਜੀ ਜਿਹੜੀਆਂ ਲੈਂਗੁਏਜਸ ਨੇ ਭਾਰਤ ਦੀਆਂ ਰਾਸ਼ਟਰੀ ਜ਼ਬਾਨਾਂ 22 ਜ਼ਬਾਨਾਂ ਨੂੰ ਉਹਨਾਂ ਨੇ ਮਾਨਤਾ ਦਿੱਤੀ ਹੋਈ ਹੈ, ਕਿ ਉਹਨਾਂ ਦੀ ਪ੍ਰਮੋਸ਼ਨ ਦੇ ਲਈ ਹਕੂਮਤ ਕੀ ਖਰਚ ਕਰ ਰਹੀ ਹੈ। ਔਰ ਇਹ ਜਿਹੜੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਕਲਚਰ ਮਿਨਿਸਟਰ ਸੀ ਉਹਨੇ ਜਵਾਬ ਦਿੱਤਾ ਕਿ ਇਹਨਾਂ 3 ਸਾਲਾਂ 'ਚ 640 ਕਰੋੜ ਰੁਪਈਆ ਸੰਸਕ੍ਰਿਤ ਦੀ ਪ੍ਰਮੋਸ਼ਨ ਤੇ ਖਰਚ ਕੀਤਾ। ਉਹਨੇ ਕਿਹਾ ਜੀ ਬਾਕੀ ਜ਼ਬਾਨਾਂ, ਪੰਜਾਬੀ ਤਾਂ ਹੈ ਹੀ ਨਹੀਂ, ਉਹਦੀ ਤਾਂ ਦੀਵਾਨੀ ਨਹੀਂ। ਈਵਨ ਜਿਹੜੀਆਂ ਸਾਊਥ ਦੀਆਂ 4 ਪ੍ਰੋਮੀਨੈਂਟ ਜ਼ਬਾਨਾਂ ਨੇ, ਤਮਿਲ, ਤੇਲਗੂ, ਕੰਨੜ, ਮਲਿਆਲਮ। ਤਮਿਲ ਦੇ ਉੱਤੇ 24 ਕਰੋੜ ਖਰਚ ਕੀਤੇ, ਤੇਲਗੂ ਦੇ ਉੱਤੇ 3 ਕਰੋੜ, ਕੰਨੜ ਦੇ ਉੱਤੇ 3 ਕਰੋੜ, ਮਲਿਆਲਮ ਦੇ ਉੱਤੇ 0, ਜਿਵੇਂ ਪੰਜਾਬੀ ਤੋਂ। ਉਹਨੇ ਕਿਹਾ ਐਸ ਜੈ ਰਾਮ ਨੇ ਕਿ ਵੀ ਇਹ ਸਾਰੀਆਂ ਤਾਂ ਕਲਾਸਿਕ ਲੈਂਗੁਏਜਸ ਨੇ, ਲੋਕਾਂ ਦੀਆਂ ਲੈਂਗੁਏਜਸ ਨੇ, ਔਰ ਤੁਸੀਂ ਇਹਨਾਂ ਦੇ ਉੱਤੇ ਕੋਈ ਨਹੀਂ। ਔਰ ਸੰਸਕ੍ਰਿਤ ਦੇ ਉੱਤੇ ਜਿਹੜੀ 15,000 ਲੋਕਾਂ ਦੀ ਜ਼ਬਾਨ ਹੈ 640 ਕਰੋੜ ਖਰਚ ਕੀਤੇ। ਔਰ ਫਿਰ ਜਿਹੜੀ ਵਿਦਵਤਾ ਤਾਂ ਇਹੀ ਹੁੰਦੀ ਆ ਵੀ ਹੁਣ ਸਾਰਾ ਭਰਿਆ ਹੋਇਆ ਹਿੰਦੂ ਤਵੀਆਂ ਦਾ ਹਾਊਸ। ਉਹਨੇ ਕਿਹਾ ਤੁਸੀਂ ਵਾਲਮੀਕ ਰਾਮਾਇਣ ਪੜ੍ਹੀ ਹੈ ਸੰਸਕ੍ਰਿਤ 'ਚ, ਕਿਉਂਕਿ ਤੁਲਸੀ ਰਾਮਾਇਣ ਤਾਂ 15ਵੀਂ 16ਵੀਂ ਸਦੀ 'ਚ ਆਈ, ਜਿਹੜੀ ਸਭ ਤੋਂ ਪੁਰਾਣੀ ਉਹ ਵਾਲਮੀਕ ਹੈ। ਫਿਰ ਉਹਨੇ ਕਿਹਾ ਵੀ ਵਾਲਮੀਕ ਰਾਮਾਇਣ ਦੇ 'ਚ ਤੁਸੀਂ ਪੜ੍ਹ ਲਓ। ਉਹਨੇ ਸ਼ਲੋਕ ਵੀ ਕੋਟ ਕੀਤਾ ਕਿ ਜਦੋਂ ਹਨੂਮਾਨ ਪਹਿਲੀ ਵਾਰ ਸ੍ਰੀ ਲੰਕਾ 'ਚ ਜਾ ਕੇ ਸੀਤਾ ਨੂੰ ਮਿਲਦਾ
ਤੇ ਉਹ ਸੀਤਾ ਨੂੰ ਕਹਿੰਦਾ ਵੀ ਮੈਂ ਰਾਵਣ ਦੀ ਜ਼ਬਾਨ ਕਿਉਂ ਬੋਲਾਂ। ਹੁਣ ਰਾਵਣ ਬ੍ਰਾਹਮਣ ਹੈ ਤੇ ਬ੍ਰਾਹਮਣ ਦੀ ਜ਼ਬਾਨ ਸੰਸਕ੍ਰਿਤ। ਉਹਨੇ ਕਿਹਾ ਜੀ ਮੈਂ ਲੋਕਾਂ ਦੀ ਜ਼ਬਾਨ 'ਚ ਜਿਹੜਾ ਅਦਰਵਾਈਜ਼ ਤਾਂ ਮੈਂ ਰਾਵਣ ਦਾ ਸਾਥੀ ਹੋਵਾਂਗਾ ਜਾਂ ਮੈਂ ਇਹ ਜ਼ਬਾਨ ਬੋਲਾਂ। ਤਾਂ ਉਹਨੇ ਫਿਰ ਉਸੇ ਹੀ ਕੋਟ ਵਾਲਮੀਕ ਰਾਮਾਇਣ ਨੂੰ ਕੋਟ ਕੀਤਾ ਕਿ ਵੀ ਹਨੂਮਾਨ ਨੇ ਵੀ ਜਿਹੜੀ ਆ ਲੋਕ ਜ਼ਬਾਨ ਬੋਲੀ। ਉਹਨੇ ਕਿਹਾ ਫਿਰ ਸਾਰੀ ਭਗਤੀ ਲਹਿਰ ਇਹਦੇ ਦੁਆਲੇ ਘੁੰਮਦੀ ਹੈ। ਉਹਨੇ ਕਿਹਾ ਵੀ ਤੁਸੀਂ ਜਿਹੜੀ ਉਹ ਜ਼ਬਾਨ ਜਿਹਨੂੰ ਸਿਰਫ 15,000 ਲੋਕ ਬੋਲਦੇ ਨੇ ਉਸ ਦੇ ਉੱਤੇ ਤਾਂ ਤੁਸੀਂ 640 ਕਰੋੜ ਖਰਚ ਕਰ ਰਹੇ ਹੋ ਔਰ ਬਾਕੀ ਜ਼ਬਾਨਾਂ ਨੂੰ ਤੁਸੀਂ ਬਿਲਕੁਲ ਇਗਨੋਰ ਕੀਤਾ। ਸੋ ਇਹ ਜਿਹੜਾ ਜਿਹਨੂੰ ਕੀ ਉਹ ਕਹਿੰਦੇ ਨੇ ਪਛੇ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੈ, ਇਹ ਨੇ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਹਕੂਮਤਾਂ ਦੇ ਕੋਲ ਜਾਂ ਸਭ ਕੁਝ ਰਾਜ ਨਾਲ ਜੁੜਿਆ ਹੁੰਦਾ ਹੈ, ਜਾਂ ਗੁਰਬਾਣੀ ਦਾ ਅਸੀਂ ਕੋਟ ਕਹਿੰਦੇ ਹਾਂ ਕਿ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਜਿਹਦੀ ਹਕੂਮਤ ਹੁੰਦੀ ਹੈ ਉਹਨਾਂ ਦਾ ਹੀ ਸਭ ਕੁਝ ਹੁੰਦਾ ਹੈ। ਔਰ ਇਹ ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਕਿਵੇਂ ਹੌਲੀ ਖੇਤਰੀ ਜ਼ਬਾਨਾਂ ਨੂੰ ਖਤਮ ਕੀਤਾ ਜਾ ਰਿਹਾ। ਪੰਜਾਬੀ ਦਾ ਹਾਲ ਤੁਸੀਂ ਪੰਜਾਬ 'ਚ ਦੇਖ ਲਓ, ਉਹਨਾਂ ਦੇ ਬੋਰਡ ਦੇਖੋ, ਔਰ ਜਿੱਥੇ ਪੰਜਾਬੀ 'ਚ ਵੀ ਬੋਰਡ ਗੁਰਮੁਖੀ 'ਚ ਲਿਖੇ ਹੋਏ ਨੇ ਉਹ ਵੀ ਹਿੰਦੀ ਆਈਜ਼ ਲਿਖੇ ਹੁੰਦੇ ਨੇ। ਮਤਲਬ ਉਹ ਹਿੰਦੀ ਵਾਲੀ ਪੰਜਾਬੀ ਬਣਾਈ ਹੁੰਦੀ ਹੈ ਤਾਂ ਕਿ ਹੌਲੀ ਸਾਰਾ ਜਜ਼ਬ ਹੋ ਜਾਏ। ਔਰ ਇੱਕ ਪਾਸੇ ਸਾਡਾ ਇੱਕ ਵੱਡਾ ਤਬਕਾ ਤੇ ਉਹਨਾਂ ਨੂੰ ਲੱਗੇਗਾ ਕਿ ਵੀ ਇਹ ਐਸਾ ਕੀ ਹੈ। ਔਰ ਗੱਲ ਕੱਲੀ ਇਹ ਨਹੀਂ ਹੈ ਵੀ ਇੱਕ ਲੈਵਲ ਤੇ। ਹੁਣ ਜਦੋਂ ਅਸੀਂ ਇਹ ਮੋਦੀ ਦੀ ਸਟੋਰੀ ਦੇਖਦੇ ਹਾਂ, ਹੁਣ ਇਸਰੋ ਦਾ ਚੀਫ ਸੋਮਨਾਥ, ਜਦੋਂ ਉਹਨਾਂ ਦਾ ਗੱਡਾ ਜਾ ਕੇ ਜਿਹੜਾ ਇੱਥੋਂ ਚੋਰੀ ਕੀਤਾ ਹੋਇਆ ਇਸਰੋ ਵਾਲਿਆਂ ਦਾ ਮਾਡਲ, ਜਿਹੜਾ ਇਹਨਾਂ ਦਾ NSA ਵਾਲਿਆਂ ਦਾ ਮਾਡਲ, ਨਾਸਾ ਵਾਲਿਆਂ ਦਾ, ਉਹ ਹੁਣ ਕੀ ਕਹਿ ਰਿਹਾ, ਇਸਰੋ ਚੀਫ ਸੋਮਨਾਥ ਹੀਲਸ ਰੋਲ ਆਫ ਸੰਸਕ੍ਰਿਤ ਇਨ ਇੰਡੀਆ ਬਿਕਮਿੰਗ ਨੌਲੇਜ ਸੋਸਾਇਟੀ ਸਿੰਸ ਵੈਦਿਕ ਟਾਈਮਸ। ਮੈਂ ਉਹਦੀ ਇੰਨੀ ਕੋਟ ਹੀ ਦਿਆਂਗਾ। ਉਹਨੇ ਕਿਹਾ ਜੀ ਸੰਸਕ੍ਰਿਤ ਜਿਹੜੀ ਅਸਲੀ ਜ਼ਬਾਨ ਹੈ, ਆਲ ਦਿਸ ਨੌਲੇਜ, ਉਹਨੇ ਕਿਹਾ ਇਹ ਵੀ ਸਿਧਾਂਤ ਜਿਹੜਾ ਸਾਇੰਸ ਦਾ ਸੰਸਕ੍ਰਿਤ ਚੋਂ ਆਇਆ, ਇਹ ਵੀ ਆਇਆ, ਆਲ ਦਿਸ ਨੌਲੇਜ ਟਰੈਵਲਡ ਫਰੋਮ ਹੀਅਰ। ਭਾਰਤ ਦੇ ਵਿੱਚ ਸੰਸਕ੍ਰਿਤ ਸੀ ਇਹ ਸਾਰਾ ਸਾਇੰਸ ਸਾਰੀ। ਕੌਰਵਾਂ ਨੂੰ ਵੀ ਅਸੀਂ ਕਿਵੇਂ 100 ਜਿਹੜੇ ਨੇ ਗਮਲਿਆਂ 'ਚ ਪੈਦਾ ਕੀਤੇ, ਹਾਥੀ ਦੀ ਸੁੰਡ ਕਿਵੇਂ ਲਾਈ। ਆਲ ਦਿਸ ਨੌਲੇਜ ਟਰੈਵਲਡ ਫਰੋਮ ਹੀਅਰ ਰੀਚ ਟੂ ਅਰਬਸ, ਅਰਬਾਂ ਤੱਕ ਪਹੁੰਚਿਆ, ਦੈਨ ਵੈਂਟ ਟੂ ਯੂਰਪ 'ਚ ਪਹੁੰਚਿਆ। ਥਾਊਜ਼ੈਂਡਸ ਆਫ ਈਅਰਸ ਲੇਟਰ ਕੇਮ ਬੈਕ ਟੂ ਅਸ ਐਜ਼ ਡਿਸਕਵਰੀਜ਼ ਆਫ ਗ੍ਰੇਟ ਵੈਸਟਰਨ ਸਾਇੰਟਿਸਟ। ਇਹ ਜੀ ਸਾਡਾ ਹੀ ਨੌਲੇਜ ਸੀ, ਹਜ਼ਾਰਾਂ ਬਾਅਦ ਸਾਡੇ ਕੋਲ ਆਇਆ, ਸਾਨੂੰ ਇਹ ਕਿਹਾ ਗਿਆ ਜੀ ਵੈਸਟਰਨ ਸਾਇੰਟਿਸਟ ਦੀ ਖੋਜ ਹੈ। ਹਾਊਐਵਰ all this knowledge was written here in the language ਸੰਸਕ੍ਰਿਤ। ਹੁਣ ਇਹ ਹੈ ਕਿ ਜਦੋਂ ਤੁਸੀਂ 15,000 ਲੋਕਾਂ ਦੀ ਜ਼ਬਾਨ ਨੂੰ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਉੱਤੇ ਥੋਪਣਾ ਔਰ 640 ਕਰੋੜ ਜਿਹੜਾ ਰੁਪਈਆ ਟੈਕਸ ਪੇਅਰ ਮਨੀ ਦਾ ਉਹਦੇ ਉੱਤੇ ਲਾਣਾ, ਤੇ ਇੱਕ ਪਾਸੇ ਤਾਂ ਇਸ ਕਿਸਮ ਦੇ ਨੇ। ਪਰ ਜੇ ਅਸੀਂ ਚਾਈਨਾ ਜਿਹੜਾ ਕਿੰਨਾ ਕੌਸ਼ੀਅਸ ਹੈ ਕਿ ਵੀ ਭਾਰਤ ਨੂੰ ਉਹਨਾਂ ਨੇ ਕਿਸੇ ਪਾਸਿਓਂ ਵੀ ਇਹ ਕੱਢਣ ਨਹੀਂ ਦੇਣਾ ਪਾਰਟ। ਉਹਨਾਂ ਨੇ ਆ ਜਦੋਂ ਹੁਣ G20 ਦਾ ਲੋਗੋ ਛਾਪ ਕੇ ਉਹਨਾਂ ਨੇ ਇਨਵੀਟੇਸ਼ਨ ਭੇਜੇ ਮੁਲਕਾਂ ਨੂੰ, ਤੇ ਉਹਦੇ ਉੱਤੇ ਕੁਟੰਬਿਆ ਵਾਤਸਵਿਆ ਕੁਛ ਇੱਦਾਂ ਦਾ ਸ਼ਲੋਕ ਵੀ ਲਿਖਿਆ ਸੀ ਝੂਠਾ ਕਿ ਦੁਨੀਆ ਇੱਕ ਟੱਬਰ ਹੈ ਸੰਸਕ੍ਰਿਤ ਦੇ ਵਿੱਚ। ਚੀਨ ਨੇ ਨਾਲ ਹੀ ਆਬਜੈਕਟ ਕਰਤਾ, ਉਹਨੇ ਕਿਹਾ ਵੀ ਇਹ ਤਾਂ ਯੂਨਾਈਟਿਡ ਨੇਸ਼ਨਸ ਦੀ ਲੈਂਗੁਏਜ ਨਹੀਂ ਹੈ। ਹੁਣ ਜਦੋਂ ਮੈਨੂੰ ਵੀ ਨਹੀਂ ਸੀ ਪਤਾ ਵੀ ਲੈਂਗੁਏਜਸ ਕੀ ਨੇ ਯੂਨਾਈਟਿਡ ਨੇਸ਼ਨਸ ਦੀਆਂ, ਜਦੋਂ ਇਹ ਤਾਂ ਹੈ ਵੀ 6 ਲੈਂਗੁਏਜਸ ਦੁਨੀਆ ਦੀਆਂ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਲੈਂਗੁਏਜਸ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ। ਜਿੰਨੀ ਕਾਰਵਾਈ ਯੂਨਾਈਟਿਡ ਨੇਸ਼ਨਸ ਦੀ ਹੁੰਦੀ ਹੈ ਉਹਨਾਂ ਜ਼ਬਾਨਾਂ ਦੇ ਵਿੱਚ ਵੀ ਉਸ ਦੇ ਜਿਹੜਾ ਉਹ ਸਕ੍ਰਿਪਟ ਅਵੇਲੇਬਲ ਹੁੰਦੀ ਹੈ। ਜਦੋਂ ਬੋਲਿਆ ਜਾਂਦਾ ਹੈ, ਆਡੀਓ ਚੱਲਦੀ ਹੈ ਜਾਂ ਦੂਜਾ, ਸਾਰਾ ਰਿਕਾਰਡ ਉਹਨਾਂ ਜ਼ਬਾਨਾਂ ਦੇ ਵਿੱਚ ਇੰਗਲਿਸ਼ ਹੈ, ਫ੍ਰੈਂਚ ਹੈ, ਰਸ਼ੀਅਨ ਹੈ, ਸਪੈਨਿਸ਼ ਹੈ, ਚਾਈਨੀਜ਼ ਹੈ ਔਰ ਅਰੈਬਿਕ ਹੈ, ਅਰਬੀ। ਹੁਣ ਮਤਲਬ ਉਹਨਾਂ ਨੇ ਕਿਹਾ ਵੀ ਇਹ 6 ਜ਼ਬਾਨਾਂ ਜੋ ਤਾਂ ਕੁਝ ਵੀ ਨਹੀਂ ਹੈ ਜਿਹੜਾ ਉਹਨੇ ਕਿਹਾ ਇਹ ਪਾਸੇ ਕਰੋ ਇਹਨੂੰ ਸੰਸਕ੍ਰਿਤ ਨੂੰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਵੇਲੇ ਆਲਰੇਡੀ ਭਾਰਤ ਹਿੰਦੂ ਰਾਸ਼ਟਰ ਵਾਂਗ ਹੀ ਬਿਹੇਵ ਕਰ ਰਿਹਾ ਔਰ ਜਿਹੜੇ ਲੋਕਾਂ ਦਾ ਪੈਸਾ ਹੈ ਟੈਕਸ ਪੇਅਰ ਮਨੀ ਉਹ ਇਸ ਪਾਸੇ ਨੂੰ ਤੱਕੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਜਨੇਵਾ, ਇਟਲੀ, ਆਸਟਰੀਆ, ਟੋਰਾਂਟੋ ਅਤੇ ਆਸਟ੍ਰੇਲੀਆ ਤੋਂ ਬਾਅਦ ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਟਵੈਨਵਿਸ ਸੈਕੰਡਰੀ ਸਕੂਲ, 66 ਐਵਨਿਊ 126 ਸਟਰੀਟ ਤੇ
ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 437 423 2666। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ, ਪੰਥਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ 10 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋਵੇਗਾ, ਜਿਸ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਤਨ ਮਨ ਧਨ ਦੁਆਰਾ ਸਮੁੱਚੀਆਂ ਸੰਗਤਾਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਇਸ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਕ੍ਰਾਈਸਿਸ ਬਾਰੇ ਕਿ ਭਾਰਤ ਤੇ ਪਾਕਿਸਤਾਨ ਇਸ ਵੇਲੇ ਵੱਖਰੀ ਜਿਹੜੀ ਹੈ ਕਿਸਮ ਦੇ ਕ੍ਰਾਈਸਿਸ ਦੇ ਚੋਂ ਗੁਜ਼ਰ ਰਹੇ ਨੇ ਔਰ ਭਾਰਤ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਬਹੁ ਗਿਣਤੀ ਹਿੰਦੂਆਂ ਦਾ ਬੋਲਬਾਲਾ ਹੈ ਅਤੇ ਸਾਰੇ ਅਦਾਰਿਆਂ ਦਾ ਜਲੂਸ ਕੱਢਿਆ ਜਾ ਰਿਹਾ ਹੈ। ਸੋ ਦੂਸਰੇ ਪਾਸੇ ਪਾਕਿਸਤਾਨ ਵਿੱਚ ਇੱਕ ਵੱਖਰੀ ਕਿਸਮ ਦਾ ਕ੍ਰਾਈਸਿਸ ਹੈ, ਪਰ ਦੋਨੋਂ ਮੁਲਕਾਂ ਦੇ ਜਿਹੜੇ ਲੋਕ ਨੇ ਕਿਸੇ ਵੀ ਰਾਹਤ ਲਈ ਜੁਡੀਸ਼ਰੀ ਵੱਲ ਦੇਖ ਰਹੇ ਨੇ। ਭਾਵ ਭਾਰਤੀ ਸੁਪਰੀਮ ਕੋਰਟ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਤੋਂ ਜਿਹੜੀਆਂ ਆਵਾਮ ਨੂੰ ਬਹੁਤ ਜ਼ਿਆਦਾ ਆਸਾਂ ਨੇ, ਇਹ ਆਸਾਂ ਕਿੰਨੀਆਂ ਪੂਰੀਆਂ ਹੋ ਸਕਦੀਆਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ YouTube ਦੇ ਉੱਪਰ ਜਾਂ Facebook ਦੇ ਉੱਪਰ ਉਹ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਹੋਇਆ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ, ਲਾਰਡਸ, ਔਰ ਜਿਹੜੇ ਚਰਚਲ ਦੇ ਉਹਦੇ 'ਚ ਲਫ਼ਜ਼ ਨੇ, ਕਿਉਂਕਿ ਉਦੋਂ ਲੇਬਰ ਪਾਰਟੀ ਦੀ ਹਕੂਮਤ ਸੀ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਕੰਜ਼ਰਵੇਟਿਵ ਪਾਰਟੀ ਮੈਜੋਰਟੀ ਨਹੀਂ ਸੀ ਲੈ ਸਕੀ, ਲੇਕਿਨ ਵਿੰਸਟਨ ਚਰਚਲ ਆਪਣੀ ਸੀਟ ਜਿੱਤ ਗਏ ਸੀ ਜੀ। ਉਹਨਾਂ ਦੀ ਜਿਹੜੀ ਕੋਰਟ ਹੁੰਦੀ ਹੈ ਕਿ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਤੁਸੀਂ ਆਜ਼ਾਦੀ ਹੈ ਇਹ ਮੁਲਕਾਂ ਦੀ ਵਾਗਡੋਰ ਉਹਨਾਂ ਹੱਥਾਂ ਦੇ ਵਿੱਚ ਦੇ ਰਹੇ ਹੋ ਜਿਹੜੇ ਬਦਮਾਸ਼, ਰਾਸਕਲ ਔਰ ਫਰੀ ਬੂਟਰ, ਲੂਟਰ ਨੇ, ਔਰ ਇਹ ਜਿਹੜੇ ਨੇ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਹੁਣ ਉਦੋਂ ਜੇ ਭਾਰਤ ਦੇ ਹਵਾਲੇ ਨਾਲ ਦੇਖੋ, ਗਾਂਧੀ, ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਬੜੇ ਲੱਗਦਾ ਸੀ ਕਿ ਵੀ ਕੀ ਨੇ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕੁਛ ਦੇਰ ਬਾਅਦ ਹੀ ਇੱਧਰ ਪਾਕਿਸਤਾਨ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਆਲਮੋਸਟ 1 ਸਾਲ ਬਾਅਦ ਉਹ ਇਸ ਜਹਾਨ ਤੋਂ ਚਲੇ ਜਾਂਦੇ ਨੇ, ਉਸ ਮੁਲਕ 'ਚ ਤਾਂ ਮੌਕਾ ਹੀ ਨਹੀਂ ਬਣਿਆ ਕਿ ਕੋਈ ਉਹਨਾਂ ਦਾ ਪ੍ਰੋਪਰ ਉਹ ਕਨਸਟੀਟਿਊਸ਼ਨ ਜਾਂ ਤਾਮੀਰ, ਔਰ ਬਾਅਦ ਦੇ ਵਿੱਚ ਜਿਹੜਾ ਇੱਕ ਫੌਜ ਔਰ ਸਿਵਿਲੀਅਨ, ਜੇ ਤੁਸੀਂ 75 ਸਾਲ 'ਚ ਦੇਖੋ ਤੇ ਉਹ ਜਿਹੜੇ ਨੇ ਆਪਸੀ ਦਾਅਵੇਦਾਰ ਰਹੇ, ਭਾਵੇਂ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਵੀ ਰਹੀ, ਫੌਜ ਦਾ ਬੋਲਬਾਲਾ ਰਿਹਾ। ਹਾਲਾਂ ਫੌਜ ਦਾ ਇੱਕ ਵੱਡਾ ਰੋਲ ਵੀ ਹੈ, ਔਰ ਅੱਜ ਹੀ ਕੋਈ ਹਿੰਦੂਤਵਾ ਦਾ ਕਮੈਂਟੇਟਰ ਕਹਿ ਰਿਹਾ ਸੀ ਕਿ ਪਾਕਿਸਤਾਨ ਇੱਕੋ ਪਿੱਲਰ ਦੇ ਉੱਤੇ ਖੜਾ ਹੈ, ਉਹ ਹੈ ਫੌਜ। ਜੇ ਉਸ ਪਿੱਲਰ ਨੂੰ ਢਾਹ ਦਈਏ ਤੇ ਪਾਕਿਸਤਾਨ ਕਲੈਪਸ ਹੋਏਗਾ। ਸੋ ਇਹ ਲੈਫਟ ਹੈਂਡਡ ਜਿਹਨੂੰ ਕੰਪਲੀਮੈਂਟ ਕਹਿੰਦੇ ਨੇ, ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਵੀ ਅੱਜ ਬੇਸ਼ੱਕ ਪਾਕਿਸਤਾਨ ਦੀ ਫੌਜ ਜਿਹੜੀ ਹੈ ਉਹ ਵੀ ਵਿਵਾਦਾਂ ਦੇ ਘੇਰੇ 'ਚ ਹੈ, ਖਾਸ ਤੌਰ ਤੇ ਇਹ ਜਿਹੜਾ ਸਾਰਾ ਪੀਰੀਅਡ ਪਿਛਲਾ ਸਿਆਸੀ ਤੌਰ ਤੇ ਜਿਵੇਂ ਹੈਂਡਲਿੰਗ ਹੋਈ ਹੈ, ਮੈਂ ਉਸ ਦੀ ਡਿਟੇਲ 'ਚ ਨਹੀਂ ਜਾਵਾਂਗਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਅਸੀਂ ਦੋਨੋਂ ਪਾਸੇ ਦੇਖੀਏ ਔਰ ਜੇ ਇਹਦੇ ਨਾਲ ਈਵਨ ਬੰਗਲਾਦੇਸ਼ ਵੀ ਰਲਾ ਲਈਏ ਕਿ ਉੱਥੇ ਵੀ ਚੋਣਾਂ ਹੋਣ ਜਾ ਰਹੀਆਂ ਨੇ, ਅਮਰੀਕਾ ਨੇ ਕਿਹਾ ਫੇਅਰ ਐਂਡ ਦੂਜੀ ਇਲੈਕਸ਼ਨ ਹੋਣੀ ਚਾਹੀਦੀ ਹੈ, ਇੰਡੀਆ ਨੇ ਪ੍ਰਾਈਵੇਟਲੀ ਕਿਹਾ ਅਮਰੀਕਾ ਨੂੰ ਨਾ ਬੰਗਲਾਦੇਸ਼ ਤੇ ਇੰਨਾ ਜ਼ੋਰ ਨਾ ਪਾਓ, ਇਹ ਚੀਨ ਵੱਲ ਨਾ ਹੋ ਜਾਏ, ਕਿਉਂਕਿ ਇੰਡੀਆ ਦੀ ਰਾਜ ਏਜੰਸੀ ਬੰਗਲਾਦੇਸ਼ ਦੇ ਵਿੱਚ ਸਿੱਧਾ ਸ਼ੇਖ ਹਸੀਨਾ ਦਾ ਐਕਸਟੈਂਸ਼ਨ ਹੀ ਹੈ ਇਹਨਾਂ ਦੀ, ਔਰ ਜਿਹੜੀਆਂ ਉੱਥੇ ਰਾਈਵਲ ਧਿਰਾਂ ਨੇ ਉਹ ਪਾਵਰ 'ਚ ਨਾ ਆ ਜਾਣ, ਇਸ ਲਈ ਰਾਹ ਉੱਥੇ ਜਿਹੜੀ ਆ ਉਹ ਸਾਰੀ ਖੇਡ ਨੂੰ ਖੇਡਦੀ ਹੈ। ਹੁਣ ਭਾਰਤ ਦਾ ਹਾਲ ਇਹ ਹੈ ਵੀ ਜਮਹੂਰੀਅਤ ਸਭ ਤੋਂ ਵੱਡੀ, ਵੋਟਾਂ, EVM ਮਸ਼ੀਨਾਂ ਇੱਧਰ ਉੱਧਰ, ਪਰ ਤੁਸੀਂ ਦੇਖੋ ਵੀ ਕਿਵੇਂ ਅਥਾਰਟੇਰੀਅਨ ਰੂਲ, ਡੈਮੋਕ੍ਰੇਸੀ ਦੇ ਨਾਂ ਥੱਲੇ
ਲੈਜਿਸਲੇਚਰ ਤੁਹਾਡੇ ਕੋਲ ਬਰੂਟ ਮੈਜੋਰਿਟੀ ਹੈ, ਤੁਸੀਂ ਜਿਹੜੀ ਕਨਸਟੀਟਿਊਸ਼ਨਲ ਗਰੰਟੀ ਆਰਟੀਕਲ 370 ਦੀ ਦਿੱਤੀ ਆ ਉਹਨੂੰ ਉਡਾ ਦਿਓ। ਗੰਦਾ ਜਿਹਾ ਕਾਗਜ਼ ਅਮਿਤ ਸ਼ਾਹ ਫੜ ਕੇ ਆਉਂਦਾ ਰਾਜ ਸਭਾ 'ਚ, ਉਹਨੂੰ ਪੜ੍ਹਦਾ ਤੇ ਉਹਨਾਂ ਦਾ ਕੰਮ ਮੁਕਾ ਦਿੱਤਾ ਜਾਂਦਾ ਔਰ ਕੋਈ ਪੁੱਛਣ ਵਾਲਾ ਨਹੀਂ। ਹੁਣ ਲੈ ਦੇ 4 ਸਾਲ ਸੁਪਰੀਮ ਕੋਰਟ ਵੀ ਭਾਵੇਂ ਸੁੱਤਾ, ਪਰ ਹੁਣ ਜਦੋਂ ਸੁਪਰੀਮ ਕੋਰਟ 'ਚ ਡਿਬੇਟ ਚੱਲ ਰਹੀ ਹੈ ਕਿ ਕਸ਼ਮੀਰ 'ਚ ਉਹਨੇ ਪੁੱਛਿਆ ਜੀ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੇ, ਕਦੋਂ ਕਰਾਓਗੇ, ਉਹਦਾ ਸਟੇਟਹੁੱਡ ਕਦੋਂ ਕਰੋਗੇ, ਉਹਦਾ ਐਬਰੋਗੇਸ਼ਨ, ਜੇ ਪ੍ਰੈਜ਼ੀਡੈਂਟ ਦਾ ਕੀ ਇਹਦੇ ਤੇ ਵਿਚਾਰ ਸੀ, ਕੀ ਹੈ, ਲੋਕਾਂ ਨੂੰ ਹੋਪ ਲੱਗਣ ਲੱਗ ਗਈ ਕਿ ਜੀ ਜਿਹੜੀ ਜੁਡੀਸ਼ਰੀ ਹੈ ਸ਼ਾਇਦ ਉਹਦੇ 'ਚੋਂ ਹੋਏ। ਔਰ ਮੈਂ ਅੱਗੇ ਵੀ ਆਪਣੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਹੀ ਕਿਹਾ ਸੀ ਕਸ਼ਮੀਰ ਦਾ ਕਿ ਕੁਛ ਨਹੀਂ ਨਿਕਲਣਾ ਅਲਟੀਮੇਟਲੀ, ਵੱਧ ਤੋਂ ਵੱਧ ਸਟੇਟਹੁੱਡ। ਉਹ ਤੋਂ ਪਹਿਲਾਂ ਵੀ ਜਦੋਂ ਆਰਟੀਕਲ 370 ਫਿਰ ਵੀ ਫੌਜ ਹੀ ਰੂਲ ਕਰਦੀ ਸੀ ਉੱਥੇ, ਪਰ ਹੁੰਦਾ ਇਹ ਹੈ ਵੀ ਜਦੋਂ ਤੁਸੀਂ ਛੜੱਪਾ ਮਾਰ ਕੇ ਕਿਸੇ ਤੋਂ ਕੁਝ ਖੋਹ ਲੈਂਦੇ ਹੋ ਉਹ ਬਿਲਕੁਲ ਡਿਪਰਾਈਵਡ ਹੁੰਦਾ ਹੈ, ਤੇ ਫਿਰ ਜਦੋਂ ਤੁਸੀਂ ਉਸ ਨੂੰ ਇੱਕ ਚੱਪਾ ਤੋੜ ਕੇ ਉਹਦਾ ਹੀ ਹੁੰਦਾ ਉਹ ਦਿੰਦੇ ਹੋ ਤੇ ਉਹਨੂੰ ਜਾਂ ਉਹਦੇ ਆਲੇ ਦੁਆਲੇ ਨੂੰ ਲੱਗਦਾ ਚਲੋ ਕੁਛ ਰਾਹਤ ਤਾਂ ਮਿਲੀ। ਹੁਣ ਹਾਲ ਦੋਨਾਂ ਮੁਲਕਾਂ ਦੀ ਜਨਤਾ ਦਾ ਇਹੀ ਹੋ ਚੁੱਕਾ ਹੈ। ਸਿਸਟਮ ਟੋਟਲੀ ਪਾਕਿਸਤਾਨ 'ਚ ਫੌਜ ਵਰਸਸ ਸਿਵਿਲੀਅਨ ਜੇ ਉਸ ਡਿਬੇਟ 'ਚ ਨਾ ਵੀ ਜਾਈਏ ਤੇ ਕੁੱਲ ਮਿਲਾ ਕੇ ਆਮ ਲੋਕ ਜਿਹੜੇ ਜੂਝ ਰਹੇ ਹੁੰਦੇ ਨੇ ਗਰੀਬੀ ਦੇ ਨਾਲ, ਰੋਟੀ ਕੱਪੜਾ ਮਕਾਨ ਨਾਲ, ਇਨਸਾਫ ਨਾਲ, ਅਦਲ ਨਾਲ, ਸੇਫਟੀ ਨਾਲ। ਹੁਣ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਉਹ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਤੁਸੀਂ ਘਰੋਂ ਗਏ ਹੋ ਸਵੇਰੇ ਸ਼ਾਮ ਮੁੜਨਾ ਕਿ ਨਹੀਂ ਮੁੜਨਾ, ਕਿੱਥੇ ਕੀ ਹੋ ਰਿਹਾ, ਜਿਹਨੂੰ ਕਹਿੰਦੇ ਨੇ ਐਵੇਂ ਰੂਲ ਆਫ ਦਾ ਜੰਗਲ ਵੀ ਗਲਤ ਕਿਹਾ ਜਾਂਦਾ ਹੈ। ਜੰਗਲ 'ਚ ਵੀ ਜਿਹੜਾ ਜਾਨਵਰ ਨੇ ਉਹ ਸ਼ੌਕ ਲਈ ਨਹੀਂ ਇੱਕ ਦੂਜੇ ਨੂੰ ਮਾਰਦੇ, ਭੁੱਖ ਲਈ ਮਾਰਦੇ ਨੇ, ਉਹਨਾਂ ਨੂੰ ਤਾਂ ਢਿੱਡ ਲੱਗਾ ਹੋਇਆ, ਉਹਨਾਂ ਦੀ ਤਾਂ ਉਹ ਖੁਰਾਕ ਹੈ। ਲੇਕਿਨ ਇੱਥੇ ਜਿਸ ਕਿਸਮ ਦੇ 2 ਲੱਤਾਂ ਵਾਲੇ ਜਾਨਵਰਾਂ ਦਾ ਰਾਜ ਹੈ ਔਰ ਜਿਸ ਅੰਦਾਜ਼ ਦੇ ਵਿੱਚ ਰੋਲਿਆ ਜਾ ਰਿਹਾ ਹੈ, ਭਾਰਤੀ ਸਿਸਟਮ ਦੀ ਗੱਲ ਕਰੀਏ, ਪਾਰਲੀਮੈਂਟ, ਮੀਡੀਆ, ਐਗਜ਼ੈਕਟਿਵ ਔਰ ਜੁਡੀਸ਼ਰੀ ਵੀ ਇਹਦੇ ਬਾਵਜੂਦ ਜਦੋਂ ਕੋਈ ਗੱਲ ਜੁਡੀਸ਼ਰੀ ਤੇ ਆਉਂਦੀ ਹੈ, ਜੇ ਹੁਣ ਕਸ਼ਮੀਰ ਦੀ ਹੀਅਰਿੰਗ ਚੱਲ ਰਹੀ ਹੈ, ਕੋਈ ਹੋਰ ਇਸ਼ੂਜ਼ ਨੇ ਉਹਨਾਂ ਦੇ ਉੱਤੇ ਜਿਹੜਾ ਉਹ ਹੋਪ ਹੈ ਵੀ ਕੁਝ ਨਿਕਲੇਗੀ। ਔਰ ਹਾਲ ਇਹ ਹੈ ਜੁਡੀਸ਼ਰੀ ਦਾ ਵੀ, ਅੱਜ ਇਹ ਸੁਪਰੀਮ ਕੋਰਟ ਵੈਬਸਾਈਟ ਫੇਸਿਸ ਫਿਸ਼ਿੰਗ ਅਟੈਕ, ਟॉप ਕੋਰਟਸ ਰਜਿਸਟਰੀ ਸੈਡ a fake website imitating the official website of Supreme Court has been created। ਬਰਾਬਰ ਫੇਕ, ਕਿਉਂਕਿ ਚੰਦਰਚੂੜ ਦੇ ਕੀ ਫੈਸਲੇ ਹੁੰਦੇ ਨੇ ਕੀ ਨਹੀਂ, ਕੋਈ ਬਹੁਤਾ ਨਹੀਂ ਨਿਕਲਣਾ ਹੈ, ਪਰ ਉਹਨੂੰ ਇੰਨੇ ਦਬਾਅ ਥੱਲੇ ਰੱਖਿਆ ਹੋਇਆ ਹੈ ਕਿ ਜਿਹੜਾ ਕੱਲ ਨੂੰ ਜਿਵੇਂ ਉਹਨਾਂ ਦਾ ਹੀ ਜਿਹੜਾ ਇੱਕ ਲਾਇਆ ਜੱਜ ਮਾਰਤਾ ਸੀ ਜਿਹੜਾ ਅਮਿਤ ਸ਼ਾਹ ਨੂੰ ਇਨਵੈਸਟੀਗੇਟ ਕਰ ਰਿਹਾ ਸੀ, ਕੱਲ ਨੂੰ ਉਹਨਾਂ ਦੇ ਜੱਜ ਉੱਡ ਜਾਣ ਤਾਂ ਕੋਈ ਭੁਲੇਖਾ ਨਹੀਂ ਹੋਏਗਾ। ਹੁਣ ਇਹੀ ਹਾਲ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਦੇਖਦੇ ਹਾਂ। ਹੁਣ ਇਮਰਾਨ ਖਾਨ ਅਟਕ ਜੇਲ੍ਹ ਦੇ ਵਿੱਚ ਨੇ, ਉਹਨਾਂ ਦਾ ਪਹਿਲੀ ਵਕੀਲਾਂ ਦੇ ਨਾਲ ਹੋਇਆ, ਉਹਨਾਂ ਨੂੰ ਹੁਣ ਥੋੜਾ ਸਕੂਨ ਮਿਲਿਆ, ਧਾਰਮਿਕ ਕਿਤਾਬਾਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ, ਪੈਨ ਪੇਪਰ ਵੀ ਦਿੱਤਾ, ਇਹ ਸਾਰੇ ਹਵਾਲੇ ਨਾਲ। ਕੇਸਿਸ ਦੀ ਗੱਲ ਚੱਲ ਰਹੀ ਹੈ ਜੀ, ਫਲਾਂ ਕੋਰਟ ਨੇ ਤੋਸ਼ਾਖਾਨਾ ਕੇਸ 3 ਸਾਲ ਦੀ ਸਜ਼ਾ ਦਿੱਤੀ, ਹਾਈ ਕੋਰਟ ਨੇ ਸਸਪੈਂਡ ਕਰਤੀ। ਹੁਣ ਸੁਪਰੀਮ ਕੋਰਟ ਦਾ ਚੀਫ ਜਸਟਿਸ ਰਿਟਾਇਰ ਹੋਣ ਵਾਲਾ, ਉਹ ਜਾਣ ਤੋਂ ਪਹਿਲਾਂ ਕੀ ਕਰੇਗਾ, ਇਲੈਕਸ਼ਨ ਆਰਡਰ ਕਰੇਗਾ ਕਿ ਨਹੀਂ ਕਰੇਗਾ, ਜੇ ਇਲੈਕਸ਼ਨਾਂ ਹੁੰਦੀਆਂ ਨੇ ਫੇਰ ਹੋਏਗੀ ਕਿ ਨਹੀਂ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਆਮ ਲੋਕ, ਮੈਂ ਅੱਜ ਕੋਈ ਪੋਲੀਟੀਕਲ ਇਸ ਐਂਗਲ ਤੋਂ ਨਹੀਂ ਮੈਂ ਇਸ ਗੱਲ ਨੂੰ ਕਰ ਰਿਹਾ ਕਿ ਵੀ ਜਿਨ੍ਹਾਂ ਔਰ ਦੁਨੀਆ ਦਾ ਜੇ ਤੁਸੀਂ ਹਰ ਚੌਥਾ ਬੰਦਾ ਉਸ ਖਿੱਤੇ 'ਚ ਹੈ ਜੀ, ਭਾਰਤ, ਪਾਕਿਸਤਾਨ, ਬੰਗਲਾਦੇਸ਼ ਦੀ ਆਬਾਦੀ ਤੁਸੀਂ ਮਿਲਾ ਲਓ ਤੇ ਇਹ ਕਿੱਥੇ ਚਲੀ ਜਾਂਦੀ ਹੈ, 2-2.5 ਬਿਲੀਅਨ ਤੇ ਪਹੁੰਚ ਜਾਂਦੀ। ਹੁਣ ਉੱਥੇ ਕਿਸ ਮੰਦਹਾਲੀ ਬੇਹਾਲੀ 'ਚ, ਔਰ 75 ਸਾਲ ਪਹਿਲਾਂ ਤਾਂ ਸੀ ਨਾ ਜੀ, ਅੰਗਰੇਜ਼ ਲੈ ਗਏ, ਲੁੱਟ ਕੇ ਲੈ ਗਏ, ਇੰਨੇ $1 ਟ੍ਰਿਲੀਅਨ ਦਾ ਲੈ ਗਏ। ਜਿਵੇਂ ਸ਼ਸ਼ੀ ਭੂਸ਼ਣ ਆਪਣੀ ਕਿਤਾਬ ਦੇ ਵਿੱਚ ਨਾ, ਸ਼ਸ਼ੀ ਥਰੂਰ, ਉਹਨੇ ਕਿਤਾਬ ਲਿਖੀ, ਇੰਗਲੈਂਡ ਵੀ ਜਾ ਕੇ ਬੋਲਿਆ। ਹੁਣ ਤਾਂ ਉੱਥੇ ਕੋਈ ਅੰਗਰੇਜ਼ ਨਹੀਂ ਬੈਠਾ ਹੋਇਆ, ਆ ਕਾਲੇ ਅੰਗਰੇਜ਼ਾਂ ਦੇ ਵਸ ਪੈ ਕੇ ਜੋ ਆਮ ਲੋਕਾਂ ਦਾ ਹਾਲ ਹੈ, ਜੋ ਜਿਸ ਮੰਦਹਾਲੀ 'ਚੋਂ ਜੀ ਰਹੇ ਨੇ। ਕੱਲ ਅਸੀਂ ਡਿਸਕਸ ਕੀਤਾ ਸੀ ਕਿ ਦਿੱਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਪੋਲਿਊਟਿਡ ਸਿਟੀ ਹੈ, ਔਰ ਜਿਹੜੀ ਇਹਨਾਂ ਦੀ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ ਜਿਹੜੀ ਪੋਲਿਊਸ਼ਨ ਲੈਵਲ ਮਾਪਦੀ ਹੈ, ਉਹਨੇ ਕਿਹਾ ਵੀ ਦਿੱਲੀ ਦਾ ਹਰ ਵਛਿੰਦਾ ਉਹਦੀ ਉਮਰ 12 ਸਾਲ ਘੱਟ ਹੋਏਗੀ, ਇਸ ਲੈਵਲ ਦੀ ਪੋਲਿਊਸ਼ਨ ਹੈ। ਹੁਣ ਜਿੱਥੇ ਲੋਕਾਂ ਨੂੰ ਮੁੱਢਲੀਆਂ ਤੁਸੀਂ ਸਹੂਲਤਾਂ, ਬਿਜਲੀ, ਪਾਣੀ, ਸੇਫਟੀ, ਸਿਕਿਉਰਿਟੀ ਅਦਲ ਨਹੀਂ ਦੇ ਸਕੇ, ਤੇ ਫਿਰ ਤੁਸੀਂ ਮੰਦਰ ਰਾਮ ਦੇ ਬਣਾ ਲਓ ਜਾਂ ਮਸਜਿਦ ਅੱਲਾ ਦੇ ਨਾਂ ਤੇ ਬਣਾ ਲਓ, ਜਾਂ ਤੁਸੀਂ ਜੋ ਮਰਜ਼ੀ ਆਪਣੇ ਜਿਹੜੇ ਨੇ ਉਹ ਦੂਜੇ ਖੇਖਣ ਕਰੋ, ਇਹਦਾ ਕੋਈ ਮਤਲਬ ਨਹੀਂ ਹੈ। ਕਿਉਂਕਿ ਅਲਟੀਮੇਟਲੀ ਕਿਸੇ ਵੀ ਸਿਸਟਮ ਦੀ ਹੱਬ ਹੁੰਦੀ ਹੈ ਉਹ ਅਦਲ, ਜਸਟਿਸ, ਨਿਆਂ।
ਹਾਲਾਂਕਿ ਹੋਪ ਦੋਨੋਂ ਪਾਸਿਆਂ ਨੂੰ ਹੈ। ਪਾਕਿਸਤਾਨ ਵੀ ਸਮਝਦਾ ਵੀ ਸੁਪਰੀਮ ਕੋਰਟ ਸ਼ਾਇਦ ਕੋਈ ਮੈਜਿਕ ਵੈਂਡ, ਕੋਈ ਜਾਦੂ ਦੀ ਛੜੀ ਘੁਮਾਏ, ਕਰਪਟ ਪੋਲੀਟੀਸ਼ੀਅਨਸ ਵੀ ਸਿੱਧੇ ਹੋ ਜਾਣ, ਆਰਡਰ ਵੀ ਠੀਕ ਹੋਏ। ਹੋਣਾ ਨਹੀਂ ਹੈ। ਭਾਰਤ ਵਾਲੇ ਵੀ ਸਮਝਦੇ ਨੇ ਕਿ ਜੀ ਭਾਵੇਂ ਮੋਦੀ ਹੈ, ਦੂਜਾ ਹੈ, ਸੁਪਰੀਮ ਕੋਰਟ 'ਚ ਕੁਝ ਨਹੀਂ ਹੋਣਾ। ਅਲਟੀਮੇਟਲੀ ਜਿੱਥੇ ਇਨਸਾਨੀਅਤ ਨਹੀਂ ਰਹਿੰਦੀ, ਇਨਸਾਨੀਅਤ ਚੀਜ਼ ਜਿਹਦੇ ਦੁਆਲੇ ਸਾਰੇ ਸਿਸਟਮ ਘੁੰਮਦੇ ਨੇ, ਹੈ ਤਾਂ ਇਹ ਮੇਰੀ ਜਿਹੜੀ ਹੈ ਉਹ ਡਿਸਅਪੁਆਇੰਟਿੰਗ ਟਿੱਪਣੀ ਹੋਏਗੀ ਬਹੁਤਿਆਂ ਦੇ ਲਈ। ਪਰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਜਿਹੜੇ ਲੋਕ ਨੇ ਉਹਨਾਂ ਦੇ ਉਹ ਹੋਪ ਅਗੇਂਸਟ ਹੋਪ ਹੀ ਹੁੰਦੀ ਹੈ, ਨਿਕਲਣਾ ਪਾਣਾ ਇਹਦੇ ਚੋਂ ਕੁਝ ਨਹੀਂ ਹੈ। ਜੀ ਰਾਜ ਸਾਹਿਬ, ਸੋ ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਂਦੇ ਆ। ਔਰ ਖਾਲਸਾ ਦੇਸ਼ ਪੰਜਾਬ, ਬਲਜੀਤ ਵੜੈਚ, ਖਾਲਸਾ ਰਾਜ ਐਂਡ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਸਾਨੂੰ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਜ਼ੁਬੇਰ ਜੀ ਹੋਰਾਂ ਨੇ ਕਾਫੀ ਸਾਰੇ ਮੈसेज ने और ये कहते हैं कि डॉक्टर साहब ये बड़ी अच्छी बात है कि आप अपने शहीदों को नहीं भूलते। इंदिरा गांधी को सजा याफ्ता करने वाले शहीद खालसा को हमेशा याद रखा जाएगा। जी जी, शहीद ही कौम दी ਜ਼ਿੰਦਗੀ ਹੁੰਦੇ ਨੇ। ਸ਼ਹੀਦਾਂ ਤੋਂ ਬਿਨਾਂ ਤਾਂ ਤੁਸੀਂ ਅੱਗੇ ਤੁਰ ਹੀ ਨਹੀਂ ਸਕਦੀਆਂ ਤੁਹਾਡੀਆਂ ਨਸਲਾਂ। ਜੀ ਇਸੇ ਤਰ੍ਹਾਂ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੋਨ ਮੱਲੀ ਮਾਹਿਲ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਜੁਬੇਰ ਜੀ ਰਹਿੰਦਾ ਕਹਿੰਦੇ ਨੇ ਕਿ ਖੁਸ਼ਵੰਤ ਸਿੰਘ ਭਾਰਤ का दुम छल्ला जे सिख कौम की बदकिस्मती है कि तारा का बहुत से अगे मैसेज है बरी। इसी तरह मैसेज साढ़े को हाँ ऑल अबाउट ट्रूथ एंड सिखिज्म जी फतेह बुलाते ने। और इसी तरह जो भी वाहिगुरु कहते गुरमेल सिंह जी रहा हमेशा मैसेज कहते हैं वाहिगुरु जी का खालसा वाहिगुरु जी की फतेह। डॉक्टर साहब एंड डियर नीलम कौर जी, थैंक्स फॉर डूइंग ए ग्रेट जॉब फॉर द सिख नेशन, प्लीज कीप इट अप, गॉड ब्लेस यू। एंड फिर कहते हैं कि डॉक्टर साहब आई ट्राई टू सेंड यू द न्यूज़, प्लीज कीप एन आई ऑन। ਜਿਹੜੀ ਮੇਰੇ ਖਿਆਲ ਕੱਲ ਵਾਲੀ ਉਹਨਾਂ ਨੇ ਜੀ ਖਬਰ ਦੀ ਗੱਲ ਕਰ ਰਹੇ ਸੀ। ਔਰ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਇਹ ਗੁਰਮੇਲ ਸਿੰਘ ਜੀ ਦਾ। ਔਰ ਕਹਿੰਦੇ ਨੇ ਆਈ ਸਲੂਟ ਟੂ ਦਾ ਸੈਕਰੀਫਾਈਸ ਆਫ ਭਾਈ ਦਿਲਾਵਰ ਸਿੰਘ ਹੂ ਸੇਵਡ ਪੰਜਾਬ ਫਰੋਮ ਬੁਚਰ ਬੇਅੰਤਾ ਐਂਡ ਸੈਂਟ ਹਿਮ ਟੂ ਦਾ ਹੈਲ। और राणा आबिद भी सानू हम एवरी डे देखते हैं पाकिस्तान, तो उन्होंने बहुत बहुत शुक्रिया। और खालिस्तान इन्होंने कल कहा सी भी मुल्तान दा सोन हलवा और अंब भेजने ने। हां जी, कदों भेजने लियाओ जरा बहुत चीज़ां ना मुक जाए। हां जी बिल्कुल, बहुत मेहरबानी। हां जी। और इसी तरह सारे को मैसेज आ गया सुखदेव सिंह जी भी फतेह बुलाते हैं, खालिस्तान जिंदाबाद कहते हैं। और जसबीर बराड़ जी भी खालिस्तान जिंदाबाद कहते हैं। और इसी तरह मैसेज हैगा साडे कोल आपस ਵਿੱਚ ਹੀ ਰਾਣਾ ਜੀ ਔਰ ਜਾਕੂਬ ਜੀ ਆਪਸ ਵਿੱਚ ਇਹਨਾਂ ਦਾ ਹਾਂਜੀ ਲੱਗੇ ਕਰਦੇ ਨੇ। ਉਹ ਵੀ ਕਹਿੰਦੇ ਨੇ ਮੈਂ ਲਾਹੌਰੀ ਹਾਂ, ਲਾਹੌਰ ਮਿਸ ਕਰਦਾ ਪਰ ਰਹਿੰਦਾ ਮੈਂ ਨਿਊਯਾਰਕ ਡਾਕਟਰ ਸਾਹਿਬ ਨਾਲ। ਹਾਂਜੀ ਮੁਲਤਾਨ ਚ ਕਹਿੰਦੇ ਆਪਾਂ ਮਿਲਾਂਗੇ। ਔਰ ਜਗਸੀਰ ਸਿੰਘ ਸਿੱਧੂ ਜੀ ਕਾਫੀ ਦਿਨਾਂ ਬਾਅਦ ਆਏ ਨੇ ਔਰ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ। ਜਸਕੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और इसी तरह मैसेज आएगा ये मैं विच चुनते मैसेज ही पढ़ रही। अवतार सिंह जी फतेह बुलाते ने। और कि माइक थोड़े तो मैं लेना साडे वीर बॉब सिंह जेडे पिछले 3-4 दिन तो गैर हाजिर सी। मैं पूरा हफ्ता ही गायब सी। हाँ हफ्ता ही गायब सी। तुसीं ज़्यादा ट्रैक रखदे। मैं उन्होंने पूछा, फिर उन्होंने लिखिया सी वापस कि भी वो लंबी ड्राइव कर रहे हैं कार कैलिफोर्निया सी। अज उन्होंने दा मैसेज है फतेह भी है। और उन्होंने कहा खिमा दा जाचक हाँ, पिछले दिन ही काम के सिलसिले च बाहर सी, ਅੱਜ ਡਰਾਈਵਿੰਗ ਕਰਕੇ ਸੁਝਾਅ ਸਵਾਲ ਟਾਈਪ ਨਹੀਂ ਹੋ ਸਕਿਆ। ਅਜੇ ਵੀ ਡਰਾਈਵਿੰਗ ਕਰ ਰਹੇ ਨੇ ਪਰ ਸੁਣ ਰਹੇ ਆ ਸਾਰਾ ਪ੍ਰੋਗਰਾਮ। ਬਹੁਤ ਵਧੀਆ ਵਿਚਾਰ ਤੇ ਦਲੀਲਾਂ। ਧੰਨਵਾਦ ਬੌਬ ਸਿੰਘ ਜੀ। ਹੁਣ ਤੁਸੀਂ ਇਨਸੈਪਰੇਬਲ ਪਾਰਟ ਬਣ ਗਏ ਹੋ। ਜਦੋਂ ਤੁਹਾਡਾ ਕਮੈਂਟ ਨਹੀਂ ਹੁੰਦਾ ਸਾਨੂੰ ਲੱਗਦਾ ਵੀ ਕਿੱਥੇ ਚਲ ਗਏ ਜੀ। ਰਾਜਵੀਰ ਸਿੰਘ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਸੋਹਣ ਸਿੰਘ ਮਾਲ, ਬਿੱਲਾ ਨੀਲਾ, ਇਹਨਾਂ ਸਾਰਿਆਂ ਦੀ ਫਤਿਹ ਮੈਸੇਜ ਹੈ। ਬਿੱਲਾ ਨੀਲਾ ਨੇ ਕਿਹਾ ਖਾਲਿਸਤਾਨ 'ਚ ਚੰਡੀਗੜ੍ਹ ਦਾ ਨਾਮ ਬਦਲ ਕੇ ਦਿਲਾਵਰਗੜ੍ਹ ਰੱਖਿਆ ਜਾਏਗਾ। ਇਹ ਬਹੁਤ ਸੋਹਣਾ ਸੁਝਾਅ ਹੈ। ਬਿਲਕੁਲ ਸੋ ਨਾਈਸ। ਹਾਂਜੀ ਗੁਲਾਮ ਨਾ ਰਹੋ। ਉਹਨਾਂ ਨੇ ਕਹਿੰਦੇ ਨੇ ਕਿ ਕਈ ਪੁੱਛਦੇ ਰਹਿੰਦੇ ਨੇ ਖਾਲਿਸਤਾਨ ਦੀਆਂ ਹੱਦਾਂ ਦੱਸੋ। ਹੁਣ ਨਾਟੋ ਦੇ ਆਗੂ ਨੇ ਨਕਸ਼ਾ ਜਾਰੀ ਕਰ ਦਿੱਤਾ। ਮੇਰੇ ਕੋਲ ਵੀ ਇਹ ਨਕਸ਼ਾ ਆਇਆ ਔਰ ਮੈਂ ਕਿਉਂਕਿ ਅੱਜ ਹੀ 2-3 ਹੋਰ ਸੋਰਸਿਸ ਨੂੰ ਵੀ ਕਿਹਾ ਉਹਦੀ ਕਨਫਰਮੇਸ਼ਨ ਦੇ ਲਈ ਕਿ ਭਾਈ ਇਹ ਵਾਕਈ ਜੁੜਿਆ ਹੈ, ਕਿਉਂਕਿ ਬਹੁਤ ਵਾਰ ਅੱਜ ਕੱਲ੍ਹ ਪਰ ਅਜੇ ਤੱਕ ਮੈਨੂੰ ਇਹਦੀ ਕਨਫਰਮੇਸ਼ਨ ਨਹੀਂ ਹੋਈ। ਸੋ ਮੈਂ ਯਸ ਜਾਂ ਨੋ ਦੋਨੋਂ ਹੀ ਕਹਿਣ ਦੇ ਜਿਹੜਾ ਨਹੀਂ ਰੱਖਦਾ। ਕੋਈ ਵੀ ਕਿਸੇ ਕੋਲ ਕਨਫਰਮਡ ਇਸ ਬਾਰੇ ਜਾਣਕਾਰੀ ਹੈ ਤਾਂ ਮੋਸਟ ਵੈਲਕਮ।
ਔਰ ਦਵਿੰਦਰ ਸੰਧੂ, ਫਿਰ ਚਤਰ ਸਿੰਘ ਸੈਣੀ, ਉਹਨਾਂ ਨੇ ਲਿਖਿਆ ਡਾਕਟਰ ਜੀ ਮੇਬੀ ਇਟ ਹੈਜ਼ ਬੀਨ ਬਾਈ ਫੋਰਸ ਆਫ ਹੈਬਿਟ ਟੂ ਕਾਲ ਭਾਰਤ ਕਨਵਰਸਲੀ ਟਰਮ ਇੰਡੀਆ ਐਜ਼ ਐਨ ਐਡਮਿਨਿਸਟ੍ਰੇਸ਼ਨ ਸਰਕਾਰ ਨਾਓ ਸਿੰਸ ਟੀਮ ਇੰਡੀਆ ਸਟੈਂਡਸ ਰਿਵੋਕਡ ਬਾਈ ਹਿੰਦੂਜ਼ the Sarkari title was repeated by US 6 more than any other geo confirmation. Hindu may shun nomenclature term India is humiliating Hindu. ਚਤਰ ਸਿੰਘ ਜੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਦੇਖ ਵੀ ਰਹੇ ਹੋ ਔਰ ਲਿਖ ਵੀ ਰਹੇ ਹੋ। ਅੱਛਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਬੇਸ਼ੱਕ ਖੁਦ ਹੀ ਕਹਿੰਦੇ ਸੀ ਜੀ ਹਿੰਦੂ ਦਾ ਮਤਲਬ ਚੋਰ ਹੈ, ਇਸ ਲਈ ਆਰੀਆ ਲਿਖਦੇ ਸੀ, ਫਿਰ ਉਹੀ ਹਿੰਦੂ ਗਰਵ ਕਹਿਣ ਲੱਗ ਗਏ, ਹੁਣ ਉਹੀ ਹਿੰਦੂ ਤਵਾ ਕਹਿਣ ਲੱਗ ਗਏ। ਸੋ ਅਲਟੀਮੇਟਲੀ ਗੱਲ ਨਾ ਕੀ ਹੈ ਕੀ ਨਹੀਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁ ਗਿਣਤੀ ਦਾ ਰਾਜ ਔਰ ਅਲਟੀਮੇਟਲੀ ਬਹੁ ਗਿਣਤੀ ਦਾ ਮਤਲਬ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈ। ਇੰਨੀ ਗੱਲ ਸਾਨੂੰ ਸਮਝਣੀ ਹੋਏਗੀ। ਟੋਨੀ ਢੀਂਡਸਾ ਪਰਦੇਸੀ ਜੀਵਾਤਮਾ ਗੁਲਾਮ ਨਾ ਰਹੋ, ਉਹਨਾਂ ਦੀ ਆਈਡੀ ਤੋਂ ਖਾਲਿਸਤਾਨ ਜ਼ਿੰਦਾਬਾਦ ਦੂਜੇ। ਔਰ ਵੀਰ ਕਮਲ ਸਿੰਘ ਲਿਖਦੇ ਨੇ ਪਹਿਲੀ ਗੱਲ ਇਹ ਹੈ ਕਿ ਅਸੀਂ ਰੂਹਾਨੀ ਸਿੱਖ ਹਸਤੀਆਂ ਬਾਰੇ ਫਿਲਮਾਂ ਬਣਾਉਣ ਦੇ ਹੱਕ ਵਿੱਚ ਨਹੀਂ। ਜੋ ਪ੍ਰਚਾਰ ਦੀ ਗੱਲ ਕਰਦੇ ਹਨ ਉਹ ਇਸਲਾਮ ਵੱਲ ਦੇਖ ਸਕਦੇ ਹਨ ਕਿ ਉਹ ਵੀ ਪ੍ਰਚਾਰ ਕਰਦੇ ਹਨ ਬਿਨਾਂ ਫੋਟੋ ਤੇ ਫਿਲਮਾਂ ਤੋਂ। ਦੂਜਾ, ਇਹ ਫਿਲਮਾਂ ਬਣਾਉਣ ਵਾਲਿਆਂ ਦੀ ਮਾਨਸਿਕਤਾ ਤੇ ਹੈ ਕਿ ਉਹ ਆਪ ਕਿਹੋ ਜਿਹੇ ਹਨ। ਜਿਵੇਂ ਵਿਸਮਾਦ ਵਾਲਿਆਂ ਨੇ ਕਾਰਟੂਨ ਫਿਲਮਾਂ ਬਣਾਈਆਂ ਸਨ, ਉਹਨਾਂ ਵਿੱਚ ਅੱਖਰ ਚੋਣ, ਰੌ ਰੀਤਾਂ, ਰੂਹਾਨੀਅਤ ਤੇ ਮਰਿਆਦਾ ਆਦਿ ਦੂਜੀਆਂ ਫਿਲਮਾਂ ਨਾਲੋਂ ਬਹੁਤ ਉੱਤਮ ਸੀ। ਮੈਨੂੰ ਵਿਦੇਸ਼ਾਂ ਵਿੱਚੋਂ ਜਾ ਕੇ ਕੁਝ ਚਿਰ ਮਹਿਤੇ ਰਹਿਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਕਿ ਇਤਿਹਾਸ ਦੀ ਕਥਾ ਪੁਰਾਤਨ ਤਰੀਕੇ ਨਾਲ ਬਿਨਾਂ ਕਿਸੇ ਵਿਸਥਾਰ ਦੇ ਹੁੰਦੀ ਹੈ। ਉਹ ਸੁਣਨ ਨਾਲ ਹੀ ਤੁਹਾਡੇ ਮਨ ਵਿੱਚ ਇੱਕ ਫਿਲਮ ਚੱਲਦੀ ਹੈ ਜੋ ਤੁਹਾਨੂੰ ਗੁਰੂ ਕਾਲ ਵਿੱਚ ਲੈ ਜਾਂਦੀ ਹੈ ਤੇ ਸਾਰੇ ਪਾਤਰ ਤੁਹਾਡੇ ਅੰਦਰ ਹੀ ਚਿਤਰੇ ਜਾਂਦੇ ਹਨ। ਉਸ ਆਨੰਦਮਈ ਪ੍ਰਚਾਰ ਦੇ ਮੁਕਾਬਲੇ ਇਹ ਫਿਲਮਾਂ ਕੁਝ ਵੀ ਨਹੀਂ। ਬੜੀ ਪਤੇ ਦੀ ਗੱਲ ਵੀਰ ਕਮਲ ਸਿੰਘ ਨੇ ਕੀਤੀ ਹੈ। ਔਰ ਸਾਨੂੰ ਵੀ ਜਦੋਂ ਅਸੀਂ ਬਚਪਨ 'ਚ ਇਤਿਹਾਸ ਦੇ ਹਵਾਲੇ ਨਾਲ ਦੇਖੀਏ, ਅੱਜ ਭਾਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਜਾਂ ਦੂਸਰਿਆਂ ਦੇ ਉੱਤੇ ਬਹੁਤ ਸਾਰੀ ਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਸਵੇਰ ਦਾ ਦੀਵਾਨ ਤਾਂ ਹਰ ਥਾਂ, ਰਹਿਰਾਜ ਸਾਹਿਬ ਜਿਹੜਾ ਆਸਾ ਦੀ ਵਾਰ ਕਿਤੇ ਸੀ ਨਹੀਂ ਸੀ, ਨਿਤਨੇਮ ਜਾਂ ਦੂਸਰਾ ਸ਼ਾਮ ਨੂੰ ਜਿਹੜਾ ਹੈ ਉਹ ਗੁਰੂ ਇਤਿਹਾਸ ਦੀ ਕਥਾ। ਔਰ ਕਥਾ ਦੇ ਵਿੱਚ ਜ਼ਾਹਰ ਹੈ ਕਿ ਇੱਕ ਪੋਥੀ ਪੜ੍ਹ ਰਿਹਾ ਸਿੰਘ, ਜਿਹੜੇ ਕਥਾਵਾਚਕ ਨੇ ਉਹਨੂੰ ਇੰਟਰਪ੍ਰੇਟ ਕਰ ਰਹੇ ਨੇ, ਔਰ ਉਹਦੇ 'ਚ ਜਿਹੜਾ ਉਹ ਬੇਸ਼ੱਕ ਇੱਕ ਇਤਿਹਾਸ ਦਾ ਜਿਹੜਾ ਇੱਕ ਪੁਰਾਤਨ ਤਰੀਕਾ ਸੀ ਉਹਦੇ ਅੰਦਾਜ਼ੇ ਨਾਲ ਹੀ ਚੱਲ, ਪਰ ਤੁਹਾਡੇ 'ਚ ਇੱਕ ਕਿਉਰੋਸਿਟੀ ਵੀ ਹੁੰਦੀ ਸੀ ਵੀ ਅਗਲੇ ਦਿਨ ਕੀ ਹੈ। ਜੇ ਹੁਣ ਮੈਨੂੰ ਯਾਦ ਹੈ ਵੀ 6ਵੇਂ ਪਾਤਸ਼ਾਹ ਦੀ ਜਿਹੜੀ ਹੈ ਉਹ 4 ਜੰਗਾਂ ਦਾ ਜ਼ਿਕਰ ਹੈ ਕਿ ਜੀ ਹੁਣ ਆ ਗਿਆ ਫੌਜ ਇੱਥੇ ਆ ਗਈ, ਹੁਣ ਇਹ ਹੈ ਇਧਰੋਂ ਭਾਈ ਬਿਧੀ ਚੰਦ ਨੇ, ਇਧਰੋਂ ਭਾਈ ਪਿਰਾਣਾ ਨੇ, ਉਧਰ ਇਹ ਹੈ। ਔਰ ਉਦੋਂ ਤੱਕ ਟਾਈਮ ਫਿਕਸ ਹੁੰਦਾ ਹੈ ਕਿਉਂਕਿ ਫਿਰ ਉਸ ਤੋਂ ਬਾਅਦ ਸੋਹਿਲਾ ਔਰ ਸੁਖਾਸਨ ਹੁੰਦਾ। ਔਰ ਤੁਹਾਡੀ ਉਹ ਕਿਉਰੋਸਿਟੀ ਉਹ ਬਿਲਕੁਲ ਜਿਵੇਂ ਉਹਨਾਂ ਨੇ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਆ ਕਿ ਪਾਤਰ ਚਿਤਰੇ ਜਾ ਰਹੇ, ਤੁਸੀਂ ਖੁਦ ਜਿਹੜਾ ਹੈ ਉਸ ਜੰਗ ਦੇ ਮੈਦਾਨ ਨੂੰ ਮਹਿਸੂਸ ਕਰ ਰਹੇ ਹੋ, ਤੁਸੀਂ ਸਿੱਖ ਯੋਧਿਆਂ ਨੂੰ ਮਹਿਸੂਸ ਕਰ ਰਹੇ ਹੋ, ਔਰ ਉਹਦਾ ਇੱਕ ਆਪਣਾ ਇੰਪੈਕਟ ਹੈ। ਔਰ ਇਵੇਂ ਹੀ ਜਿਵੇਂ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਵੀ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਬਿਲਕੁਲ ਉਹਦੇ ਨਾਲ ਇੰਪੈਕਟ ਹੈ। ਇਹ ਠੀਕ ਹੈ ਕਿ ਵੀ ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਜਾਂ ਇਹ ਜਦੋਂ ਅੱਜ ਇੱਕ ਨਵੀਂ ਟੈਕਨੀਕ ਜਾਂ ਇੱਕ ਤਰੀਕਾ ਆਸਾਨੀ ਨਾਲ, ਅੱਜ ਹੀ ਹਾਰਵਰਡ ਤੋਂ ਡਾਕਟਰ ਨੇ, ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਚੱਲਿਆ ਵੀ ਅਸੀਂ ਕਿਵੇਂ ਗੱਲ ਕਰੀਏ। ਉਹਨਾਂ ਨੇ ਕਿਹਾ ਜੀ ਅਸੀਂ ਵੀ ਇਸ ਪ੍ਰੋਜੈਕਟ ਤੇ ਸੋਚ ਰਹੇ ਹਾਂ ਕਿ 10-12 ਮਿੰਟ ਦੀ ਵੀਡੀਓ ਹਿਸਟੋਰੀਕਲ ਔਰ ਉਸ ਦੇ ਉੱਤੇ ਬਰੀਫ ਕਾਮੈਂਟਰੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅਸੀਂ ਵੀ ਦੇਖਦੇ ਹਾਂ, ਮੈਂ ਕਿਹਾ ਹਾਲਾਂਕਿ ਸਾਡੇ ਸੈਗਮੈਂਟ ਕਈ ਵਾਰੀ 40-40 ਮਿੰਟ ਤੇ ਚਲੇ ਜਾਂਦੇ ਨੇ, ਪਰ ਜਿਹੜਾ ਐਵਰੇਜ ਟਾਈਮ ਦੇਖਣਾ ਹੋਏ, ਜਿਹੜੀ ਵੀਡੀਓ ਵੀ 12-13-14 ਮਿੰਟ 15 ਮਿੰਟ ਤੋਂ ਵੀ ਘੱਟ ਹੈ, ਉਹਦੇ ਜਾਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਕਿਉਂਕਿ ਹੁਣ ਉਹ ਰਿਹਾ ਹੀ ਨਹੀਂ ਹੈ, ਨਾ ਉਹ ਅਟੈਂਸ਼ਨ ਸਪੈਨ ਹੈ, ਨਾ ਕੰਟੀਨਿਊਟੀ ਹੈ। ਸੋ ਉਸ ਲਿਹਾਜ਼ ਨਾਲ ਜਿਹੜਾ ਕੁਝ ਚੀਜ਼ਾਂ ਉਹ ਅਨਅਵੋਇਡੇਬਲ ਨੇ। ਲੇਕਿਨ ਜਿਹੜੀ ਗੱਲ ਉਹਨਾਂ ਨੇ ਸ਼ੁਰੂ 'ਚ ਕਹੀ ਕਿ ਭਾਈ ਜਿਹੜੀ ਸਾਡੇ ਰੂਹਾਨੀਅਤ ਵਾਲੇ ਇਮੇਜ ਹੈ ਜਾਂ ਦੂਸਰਾ, ਉਸ ਦੀ ਤਾਂ ਕੋਈ ਨਕਲ ਹੋ ਨਹੀਂ ਸਕਦੀ, ਪਰ ਸਾਨੂੰ ਦੂਸਰੇ ਪਾਸੇ ਜਿਹੜਾ ਇਹ ਫਿਲਮ ਦਾ ਕਿਰਦਾਰ ਹੈ, ਫਿਲਮ ਦਾ ਇੱਕ ਮੀਡੀਆ ਹੈ, ਇਹਨੂੰ ਅਸੀਂ ਵੀ ਖਾਲੀ ਨਹੀਂ ਛੱਡ ਸਕਦੇ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਆਮ ਲੋਕਾਂ ਤੱਕ ਪਹੁੰਚਾਉਣ। ਹਾਂ, ਉਹਦੇ 'ਚ ਜਿਹੜਾ ਬੇਸ਼ੱਕ 2000 ਬੰਦਾ ਜੇ ਇੱਕ ਦਿਨ 'ਚ ਕਿਤੇ ਆ ਕੇ ਦੇਖਦਾ ਹੈ, ਉਹਦੇ 'ਚੋਂ 2 ਹੀ ਐਸੇ ਨਿਕਲ ਆਉਣ ਜਿਨ੍ਹਾਂ ਨੂੰ ਦੇ ਵਿੱਚ ਦਿਲਚਸਪੀ ਜਾਗੇ ਕਿ ਵੀ ਇਹਨਾਂ ਦਾ ਇਤਿਹਾਸ
ਦੇਖੀਏ ਔਰ ਉਹ ਅੱਗੇ ਰਿਸਰਚਰ ਹੋਣ, ਉਹਦੇ 'ਚ ਡੈਡੀਕੇਟ ਹੋਣ, ਤੇ ਇਹੀ ਇਹਦੇ 'ਚੋਂ ਕਿਹਾ ਜਾ ਸਕਦਾ ਹੈ। ਬਾਕੀ ਤਾਂ ਜਿਵੇਂ ਧਰਮ ਦੀ ਸਿੱਖਿਆ, ਉਹ ਮਾਪਿਓ ਤੁਹਾਡਾ ਘੜਿਆ ਜਾਣਾ, ਗੁਰਮੁਖ ਦੀ ਸੰਗਤ, ਔਰ ਉਸ ਦੇ ਵਿੱਚ ਜਿਹੜਾ ਸਾਡਾ ਰਵਾਇਤੀ ਅੰਦਾਜ਼ ਹੈ ਉਸ ਦੀ ਇੱਕ ਆਪਣੀ ਅਹਿਮੀਅਤ ਹੈ। ਅੱਛਾ। ਔਰ ਵਰਿੰਦਰ ਸਿੰਘ ਹੋਰਾਂ ਨੇ ਲਿਖਿਆ ਹੈ, ਬੇਅੰਤਾ ਚੰਡੀਗੜ੍ਹ ਵਿੱਚ ਗੂੰਜੇ, ਇੱਕੋ ਬੰਬ ਨੇ ਲਾਤਾ ਖੂੰਜੇ, ਬਾਡੀਗਾਰਡ ਗਏ ਸਭ ਹੁੰਜੇ, ਦਿਲਾਵਰ ਸਿੰਘ ਖਿਲਾਰ ਦਾ ਸਿਜਦਾ ਦਿਲਾਵਰ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ। Nice. ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਨੇ। ਸੋਸ਼ਲ ਮੀਡੀਆ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਦੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।